ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 3 सितंबर 2021 19 ਭਾਦੋਂ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਔਰ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ, ਖੁਸ਼ੀਆਂ ਨਾਲ ਗੁਜ਼ਰੇ। ਸੋ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ, ਜੁੰਦੇ ਰਹੋ, ਵਸਦੇ ਰਹੋ, ਹੱਸਦੇ ਰਹੋ। ਸੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸਦੀ ਹਮੇਸ਼ਾ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਹਿਰਦੇਪਾਲ ਸਿੰਘ ਬਲੂਨ। ਸੋ ਇਹਨਾਂ ਨੇ ਟੀਵੀ 84 ਦੇ ਸਮੂਹ ਸਪਾਂਸਰ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਕੌਮੀ ਆਵਾਜ਼ ਚੱਕ ਰਹੇ ਮੀਡੀਆ ਦੀ ਮਦਦ ਕੀਤੀ ਹੈ। ਸੋ ਅੱਜ ਲੋੜ ਹੈ ਕਿ ਅਸੀਂ ਆਪਣੇ ਆਪਸੀ ਵਖਰੇਵੇਂ ਭੁਲਾ ਕੇ ਘੱਟੋ ਘੱਟ ਕੌਮੀ ਮੁੱਦਿਆਂ ਤੇ ਸਹਿਮਤੀ ਬਣਾ ਕੇ ਇੱਕਮਤ ਹੋਈਏ। ਜ਼ਰੂਰੀ ਹੈ ਕਿ ਅਸੀਂ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਕੱਠੇ ਹੋ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਹਮਲਾ ਮਾਰੀਏ। ਸੋ ਖਾਲਿਸਤਾਨ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ। ਸਾਨੂੰ ਕੌਮੀ ਨਿਸ਼ਾਨੇ ਪ੍ਰਤੀ ਪ੍ਰੇਰਿਤ ਕਰਨ ਲਈ ਡਾਕਟਰ ਅਮਰਜੀਤ ਸਿੰਘ ਦਾ ਧੰਨਵਾਦ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਸਰਦਾਰ ਹਿਰਦੇਪਾਲ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5166191984। ਤੁਸੀਂ ਸੇਮ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵਿਊਅਰਸ ਅਸੀਂ ਬੜੀ ਹੀ ਦੁਖੀ ਹਿਰਦੇ ਨਾਲ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਖਾਲਿਸਤਾਨੀ ਸੰਘਰਸ਼ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੇ ਪਿਤਾ ਜੀ ਸਰਦਾਰ ਗੁਲਜ਼ਾਰ ਸਿੰਘ ਜੀ ਸਾਨੂੰ ਜਿਹੜੇ ਸਦੀਵੀ ਵਿਛੋੜਾ ਦੇ ਗਏ ਨੇ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਏਗਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਇਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਅਸੀਂ ਜਿਹੜਾ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਅਫਗਾਨਿਸਤਾਨ ਦੇ ਮੁੱਦੇ ਤੇ ਕਿ ਤਾਲਿਬਾਨ ਲਗਭਗ ਸਮੁੱਚੇ ਅਫਗਾਨਿਸਤਾਨ ਵਿੱਚ ਕਾਬਜ਼ ਹੋ ਚੁੱਕੇ ਹਨ ਜਦੋਂ ਕਿ ਪੰਜਸ਼ੀਰ ਵੈਲੀ ਵਿੱਚ ਕਮਸਾਨ ਦੀ ਜਿਹੜੀ ਲੜਾਈ ਹੋ ਰਹੀ ਹੈ। ਸੋ ਤਾਲਿਬਾਨ ਦੀ ਭਵਿੱਖ ਦੀ ਹਕੂਮਤ ਸੰਬੰਧੀ ਸਾਰੀ ਦੁਨੀਆ ਡਿਬੇਟ ਕਰ ਰਹੀ ਹੈ ਪਰ ਅਫਗਾਨਿਸਤਾਨ ਵਿੱਚ ਦਰਪੇਸ਼ ਫੂਡ ਕ੍ਰਾਈਸਿਸ ਬਾਰੇ ਕੋਈ ਚਰਚਾ ਨਹੀਂ ਹੋ ਰਹੀ ਜਦੋਂ ਕਿ ਯੂਨਾਈਟਿਡ ਨੇਸ਼ਨਸ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਕੁਝ ਦਿਨਾਂ ਦੇ ਵਿੱਚ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਮੁੱਕ ਜਾਏਗਾ ਅਤੇ ਹਜ਼ਾਰਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ। ਸੋ ਪੱਛਮੀ ਤਾਕਤਾਂ ਦਾ ਪਹਿਲਾ ਫਰਜ਼ ਇਹ ਬਣਦਾ ਹੈ ਕਿ ਉਹ ਅਫਗਾਨਿਸਤਾਨ ਨੂੰ ਫਾਈਨੈਂਸ਼ੀਅਲ ਪਾਬੰਦੀਆਂ ਤੋਂ ਆਜ਼ਾਦ ਕਰਕੇ ਉਸ ਦੇ ਪੈਸੇ ਉਸ ਨੂੰ ਵਾਪਸ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀ ਦੁੱਖ ਦਾ ਇਜ਼ਹਾਰ ਕਰਦੇ ਹਾਂ ਕਿਉਂਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਸਿੰਘ ਸਿੰਘਣੀਆਂ ਸੰਘਰਸ਼ ਦੇ ਰਸਤੇ ਤੇ ਨਿਕਲੇ ਸਾਡੇ ਇਹਨਾਂ 4 ਦਹਾਕਿਆਂ ਦੇ ਦੌਰ ਦੇ ਵਿੱਚ ਉਸ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਉਹਨਾਂ ਦੇ ਪੇਰੈਂਟਸ ਦੀ, ਬਿਲਕੁਲ ਉਹਨਾਂ ਦੇ ਪਰਿਵਾਰਾਂ ਦੀ। ਔਰ ਇਹ ਇਕੱਲੀ ਕੰਟਰੀਬਿਊਸ਼ਨ ਇਹੀ ਨਹੀਂ ਕਿ ਉਹਨਾਂ ਘਰਾਂ ਦੇ ਕਮਾਊ ਸੋਹਣੇ ਸੁਨੱਖੇ ਔਰ ਬੜੇ ਜਿਹੜੇ ਦਿਲਦਾਰ ਨੌਜਵਾਨ ਉਹ ਪੇਰੈਂਟਸ ਉਹਨਾਂ ਤੋਂ ਮਹਿਰੂਮ ਹੋਏ ਪਰ ਉਸ ਦੇ ਨਾਲ ਕਿਉਂਕਿ ਜਦੋਂ ਖਾਲਿਸਤਾਨ ਦੇ ਸੰਘਰਸ਼ ਲਈ ਜਿਹੜੇ ਨੌਜਵਾਨ ਨਿਕਲੇ ਉਹਨਾਂ ਦੇ
ਦੇ ਵਿੱਚ ਕਿਵੇਂ ਪੁਲਿਸ ਦੇ ਲਗਾਤਾਰ ਛਾਪੇ, ਕਿਵੇਂ ਉਹਨਾਂ ਦੇ ਪੇਰੈਂਟਸ ਦੀ ਖਿੱਚ ਤੂ ਥਾਣਿਆਂ 'ਚ ਲਿਜਾ ਕੇ ਬੇਇੱਜ਼ਤੀ। ਔਰ ਕੱਲਾ ਇਹੀ ਨਹੀਂ ਕਿ ਪੇਰੈਂਟਸ ਤੱਕ ਹੀ ਪੁਲਿਸ ਦਾ ਜ਼ੁਲਮ ਜਿਹੜਾ ਉਹ ਮਹਿਦੂਦ ਰਹਿੰਦਾ ਸੀ। ਭੈਣਾਂ, ਜੀਜੇ ਔਰ ਦੂਰ ਦੁਰਾਡੇ ਜਾ ਕੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਚੁੱਕ ਕੇ ਇੱਕ ਸਟੇਜ ਦੇ ਉੱਤੇ 70 ਜੀ ਇੱਕ ਟੱਬਰ ਦੇ ਯੂਪੀ ਤੱਕ ਪੁਲਿਸ ਨੇ ਛਾਪੇ ਮਾਰ ਕੇ ਲਿਆਣੇ, ਉਹਨਾਂ ਦਾ ਨਿਰਾਦਰ ਕਰਨਾ। ਇਸ ਕਿਸਮ ਦਾ ਮਾਹੌਲ ਜਿਹੜੇ ਜਿੱਥੇ ਬੱਚੀਆਂ ਵਿਆਹੀਆਂ ਹੋਈਆਂ ਨੇ ਉਹਨਾਂ ਦੇ ਘਰ ਵਾਲਿਆਂ ਤੇ ਰੱਖਣਾ ਕਿ ਇਹਨੂੰ ਤਲਾਕ ਦਿਓ, ਔਰ ਤਾਂ ਕਿ ਉਹਨਾਂ ਨੂੰ ਇਹ ਸੀ ਕਿ ਇਸ ਰਸਤੇ ਤੇ ਕੋਈ ਤੁਰੇ ਨਾ। ਲੇਕਿਨ ਅਸੀਂ ਜਦੋਂ ਆਪਣੇ ਯੋਧਿਆਂ ਨੂੰ ਸਿਰ ਝੁਕਾਉਂਦੇ ਹਾਂ, ਉਹਨਾਂ ਦੀ ਕੁਰਬਾਨੀ, ਉਹਨਾਂ ਦੇ ਸ਼ਹੀਦੀ ਦਿਨ, ਉਹਨਾਂ ਦੇ ਕਾਰਨਾਮਿਆਂ ਨੂੰ ਯਾਦ ਕਰਦੇ ਹਾਂ, ਤੇ ਮੈਂ ਸਮਝਦਾ ਵੀ ਇਸ ਦੇ ਪਿੱਛੇ ਲੁਕੀ ਹੋਈ ਇੱਕ ਵੱਡੀ ਪ੍ਰੇਰਨਾ ਜੀ ਉਹਨਾਂ ਪਰਿਵਾਰਾਂ ਦੀ ਗੁਰਸਿੱਖੀ ਦੇ ਨਾਲ ਪ੍ਰੇਮ ਲਗਨ, ਜਿਨ੍ਹਾਂ ਨੇ ਇਹੋ ਜਿਹੇ ਯੋਧੇ ਸਪੁੱਤਰੀਆਂ ਇਸ ਸੰਘਰਸ਼ ਵਿੱਚ ਦਿੱਤੇ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਸਾਡੇ ਖਾਲਿਸਤਾਨੀ ਸੰਘਰਸ਼ ਦੇ, ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ, ਬੇਸ਼ੱਕ ਜਦੋਂ ਅਸੀਂ ਕੁਰਬਾਨੀ ਦਾ ਜ਼ਿਕਰ ਕਰਦੇ ਹਾਂ ਤੇ ਜਿਹਨੇ ਵੀ ਆਪਣਾ ਆਪਾ ਕੁਰਬਾਨ ਕੀਤਾ, ਕੋਈ ਵੱਡਾ ਛੋਟਾ ਨਹੀਂ ਹੁੰਦਾ, ਪਰ ਜਦੋਂ ਤੁਸੀਂ ਕਾਰਨਾਮਿਆਂ ਦਾ ਜ਼ਿਕਰ ਕਰਦੇ ਹੋ ਤੇ ਫਿਰ ਕਾਰਨਾਮਿਆਂ 'ਚ ਤਾਂ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਨੂੰ ਸਜ਼ਾ ਦੇਣ ਵਾਲੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਉਹਨਾਂ ਦੇ ਵੱਡੇ ਨਾਂ ਨੇ। ਔਰ ਉਸ ਤੋਂ ਬਾਅਦ ਜੇ ਪੋਲੀਟੀਕਲੀ ਕਹਿਣਾ ਹੋਏ, ਨੰਬਰ 2 ਟਾਰਗੇਟ ਜਿਹੜਾ ਫੌਜਾਂ ਦਾ ਮੁਖੀ ਜਨਰਲ ਵੈਦਿਆ, ਜਿਸ ਨੇ ਬੜੇ ਗਰੂਰ ਦੇ ਨਾਲ ਇਹ ਕਿਹਾ ਸੀ ਕਿ ਅਸੀਂ ਇਹ 2 ਘੰਟਿਆਂ ਦੇ ਵਿੱਚ ਸਭ ਖਤਮ ਕਰ ਦਿਆਂਗੇ। ਔਰ ਉਹਨੂੰ ਜਨਰਲ ਹੀ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਉਹ ਜੂਨੀਅਰ ਸੀ ਮਿਸਟਰ ਸਿਨਹਾ ਤੋਂ, ਜਿਹੜਾ ਕਿ ਲੈਫਟੀਨੈਂਟ ਜਨਰਲ ਵੈਸਟਰਨ ਕਮਾਂਡ ਦਾ ਸੀ। ਔਰ ਉਹਨੇ ਸਿਨਹਾ ਨੇ ਨਾ ਕਰ ਦਿੱਤੀ ਸੀ ਕਿ ਮੈਂ ਇਸ ਕਿਸਮ ਦਾ ਆਪਣੇ ਦੇਸ਼ ਦੇ ਲੋਕਾਂ ਦੇ ਖਿਲਾਫ ਇਸ ਕਿਸਮ ਦੇ ਹਮਲੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ, ਔਰ ਮੈਂ ਇਹ ਨਹੀਂ ਕਰਾਂਗਾ। ਔਰ ਉਸ ਤੋਂ ਜੂਨੀਅਰ ਜਨਰਲ ਵੈਦਿਆ ਨੇ ਜਦੋਂ ਸਹਿਮਤੀ ਦਿੱਤੀ ਤੇ ਇੰਦਰਾ ਗਾਂਧੀ ਨੇ ਉਹਨੂੰ ਲੈਫਟੀਨੈਂਟ ਜਨਰਲ ਸਿਨਹਾ ਨੂੰ ਸੁਪਰਸੀਡ ਕਰਕੇ ਜਨਰਲ ਵੈਦਿਆ ਨੂੰ ਫੌਜ ਦਾ ਮੁਖੀ ਬਣਾਇਆ ਸੀ। ਔਰ ਜਨਰਲ ਵੈਦਿਆ ਦੀ ਕਮਾਂਡ ਥੱਲੇ ਜੂਨ 84 ਦੇ ਪਹਿਲੇ ਹਫ਼ਤੇ ਸ਼੍ਰੀ ਅਕਾਲ ਤਖਤ ਸਾਹਿਬ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਧਾਵਾ ਬੋਲਿਆ ਗਿਆ। ਸੋ ਇੰਦਰਾ ਗਾਂਧੀ ਤੋਂ ਬਾਅਦ ਜੇ ਕੋਈ ਇਸ ਸਾਰੇ ਦਾ ਵੱਡਾ ਦੋਸ਼ੀ ਸੀ ਸੋ ਜਨਰਲ ਵੈਦਿਆ ਸੀ। ਔਰ ਇਹ ਕ੍ਰੈਡਿਟ ਇਹਨਾਂ 2 ਗੱਭਰੂਆਂ ਨੂੰ ਜਾਂਦਾ ਹੈ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਔਰ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ 2 ਨੌਜਵਾਨਾਂ ਨੇ ਅਕਾਲ ਤਖਤ ਜਿਸ ਨੂੰ ਖੰਡਰਾਤ ਬਣਾਇਆ ਗਿਆ ਸੀ ਉਸ ਦੇ ਅੱਗੇ ਆ ਕੇ ਵਹਿੰਦੇ ਉਹਨਾਂ ਅਥਰੂਆਂ ਦੇ ਨਾਲ, ਨੈਣਾਂ ਦੇ ਨਾਲ ਅੱਖਾਂ 'ਚੋਂ ਤ੍ਰਿਪ ਅਥਰੂ ਵਗ ਰਹੇ ਨੇ ਔਰ ਗੁਰੂ ਚਰਨਾਂ 'ਚ ਅਰਦਾਸ ਕੀਤੀ, 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਸਾਨੂੰ ਇਹ ਹਿੰਮਤ ਦਿਓ ਕਿ ਅਸੀਂ ਉਸ ਇਤਿਹਾਸ ਨੂੰ ਅੱਗੇ ਤੋਰ ਸਕੀਏ ਜਿਹਨੇ ਵੀ ਕਦੇ ਕੈਰੀ ਅੱਖ ਕਰਕੇ ਸਾਡੇ ਮੀਰੀ ਪੀਰੀ ਦੇ ਸਿਧਾਂਤ ਤੇ ਹਮਲਾ ਕੀਤਾ, ਉਸ ਨੂੰ ਪੰਥ ਨੇ ਕਦੇ ਮਾਫ ਨਹੀਂ ਕੀਤਾ। ਕਿ ਇੰਦਰਾ ਗਾਂਧੀ ਤਾਂ ਨਰਕਗਾਮੀ ਹੋ ਚੁੱਕੀ ਹੈ, ਪਰ ਸਾਨੂੰ ਇਹ ਹਿੰਮਤ ਬਖਸ਼ੋ ਕਿ ਅਸੀਂ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕਰੀਏ। ਇਹ ਆਪਣੇ ਆਪ ਦੇ ਵਿੱਚ ਇੱਕ ਇੰਨਾ ਜ਼ਬਰਦਸਤ ਜਿਹੜਾ ਕਾਰਨਾਮਾ ਹੈ ਕਿ ਕਿਵੇਂ ਇਹ ਦੋਵੇਂ ਗੱਭਰੂ ਆਪਣੇ ਬਾਕੀ ਸਾਥੀ ਨੌਜਵਾਨਾਂ ਦੇ ਸਹਾਇਤਾ ਦੇ ਨਾਲ ਪੂਨੇ ਤੱਕ ਪਹੁੰਚੇ, ਜਿੱਥੇ ਜਨਰਲ ਵੈਦਿਆ ਰਿਟਾਇਰਮੈਂਟ ਤੋਂ ਬਾਅਦ ਆਪਣਾ ਜਿਹੜੀ ਹੈ ਰਿਟਾਇਰਡ ਜ਼ਿੰਦਗੀ ਜੀਣ ਦਾ ਪ੍ਰਬੰਧ ਕਰ ਰਿਹਾ ਸੀ। ਔਰ ਕਿਵੇਂ ਇਹਨਾਂ ਦੋਨਾਂ ਗੱਭਰੂਆਂ ਨੇ ਜਿਹੜਾ ਉਸ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ, ਉਹਨਾਂ ਨੇ ਯਕੀਨੀ ਬਣਾਇਆ ਉਹਦੀ ਵਾਈਫ ਨਾਲ ਹੈ, ਬਾਡੀਗਾਰਡ ਜਿਹੜਾ ਉਸ ਸੀਟ ਥੱਲੇ ਛੁਪ ਜਾਂਦਾ ਹੈ। ਔਰ ਸਰੇ ਬਾਜ਼ਾਰ, ਕਿਉਂਕਿ ਉਹਨਾਂ ਨੇ ਉਸ ਤੋਂ ਪਹਿਲਾਂ ਇੱਕ ਵਾਰ ਉਹਨੂੰ ਸਪੌਟ ਕਰ ਲਿਆ ਸੀ ਇਕਾਂਤ ਥਾਂ ਦੇ ਉੱਤੇ, ਉਹਨਾਂ ਨੇ ਕਿਹਾ ਵੀ ਨਹੀਂ ਇਹ ਲੱਗੇਗਾ ਵੀ ਪਤਾ ਨਹੀਂ ਕੋਈ ਲੁਟੇਰਿਆਂ ਨੇ ਕਿਸੇ ਨੇ ਕੀਤਾ, ਇਹਨੂੰ ਜਿਹੜਾ ਸਜ਼ਾ ਯਾਫਤਾ ਕਰਨਾ। ਔਰ ਪਬਲਿਕਲੀ ਉਸ ਨੂੰ ਜਿਹੜਾ ਉਹ ਡਰਾਈਵ ਜਦੋਂ ਕਰ ਰਹੇ ਸੀ ਸੜਕ ਦੇ ਉੱਤੇ, ਉਦੋਂ ਉਸ ਨੂੰ ਸਜ਼ਾ ਦਿੱਤੀ ਗਈ। ਔਰ ਇਸ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਇੱਕ ਯੂਨੀਕ ਆਪਣੀ ਥਾਂ ਬਣਾਈ। ਫਿਰ ਇਹੀ ਨਹੀਂ ਕਿ ਗੱਲ ਇੱਥੋਂ ਤੱਕ ਮਹਿਦੂਦ ਰਹੀ, ਜਿਹੜੇ ਇਹਨਾਂ 2 ਨੌਜਵਾਨਾਂ ਦੇ ਕਾਰਨਾਮੇ ਨੇ, ਜਦੋਂ ਸਾਡੇ ਕੋਲ ਆਪਣਾ ਆਜ਼ਾਦ ਮੁਲਕ ਹੋਇਆ ਖਾਲਿਸਤਾਨ, ਸਾਡੇ ਕੋਲ ਵਸੀਲੇ ਹੋਏ, ਤੇ ਇਹਨਾਂ ਗੱਭਰੂਆਂ ਦੇ ਉੱਤੇ ਤੇ ਇੱਕ ਤੋਂ ਬਾਅਦ ਇੱਕ ਫਿਲਮਾਂ ਬਣਨਗੀਆਂ ਇਹਨਾਂ ਦੇ ਇੱਕ ਕਾਰਨਾਮੇ ਦੇ ਉੱਤੇ ਕਿ ਕਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਭਾਰਤ ਦੀ ਹਕੂਮਤ ਦੇ ਲਈ ਕਿੰਨਾ ਵੱਡਾ ਖੌਫ ਬਣੇ। ਉਸ ਵੇਲੇ ਦੀਆਂ ਤੁਸੀਂ ਅਖਬਾਰਾਂ ਚੁੱਕ ਕੇ ਦੇਖੋ,
आज जिंदा दिल्ली में, आज जिंदा कानपुर में, आज जिंदा मुंबई में। ਤੇ ਉਦੋਂ ਆਮ ਲੋਕ ਪੁੱਛਦੇ ਸੀ ਕਿ ਇਹ ਬੰਦਾ ਹੈ ਕਿ ਕੋਈ ਜਿੰਨ ਹੈ ਕਿ ਇੱਕੋ ਵੇਲੇ ਤਿੰਨ ਥਾਂ ਤੇ ਪਹੁੰਚ ਗਿਆ, ਵੀ ਇਹ ਕੀ ਹੈ। ਇਸ ਕਿਸਮ ਦਾ ਖੌਫ। ਔਰ ਉਹਨਾਂ ਨੇ ਨਵੰਬਰ 84 ਦਾ ਜਿਹੜਾ ਵਰਤਾਨ ਵਾਲਾ ਜਿਹੜੇ ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਦਿੱਲੀ 'ਚ ਕੀਤੀ, ਉਹ ਭਾਵੇਂ ਜਿਹੜਾ ਉਹ ਅਰਜਨ ਦਾਸ ਹੋਏ, ਲਲਿਤ ਮਾਕਨ MP, ਉਹਦੀ ਘਰ ਵਾਲੀ ਗੀਤਾਂਜਲੀ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਕਾਨਪੁਰ ਜਾ ਕੇ ਜਿਨ੍ਹਾਂ ਕਾਨਪੁਰ 'ਚ ਸਿੱਖ ਨਸਲਕੁਸ਼ੀ ਕੀਤੀ ਸੀ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਜਿਨ੍ਹਾਂ ਨੇ ਜਿਹੜਾ ਉਸ ਵੇਲੇ IG ਜੇਲ੍ਹਾਂ ਦਾ ਕਟੋਚ, ਜਿਹਨੇ ਜੂਨ 84 'ਚ ਸਿੱਖਾਂ ਨੂੰ ਜਿਹਨਾਂ ਨੂੰ ਗ੍ਰਿਫਤਾਰ ਕੀਤਾ, ਟੌਰਚਰ ਕਰਕੇ ਜਿਹੜਾ ਉਹ ਕੀਤਾ ਸੀ ਜੇਲ੍ਹਾਂ 'ਚ ਰੱਖ ਕੇ, ਉਹਨੂੰ ਸਜ਼ਾ ਯਾਫਤਾ। ਇਹ ਇੰਨੀ ਲੰਬੀ ਲਿਸਟ ਹੈ ਕਿ ਉਹਨਾਂ ਦੇ ਕਾਰਨਾਮੇ ਜਿਹੜੇ ਨੇ ਉਹ ਆਪਣੇ ਆਪ 'ਚ ਯੂਨੀਕ। ਔਰ ਤੁਸੀਂ ਦੇਖੋ ਵੀ 20 ਸਾਲ ਦਾ ਜਿੰਦੇ ਦਾ ਜਿਹੜਾ ਜਨਮ ਹੈ ਉਹ 4 ਅਪ੍ਰੈਲ 1962 ਦਾ ਹੈ। ਔਰ ਲਗਭਗ 1982 ਦੇ ਵਿੱਚ ਜਦੋਂ 20 ਸਾਲਾਂ ਦਾ ਹੈ, ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸੰਪਰਕ 'ਚ ਆਉਂਦਾ ਹੈ। ਉਦੋਂ ਖਾਲਸਾ ਕਾਲਜ ਅੰਮ੍ਰਿਤਸਰ 'ਚ ਪੜ੍ਹ ਰਿਹਾ, BA ਦਾ ਸਟੂਡੈਂਟ ਹੈ। ਉਦੋਂ ਹੀ ਉਹਨੇ ਜਿਹੜਾ ਉਹ ਆ ਕੇ ਮਿਲਦਾ, ਦੇਖਦਾ, ਦਿਲਵਦੀ ਦਿਲਦਾਰੀ ਤਾਂ ਜਿਹੜੀ ਆ ਉਹ ਬਚਪਨ ਤੋਂ ਹੀ। ਮੈਂ ਤਾਂ ਉਹਨਾਂ ਦੇ ਪਿੰਡ ਗਦਲੀ, ਜਿੱਥੇ ਉਹਨਾਂ ਦਾ ਜਨਮ ਹੁੰਦਾ, ਜੰਡਿਆਲੇ ਦੇ ਨੇੜੇ ਹੈ, ਮੈਂ ਤਾਂ ਉਹਨਾਂ ਦੇ ਪਿੰਡ ਦੇ ਸਾਡੇ ਬਹੁਤ ਸਾਰੇ ਵਾਕਿਫ ਔਰ ਉਹ ਸਾਰੇ ਇਲਾਕੇ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਕਿ ਭਾਈ ਉਹ ਕਹਿੰਦੇ ਨੇ ਕਿ ਭਾਈ ਸਕੂਲ ਪੜ੍ਹਦੇ ਆ ਵੀ ਇੱਕ ਵਾਰ ਕੋਈ ਇਸ ਕਿਸਮ ਦੀ ਘਟਨਾ ਹੋਈ ਤੇ ਪ੍ਰਿੰਸੀਪਲ ਨੇ ਕਿਹਾ ਕਿ ਭਾਈ ਉਹਨੂੰ ਸੱਦੋ, ਲੱਭੋ ਕਿੱਥੇ ਹੈ। ਉਹ ਜਿਵੇਂ ਡੇਅਰ ਡੈਵਲ ਜਿਹੜੇ ਹੁੰਦੇ ਨੇ, ਤੇ ਜਦੋਂ ਉਹ ਆਇਆ ਪ੍ਰਿੰਸੀਪਲ ਦੇ ਸਾਹਮਣੇ, ਉਹਨੂੰ ਕਹਿੰਦਾ ਕਿ ਜੀ ਤੁਸੀਂ ਯਾਦ ਕੇ, ਕਹਿੰਦੇ ਹਾਂ। ਤੇ ਉਹਨੇ ਆਪਣੇ ਵੱਲੋਂ ਜਿਵੇਂ ਹੁੰਦਾ ਤਾਂ ਉਹ ਕਹਿੰਦੇ ਵੀ ਪ੍ਰਿੰਸੀਪਲ ਸਾਹਿਬ ਇਹ ਦੇਖ ਲਓ, ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰੀ ਖਲੜੀ 'ਚ ਡਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਹਨੂੰ ਮੈਨੂੰ ਚੱਜ ਨਾਲ ਮੇਰੇ ਨਾਲ ਗੱਲ ਕਰੋ, ਇਹ ਡਰਾਣ ਡਰੂਣ ਵਾਲਾ ਕੰਮ ਨਹੀਂ ਹੈ। ਸੋ ਉਹਨਾਂ ਨੇ 1982 'ਚ ਉਹ ਸੰਤਾਂ ਦੇ ਸੰਪਰਕ 'ਚ ਆਉਂਦੇ ਨੇ, ਨਾਲ ਆਪਣੀ ਖਾਲਸਾ ਕਾਲਜ ਪੜ੍ਹਾਈ ਵੀ ਕਰ ਰਹੇ ਨੇ। ਲੇਕਿਨ ਜੋ ਹੀ ਜੂਨ 84 ਹੋ ਜਾਂਦਾ ਹੈ, ਫਿਰ ਘਰੇ ਨਹੀਂ ਬਹਿੰਦੇ। ਔਰ ਉਹਨਾਂ ਦੇ ਮਾਤਾ ਜੀ, ਮਾਤਾ ਗੁਰਨਾਮ ਕੌਰ, ਜਿਨ੍ਹਾਂ ਦੇ ਨਾਲ ਅਕਸਰ ਜਦੋਂ ਵੀ ਕਦੇ ਗੱਲਬਾਤ ਹੋਈ, ਇੱਥੇ ਤਾਂ ਉਹ ਨਹੀਂ ਆ ਸਕੇ, ਲੇਕਿਨ ਇੰਨਾ ਕੁ ਉਹਨਾਂ ਦੇ ਜਿਹੜੇ ਪਰਿਵਾਰ ਦੇ ਨਾਲ ਹੋਰ ਵੀ ਉਹਨਾਂ ਨੇ ਇਹ ਕਿਹਾ, ਉਹਨਾਂ ਨੇ ਕਿਹਾ ਵੀ ਇਹ ਬਚਪਨ ਤੋਂ ਹੀ ਕੋਈ ਸ਼ੈ ਹੀ ਸੀ। ਔਰ ਉਹਨਾਂ ਨੇ ਇਹ ਗੱਲ ਜਿਹੜੀ ਮੈਂ ਸਮਝਦਾ ਵੀ, ਕਿਉਂਕਿ ਬੇਸ਼ੱਕ ਯਾਦ ਅਸੀਂ ਉਹਨਾਂ ਦੇ ਪਿਤਾ ਜੀ ਨੂੰ ਕਰ ਰਹੇ ਹਾਂ, ਸਰਦਾਰ ਗੁਲਜ਼ਾਰ ਸਿੰਘ ਹੋਰਾਂ ਨੂੰ, ਤਾਂ ਉਹਨਾਂ ਨੇ ਕਿਹਾ ਵੀ ਜਿੰਦੇ ਦਾ ਜਿਹੜਾ ਜਨਮ ਹੈ ਮੇਰੇ ਦੂਸਰੇ ਬੱਚਿਆਂ ਤੋਂ ਬਹੁਤ ਬਾਅਦ 'ਚ ਹੋਇਆ, ਬੜਾ ਜ਼ਿਆਦਾ ਟਾਈਮ, ਕਈ ਸਾਲ, ਮੇਰਾ ਖਿਆਲ ਹੈ 12-14 ਸਾਲ ਦਾ ਫਰਕ ਸੀ। ਤੇ ਕਹਿੰਦੇ ਵੀ ਸ਼ਰਮਿੰਦਗੀ ਵੀ ਉਸ ਸਮਾਜ 'ਚ ਰਹਿੰਦੇ ਆ ਕਈਆਂ ਦੇ ਹੁੰਦਾ, ਤੇ ਕਹਿੰਦੇ ਵੀ ਮੇਰੇ ਤੇ ਦਬਾਅ ਵੀ ਦੂਸਰੇ ਜਿਵੇਂ ਹੁੰਦਾ ਇਨਲਾਜ਼ ਵੱਲੋਂ ਜਾਂ ਹੋਰ ਕਿਸੇ ਪਾਸਿਓਂ ਬਣ ਰਿਹਾ ਸੀ ਕਿ ਬਈ ਇਹਨੂੰ ਅਬੋਰਟ ਕਰਾ ਦਿਓ, ਇਹ ਕਿੱਥੇ ਇਹਨੂੰ ਚੱਕੇ। ਉਹਨੇ ਕਿਹਾ ਵੀ, ਮੈਂ ਕਿਹਾ ਵੀ ਨਹੀਂ। ਔਰ ਇਸ ਕਿਸਮ ਦਾ ਔਰ ਅਸੀਂ ਦੇਖਦੇ ਹਾਂ ਬਹੁਤ ਵਾਰ ਅੱਜ ਜਦੋਂ ਇਹ ਇੱਕ ਜਿਹੜਾ ਇੱਕ ਰੁਝਾਨ ਕੀ ਇੱਕ ਕਲੰਕ ਸਾਡੇ ਪਰਿਵਾਰਾਂ 'ਚ ਵੀ ਆਉਂਦਾ ਜਾਂਦਾ ਹੈ ਕਿ ਭਾਈ ਅਸੀਂ ਅਬੋਰਸ਼ਨ ਔਰ ਦੂਸਰੇ 'ਚ ਮੁੰਡਾ ਹੋਵੇਗਾ ਕਿ ਕੁੜੀ ਦੇ ਥੱਲੇ, ਫਿਰ ਅਸੀਂ ਗਿਣਤੀ ਕਰਕੇ ਕਿ ਬਸ 2 ਹੀ ਕਾਫੀ। ਪਰ ਇੱਕ ਗੱਲ ਯਾਦ ਰੱਖੀਏ ਕਿ ਭਾਈ ਇਸ ਕਿਸਮ ਦੀ ਕੁੱਖ ਚੋਂ ਹੀ ਜਿੰਦੇ ਨਿਕਲੇ ਨੇ। ਔਰ ਇਹ ਉਹਨਾਂ ਦੀ ਮਾਤਾ ਫਖਰ ਨਾਲ ਕਹਿੰਦੇ ਸੀ ਕਿ ਨਹੀਂ, ਇਹ ਸ਼ਾਇਦ ਇਸੇ ਲਈ ਰੱਬ ਨੇ ਭੇਜਿਆ, ਇਹਨੇ ਉਹਦੇ ਨਾਲ ਵੀ ਉਹਨੂੰ ਇਸ ਕੰਮ ਦੇ ਲਈ ਰੱਬ ਨੇ ਬਣਾਇਆ ਸੀ। ਔਰ ਇਹੀ ਨਹੀਂ, ਜਿੰਦਾ ਦੀ ਦਿਲਦਾਰੀ ਤੇ ਕਿਆ ਕਹਿਣੇ ਉਹਨਾਂ ਦੀਆਂ। ਤੁਸੀਂ ਜਦੋਂ ਜੇਲ੍ਹ ਚਿੱਠੀਆਂ ਦੇਖਦੇ ਹੋ, ਫਿਰ ਜਦੋਂ ਕਾਰਨਾਮਿਆਂ ਤੋਂ ਬਾਅਦ ਉਹ ਜਿਹੜੇ ਨੇ ਫੜੇ ਜਾਂਦੇ ਨੇ, ਪੂਨਾ ਜੇਲ੍ਹ ਦੇ ਵਿੱਚ ਰਹਿੰਦੇ ਆ, ਕਿਵੇਂ ਉਹਨਾਂ ਦੀ ਧਾਕ ਹੈ, ਉਹਨਾਂ ਦੀ ਜਿਹੜੀ ਸੂਖਮ ਬਿਰਤੀ, ਉਹ ਉਹਨਾਂ ਦੀਆਂ ਚਿੱਠੀਆਂ 'ਚੋਂ ਰਿਫਲੈਕਟ ਹੁੰਦੀ ਹੈ। ਔਰ 9 ਅਕਤੂਬਰ 1992 ਨੂੰ ਜਦੋਂ ਲਗਭਗ ਉਹਨਾਂ ਦੀ ਜਿਹੜੀ ਉਮਰ ਹੈ ਉਹ 30 ਸਾਲ ਦੀ ਹੈ, 82 'ਚ ਐਕਟਿਵ ਹੁੰਦੇ ਨੇ, ਔਰ ਉਹ ਭਾਈ ਜਿੰਦਾ ਔਰ ਸੁੱਖਾ ਹੱਸਦੇ ਹੱਸਦੇ ਫਾਂਸੀ ਦੇ ਤਖਤੇ ਤੇ ਝੂਲਦੇ ਨੇ। ਸੋ ਅੱਜ ਬੇਸ਼ੱਕ ਅਸੀਂ ਯਾਦ ਭਾਈ ਗੁਲਜ਼ਾਰ ਸਿੰਘ ਜੀ ਨੂੰ ਕਰ ਰਹੇ ਹਾਂ, ਉਹਨਾਂ ਦੇ ਪਿਤਾ ਜੀ ਨੂੰ, ਉਹਨਾਂ ਦੇ ਮਾਤਾ ਗੁਰਨਾਮ ਕੌਰ ਪਹਿਲਾਂ ਚੜ੍ਹਾਈ ਕਰ ਗਏ, ਪਰ ਇਹ ਇੱਕ ਐਸੇ ਸਬਰ 'ਚ ਰਹਿਣ ਵਾਲੇ ਦੋਨੋਂ ਹੀ ਬਜ਼ੁਰਗ ਰਹੇ ਨੇ। ਉਸ ਤੋਂ ਬਾਅਦ ਵੀ ਇੰਨਾ ਨਾਂ ਸੀ ਜਿੰਦੇ ਦਾ, ਕਿਸੇ ਤੋਂ ਇੱਕ ਪੈਸਾ ਵੀ ਨਹੀਂ। ਤਾਂ ਇਹ ਵੀ ਇੱਕ ਰਿਵਾਜ ਹੁੰਦਾ ਹੈ ਕਿ ਭਾਈ ਤੁਸੀਂ ਨਾਂ ਵਰਤਦੇ ਹੋ। ਔਰ ਜਾਣ ਲੱਗੇ ਜਿਹੜੀ ਉਹਨਾਂ ਨੇ ਸ਼ਹੀਦੀ ਤੋਂ ਪਹਿਲਾਂ ਭਾਈ ਜਿੰਦਾ ਨੇ ਆਪਣੇ ਪਰਿਵਾਰ ਨੂੰ ਜਿਹੜੀ ਇੱਕ ਤਾਕੀਦ ਕੀਤੀ ਸੀ ਕਿ ਕਿਸੇ ਨੇ ਵੀ ਕੋਈ ਅਹੁਦਾ ਨਹੀਂ ਲੈਣਾ, ਕੋਈ ਚੋਣ ਨਹੀਂ ਲੜਨੀ, ਕੋਈ। ਔਰ ਉਹਨਾਂ ਨੇ ਜਿਸ ਸਿਦਕ ਸਬਰ ਦੇ ਨਾਲ ਇਸ ਵਾਅਦੇ ਨੂੰ ਵੀ ਨਿਭਾਇਆ, ਔਰ ਇਹ ਸਾਡਾ ਫਖਰ ਨੇ। ਔਰ ਅਸੀਂ ਬਾਬਾ ਫਰੀਦ ਜਿਨ੍ਹਾਂ ਦੀ ਬਾਣੀ, ਜਿਨ੍ਹਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ, ਤੇ ਇਹ
ਇਸ ਕਿਸਮ ਦੇ, ਕਿਉਂਕਿ ਇਹ ਪਰਿਵਾਰ ਅੰਮ੍ਰਿਤਧਾਰੀ ਸੀ, ਉਹੀ ਲਗਨ ਭਾਵੇਂ ਜਦੋਂ ਬੱਚੇ ਜਿਹੜੇ ਨੇ ਆਪਣੇ ਅਰਲੀ ਡੇਜ਼ ਦੇ ਵਿੱਚ ਥੋੜੇ ਬਹੁਤ ਪਾਸੇ ਵੀ ਹੋ ਜਾਂਦੇ ਨੇ ਆਪਣੇ ਮਜ਼ਹਬ ਦੇ ਰਸਤੇ ਤੋਂ, ਲੇਕਿਨ ਇੱਕ ਕਮਾਈ ਹੁੰਦੀ ਹੈ ਪੇਰੈਂਟਸ ਦੀ ਵੀ, ਔਰ ਇਹ ਜਨਰੇਸ਼ਨ ਆਫਟਰ ਜਨਰੇਸ਼ਨ ਜਿਨ੍ਹਾਂ ਘਰਾਂ ਦੇ ਵਿੱਚ ਸਿੱਖੀ ਦੀ ਤਰਬੀਅਤ ਹੈ ਉੱਥੇ ਉਹ ਹਮੇਸ਼ਾ ਜਿਹੜਾ ਉਹ ਕਾਇਮ ਰਹਿੰਦਾ। ਔਰ ਇਹੀ ਇਸ਼ਕ ਹਕੀਕੀ ਦਾ ਰਸਤਾ ਹੈ ਜਿਹਨੂੰ ਬਾਬਾ ਫਰੀਦ ਫਰਮਾਉਂਦੇ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ, तेना धन जनेंदी माओ आए सफल से। वो माँ, वो बाप, वो परिवार, वो गली, वो कूचा, वो पिंड, वो इलाका धन है, उस तो असी बलिहार हैं जिथे इस किस्म दे इश्क हकीकी दे पांधी ਜਿਹੜੇ ਨੇ ਉਹ ਜਨਮ ਲੈਂਦੇ ਨੇ। ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਬਜ਼ੁਰਗਵਾਰ ਸਰਦਾਰ ਗੁਲਜ਼ਾਰ ਸਿੰਘ ਜੀ, ਉਹਨਾਂ ਦੀ ਆਤਮਾ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ। ਕੌਮ ਨੂੰ ਅੱਜ ਫੇਰ ਜਿੰਦਿਆਂ ਸੁੱਖਿਆਂ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਦਿਲਾਵਰ ਸਿੰਘਾਂ, ਹਵਾਰਿਆਂ ਦੀ ਬਹੁਤ ਜ਼ਰੂਰਤ ਹੈ। ਅੱਜ ਜਦੋਂ ਅਸੀਂ ਫੇਰ ਉਸ ਕਿਸਮ ਦੀ ਇੱਕ ਡੈਸਪਰੇਸ਼ਨ ਦੇਖ ਰਹੇ ਹਾਂ, ਉਸ ਕਿਸਮ ਦਾ ਜਿਹਨੂੰ ਸਾਡੇ ਕਵੀਸ਼ਰ ਕਈ ਵਾਰ ਕਹਿੰਦੇ ਨੇ ਕਿ ਵੀ ਬਾਜ਼ਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਇਹ ਜਿਹੜੇ ਅੱਜ ਜਦੋਂ ਅਸੀਂ ਪੋਲੀਟੀਕਲ ਸੀਨ ਤੇ ਦੇਖਦੇ ਹਾਂ, ਜਿਨ੍ਹਾਂ ਨੂੰ ਮੈਂ ਤਾਂ ਸਰਕਸ ਦੇ ਬਾਂਦਰ ਕਹਿੰਦਾ, ਜਿਹੜੇ ਦਿੱਲੀ ਦੇ ਆਕਾਵਾਂ ਦੇ ਇਸ਼ਾਰੇ ਤੇ ਨੱਚਦੇ ਨੇ, ਔਰ ਕਿਵੇਂ ਸਿੱਖੀ ਦੇ ਹਰ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਨੇ, ਪੰਥ ਤੇ ਹਮਲੇ ਨੇ, ਬੇਇੱਜ਼ਤੀ, ਬੇਹੁਰਮਤੀ। ਅੱਜ ਹੀ ਮੇਰਠ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਖਬਰ, ਗੁਰਦੁਆਰਾ ਸੂਰਜ ਕੁੰਡ, ਕਿ ਕਿਵੇਂ ਗੁਰਦੁਆਰੇ ਦਾ ਨਾਮੋ ਨਿਸ਼ਾਨ ਮਿਟਾ ਕੇ ਉੱਥੇ ਜਿਹੜੇ ਨੇ ਉਹ ਦਫ਼ਤਰ ਕੇ ਕੀ ਰੈਜ਼ੀਡੈਂਸ਼ੀਅਲ ਕੁਆਰਟਰ ਬਣਾ ਦਿੱਤੇ ਗਏ, ਜਿੱਥੇ ਨਿਸ਼ਾਨ ਸਾਹਿਬ ਹੈ ਉਸ ਨੂੰ ਪਾਰਕ ਦਾ ਹਿੱਸਾ ਬਣਾ ਲਿਆ ਗਿਆ। ਇਹ ਹੁਣ ਅਸੀਂ ਚੌਥਾ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਫਿਰ ਮੰਗੂ ਮੱਠ ਜਗਨਨਾਥਪੁਰੀ, ਗੁਰਦੁਆਰਾ ਡਾਂਗਮਾਰ ਸਿੱਕਮ ਹੈ, ਗੁਰਦੁਆਰਾ ਸੂਰਜ ਕੁੰਡ ਜਿਸ ਦਾ ਜ਼ਿਕਰ ਅੱਜ ਸੋਸ਼ਲ ਮੀਡੀਆ ਤੇ ਹੈ। ਸੋ ਇਹ ਵਰਤਾਰਾ ਚੱਲ ਰਿਹਾ ਹੈ। ਔਰ ਇਸ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਤੋਂ ਸੈਂਕੜਿਆਂ ਦੀ ਗਿਣਤੀ 'ਚ ਵਾਪਰੀਆਂ ਨੇ, ਕੋਈ ਦੋਸ਼ੀ ਨਹੀਂ। ਔਰ ਜਿਸ ਕਿਸਮ ਦੀ ਡਰਾਮੇਬਾਜ਼ੀ ਸਾਰੀ ਚੱਲ ਰਹੀ ਹੈ, ਕਿਉਂਕਿ ਅੱਜ ਜਿੰਦਿਆਂ ਸੁੱਖਿਆਂ ਦਾ ਖੌਫ ਨਹੀਂ ਹੈ। ਨਹੀਂ ਤਾਂ ਇਹ ਉਹੀ ਪੰਜਾਬ ਹੈ, ਇਹੀ ਸਰਕਾਰ ਹੈ। ਜਦੋਂ ਇੱਕ ਆਰਡਰ ਸਿੰਘਾਂ ਵੱਲੋਂ ਹੁੰਦਾ ਸੀ ਕਿ ਸਭ ਕੰਮ ਪੰਜਾਬੀ 'ਚ ਕਰੋ, ਤੇ ਕਿੱਥੋਂ ਟਾਈਪਰਾਈਟਰ ਪੰਜਾਬੀ ਦੇ ਆਏ, ਕਿੱਥੋਂ ਕੀ ਕੰਮ ਹੋਇਆ। ਇੱਕ ਜਿਹੜਾ ਉਹਨਾਂ ਦਾ ਵਾਕਿਆ ਸੀ ਜਾਂ ਇੱਕ ਲੈਟਰ ਸੀ, ਉਹ ਕਾਫੀ ਹੁੰਦਾ ਸੀ ਉਸ ਨੂੰ ਜਿਹੜਾ ਉਹ ਲਾਅ ਐਂਡ ਆਰਡਰ ਨੂੰ ਸਮਝਾਉਣ ਦੇ ਲਈ ਕਿ ਭਾਈ ਹਕੂਮਤ ਕਿਹਦੀ ਹੈ। ਤੇ ਅੱਜ ਜਦੋਂ ਅਸੀਂ ਬਿਲਕੁਲ ਔਰ ਅਲਟੀਮੇਟਲੀ ਅਸੀਂ ਬੇਲੋੜੀ ਹਿੰਸਾ ਦੇ ਹੱਕ 'ਚ ਨਹੀਂ ਹੈ, ਅਜਾਈਂ ਖੂਨ ਡੋਲਣ ਦੇ ਹੱਕ 'ਚ ਨਹੀਂ ਹੈ, ਪਰ ਹਕੀਕਤ ਹੈ ਕਿ ਵੀ ਹੁਣ ਜੇ ਆਪਣੇ ਗੁਆਂਢ 'ਚ ਹੀ ਅਫਗਾਨਿਸਤਾਨ 'ਚ ਹੀ ਦੇਖੀਏ ਜਿਹੜੀ ਤਬਦੀਲੀ ਹੈ ਇੰਨੀ ਵੱਡੀ, ਅੱਜ ਉਹਦੇ ਪਿੱਛੇ ਕੀ ਹੈ? ਅਲਟੀਮੇਟਲੀ ਇਹੀ ਹੈ, ਤੁਸੀਂ ਜੋ ਮਰਜ਼ੀ ਕਹੀ ਜਾਓ, ਪਰ ਇੱਕ ਗੱਲ ਬੜੀ ਸਪਸ਼ਟ ਹੈ, ਕਲੀਅਰ ਹੈ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼, ਪਾਤਸ਼ਾਹੀ 10ਵੀਂ ਸ਼ਸਤਰਨ ਕੇ ਅਧੀਨ ਹੈ ਰਾਜ। ਕਿ ਅਲਟੀਮੇਟਲੀ ਜਿਹੜੀ ਪੋਲੀਟੀਕਲ ਪਾਵਰ ਹੈ, ਸ਼ਸਤਰ ਵੈਪਨ ਨੂੰ ਕਹਿੰਦੇ ਨੇ, ਹਥਿਆਰ ਨੂੰ ਕਹਿੰਦੇ ਨੇ, ਕਿ ਇਹ ਉਹਦੇ ਚੋਂ ਹੀ ਜਿਹੜਾ ਤੁਸੀਂ ਹਾਸਲ ਕਰਦੇ ਹੋ। ਸਾਡਾ ਆਪਣਾ ਇਤਿਹਾਸ ਹੈ 18ਵੀਂ ਸਦੀ ਦਾ। ਅੱਜ ਅਸੀਂ ਗੁਆਂਢ 'ਚ ਦੇਖਿਆ ਕਿ 20 ਸਾਲ ਕਿਵੇਂ ਉਹਨਾਂ ਯੋਧਿਆਂ ਨੇ ਲਗਾਤਾਰਤਾ ਦੇ ਨਾਲ, ਬੇਸ਼ੱਕ ਜਿਵੇਂ ਮੈਂ ਅਕਸਰ ਕਹਿੰਦਾ ਵੀ ਹਰ ਗੱਲ ਨਾਲ ਉਹਨਾਂ ਦੀ ਸਹਿਮਤ ਹੋਣਾ ਸਾਡਾ ਜ਼ਰੂਰੀ ਨਹੀਂ ਹੈ, ਲੇਕਿਨ ਗੱਲ ਸਪਿਰਿਟ ਦੀ ਹੈ ਕਿ ਜਦੋਂ ਤੁਸੀਂ ਆਜ਼ਾਦੀ ਦੀ ਸਪਿਰਿਟ ਦੇ ਨਾਲ ਲਿਬਰੇਸ ਹੁੰਦੇ ਹੋ, ਤੁਹਾਡੇ ਰੋਮ ਦੇ ਵਿੱਚੋਂ ਹਰ ਹੇਅਰ ਫਾਲਿਕਲ 'ਚੋਂ ਲਫ਼ਜ਼ ਆਜ਼ਾਦੀ ਨਿਕਲਦਾ ਹੈ, ਤੇ ਫਿਰ ਡਰ ਨਾਂ ਦੀ ਕੋਈ ਚੀਜ਼ ਨੇੜੇ ਨਹੀਂ ਹੁੰਦੀ। ਔਰ ਤੁਸੀਂ ਆਪਣੀ ਮੰਜ਼ਿਲ ਨੂੰ, ਆਪਣੇ ਨਿਸ਼ਾਨੇ ਨੂੰ ਹਾਸਲ ਕਰਦੇ ਹੋ। ਔਰ ਇਹ ਸਾਬਤ ਕੀਤਾ ਹੈ ਇਹਨਾਂ 4 ਦਹਾਕਿਆਂ 'ਚ ਉਸ ਅਫਗਾਨ ਧਰਤੀ ਦੇ ਯੋਧਿਆਂ ਨੇ ਕਿ ਸੋਵੀਅਤ ਯੂਨੀਅਨ ਹੋਏ, ਅਮਰੀਕਾ, ਨੈਟੋ ਸਮੇਤ ਦੁਨੀਆ ਦੇ 40 ਤੋਂ ਜ਼ਿਆਦਾ ਮੁਲਕ ਹੋਣ, ਅਲਟੀਮੇਟਲੀ ਜਿਹੜੀ ਆਜ਼ਾਦੀ ਦੀ ਸਪਿਰਿਟ ਹੈ ਉਹ ਪ੍ਰਵੇਲ ਕਰਦੀ ਹੈ। ਔਰ ਇਹੀ ਸਪਿਰਿਟ ਸਾਡੇ ਜਿੰਦਿਆਂ ਸੁੱਖਿਆਂ ਦੀ ਸੀ। ਤੁਸੀਂ ਉਹਨਾਂ ਦਾ ਜਿਹੜਾ ਲੈਟਰ ਉਹਨਾਂ ਨੇ ਸ਼ਹਾਦਤ ਤੋਂ ਪਹਿਲਾਂ ਜਦੋਂ ਪੂਨਾ ਜੇਲ੍ਹ 'ਚ ਸੀ ਵੇਲੇ ਦੇ ਪ੍ਰੈਜ਼ੀਡੈਂਟ ਨੂੰ ਲਿਖਿਆ,
ਤੇ ਉਹਦੇ 'ਚ ਉਹਨਾਂ ਨੇ ਇੱਕ ਲਾਈਨ ਅੰਗਰੇਜ਼ੀ ਦੀ ਵਰਤੀ, ਉਹਦੇ 'ਚ ਉਹਨਾਂ ਨੇ ਚੀ ਗੁਵੇਰੇ ਦਾ ਜ਼ਿਕਰ ਕੀਤਾ ਹੈ, ਬਾਬਾ ਬੰਦਾ ਸਿੰਘ ਬਹਾਦਰ ਦਾ ਕੀਤਾ ਹੈ, ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਵੈਨ ਦਾ ਨੇਸ਼ਨਸ ਆਰ ਅਵੇਕ ਹਿਸਟਰੀ ਸ਼ਿਵਰਸ, ਬਿਲਕੁਲ ਕਿ ਜਦੋਂ ਕੌਮਾਂ ਖਲੋਂਦੀਆਂ ਨੇ, ਜਦੋਂ ਕੌਮਾਂ ਜਾਗਦੀਆਂ ਨੇ, ਉਹ ਤਾਰੀਖ ਨੂੰ, ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ। ਬਿਲਕੁਲ ਔਰ ਸੱਚਮੁੱਚ ਇਹੀ ਹੈ ਕਿ ਜਿਹੜੀਆਂ ਨੇ ਇਹ ਕੌਮਾਂ ਦਾ ਜਾਗਣਾ ਹੀ ਜਿਹੜਾ ਉਹ ਇਤਿਹਾਸ ਸਿਰਜਦਾ ਹੈ, ਉਹੀ ਇਤਿਹਾਸ ਸੰਭਾਲਦਾ ਹੈ। ਅਦਰਵਾਈਜ਼ ਤਾਂ ਤੁਸੀਂ ਜੇ ਚੁੱਪ ਕਰਕੇ ਜਿਹੜਾ ਉਹ ਸਹਿੰਦੇ ਰਹੋ ਜੋ ਤੁਹਾਡੇ ਨਾਲ ਹੋ ਰਿਹਾ ਹੈ, ਫਿਰ ਤਾਂ ਸਦੀਆਂ ਦੀ ਗੁਲਾਮੀ ਜਿਹੜੀ ਹੈ ਉਹ ਤੁਹਾਡੇ ਗਲ ਪੈ ਜਾਂਦੀ ਹੈ। ਜੀ ਔਰ ਅੱਜ ਅਸੀਂ ਜਦੋਂ ਬਾਬਾ ਗੁਲਜ਼ਾਰ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ, ਫਿਰ ਉਹਨਾਂ ਯੋਧਿਆਂ ਨੂੰ ਸਲੂਟ ਹੈ, ਉਹਨਾਂ ਦੇ ਮਾਪਿਓ ਨੂੰ ਸਲੂਟ ਹੈ, ਜਿਨ੍ਹਾਂ ਨੇ ਇਹੋ ਜਿਹੇ ਬਹਾਦਰ ਯੋਧੇ ਜਣੇ, ਜਿਨ੍ਹਾਂ ਨੇ ਕੌਮ ਦੀ ਵਿਗੜੀ ਸਵਾਰਨ ਦੇ ਲਈ ਆਪਣਾ ਆਪਾ ਤਾਂ ਕੁਰਬਾਨ ਕੀਤਾ। ਪਰ ਅੱਜ ਜਦੋਂ ਅਸੀਂ ਇਹ ਫਖਰ ਨਾਲ ਕਹਿੰਦੇ ਹਾਂ ਕਿ ਭਾਈ ਇਹ ਜਿੰਦਾ ਤੇ ਸੁੱਖਾ ਸਾਡੇ ਅਜੋਕੇ ਦੌਰ ਦੇ ਸੁੱਖਾ ਸਿੰਘ ਮਤਾਬ ਸਿੰਘ ਨੇ, ਤੇ ਇਹ ਜਿੰਦੇ ਸੁੱਖੇ ਨੇ ਸਾਬਤ ਕਰ ਦਿੱਤਾ ਹੈ ਕਿ ਬੀਤੇ ਦੇ ਸਾਡੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ। ਸੋ ਅੱਜ ਅਸੀਂ ਇਹੀ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰੋ ਸਾਡੇ ਤੇ, ਜਿੰਦਿਆਂ ਸੁੱਖਿਆਂ ਦੀ ਹੁਣ ਬਰਸਾਤ ਕਰਨ ਦੀ ਲੋੜ ਹੈ, ਕਿਉਂਕਿ ਇੰਨੇ ਕੁ ਚਾਰ ਚਫੇਰੇ ਜਿਹੜੇ ਨੇ, ਪੰਥ ਦੋਖੀ, ਪੰਥ ਵੈਰੀ, ਔਰ ਅੱਜ ਤਾਂ ਸਿੱਧੀ ਸਿੱਧੀ ਹਿੰਦੂ ਤਵੀਆਂ ਦੇ ਹੱਥ 'ਚ ਹਕੂਮਤ ਹੈ। ਸੋ ਅਸੀਂ ਉਹਨਾਂ ਨੂੰ ਆਪਣੀਆਂ ਯਾਦਾਂ 'ਚ ਲਿਆਂਦੇ ਹਾਂ। ਔਰ ਜਿਵੇਂ ਤੁਸੀਂ ਕਿਹਾ, ਵੀਰ ਹਿਰਦੇਪਾਲ ਸਿੰਘ ਨਿਊਯਾਰਕ 'ਚ ਰਹਿੰਦੇ ਨੇ, ਸਾਡੇ ਨਾਲ ਅੰਤਾਂ ਦਾ ਪ੍ਰੇਮ ਕਰਦੇ ਨੇ, ਬਹੁਤ ਪਿਆਰੇ ਉਹਨਾਂ ਦੇ ਬੱਚੇ, ਪਰਿਵਾਰ, ਔਰ ਉਹਨਾਂ ਦੀ ਕੋਸ਼ਿਸ਼ ਯੂਥ ਫੋਕਸਡ ਵੀ ਹੁੰਦੀ ਹੈ, ਔਰ ਕਿਰਤੀ ਨੇ, ਹਰ ਪ੍ਰੋਗਰਾਮ 'ਚ ਵੀ ਪਹੁੰਚਦੇ ਨੇ। ਔਰ ਜਿਵੇਂ ਉਹਨਾਂ ਦਾ ਮੈਸੇਜ ਵੀ ਜਿਹੜਾ ਇਹੀ ਹੈ ਕਿ ਭਾਈ ਅਸੀਂ ਜਾਗਰਤ ਹੋਈਏ, ਵਿਚਾਰਾਂ ਦੇ ਭਾਵੇਂ ਵਖਰੇਵੇਂ ਹੁੰਦੇ ਨੇ, ਪਰਿਵਾਰਾਂ 'ਚ ਵੀ ਹੁੰਦੇ ਨੇ, ਪਰ ਕੌਮੀ ਅਣਖ, ਕੌਮੀ ਗੈਰਤ ਲਈ ਇੱਕ ਮਤ ਹੋਣਾ ਤੇ ਇੱਕ ਮੁੱਠ ਹੋਣਾ। ਜੇ ਅਸੀਂ ਇੱਕ ਮਤ ਹੋਵਾਂਗੇ, ਜੇ ਸਾਡਾ ਫੋਕਸ ਹੈ ਕਿ ਅਸੀਂ ਜਿਹੜਾ ਕੀ ਹਾਸਲ ਕਰਨਾ ਹੈ, ਫਿਰ ਅਸੀਂ ਇੱਕ ਮੁੱਠ ਵੀ ਹੋਵਾਂਗੇ। ਔਰ ਇੱਕ ਮੁੱਠ ਜਦੋਂ ਅਸੀਂ ਇੱਕ ਮੁੱਠੀ ਬੰਦ ਦੀ ਗੱਲ ਕਰਦੇ ਹਾਂ, ਪੰਜੋਂ ਉਂਗਲਾਂ ਇਕੱਠੀਆਂ ਹੁੰਦੀਆਂ ਨੇ, ਕਸੁੰਨ ਬਣ ਜਾਂਦਾ ਹੈ। ਕਿੰਨੀ ਤਾਕਤ ਹੁੰਦੀ ਹੈ ਕਸੁੰਨ, ਜਦੋਂ ਤੁਸੀਂ ਖੋਲ ਦਿੰਦੇ ਹੋ ਕੱਲੀ ਕੱਲੀ ਉਂਗਲ। ਬਹੁਤ ਪਹਿਲਾਂ ਜਦੋਂ ਯੂਨੀਅਨ ਇਜ਼ ਯੂਨਿਟੀ ਇਜ਼ ਸਟਰੈਂਥ ਦੇ ਥੱਲੇ ਇੱਕ ਕਹਾਣੀ 6ਵੀਂ 7ਵੀਂ ਜੋ ਸ਼ੁਰੂ ਕਰਵਾ ਦਿੰਦੇ ਸੀ, ਤੇ ਉਹ ਇੱਕ ਕਿਸਾਨ ਨੂੰ, ਜਿਹੜਾ ਬਜ਼ੁਰਗ ਕਿਸਾਨ ਕੇ ਮਰਨ ਤੋਂ ਪਹਿਲਾਂ ਉਹਦੇ 4 ਪੁੱਤਰ ਨੇ ਕਿ 5 ਨੇ, ਉਹਨਾਂ ਨੂੰ ਉਹ ਸਮਝਾਉਂਦਾ ਹੈ, ਉਹਨਾਂ ਨੂੰ ਉਹ ਜਿਹੜਾ ਹੈ ਉਹ ਦਿੰਦਾ ਹੈ ਇੱਕ ਇੱਕ ਡੱਕਾ ਕਿ ਭਾਈ, ਪਹਿਲਾਂ ਉਹ ਮੁੱਠਾ ਦਿੰਦਾ ਹੈ ਕਿ ਭਾਈ ਇਹਨੂੰ ਤੋੜੋ, ਉਹਨਾਂ ਤੋਂ ਟੁੱਟਦਾ ਨਹੀਂ ਹੈ, ਫਿਰ ਉਹ ਕੱਲਾ ਕੱਲਾ ਕਰਕੇ ਦਿੰਦਾ, ਉਹ ਤੋੜ ਦਿੰਦਾ ਹੈ। ਉਹਨਾਂ ਨੇ ਕਿਹਾ ਦੇਖ ਲਓ ਤੁਸੀਂ 5 ਹੋ, ਆ ਤੁਸੀਂ 5 ਉਂਗਲਾਂ ਹੋ, ਜੇ ਮੁੱਠੀ ਬੰਦ ਰਹੇਗੀ ਤੇ ਤੁਹਾਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ, ਕੋਈ ਤੁਹਾਨੂੰ ਤੋੜ ਨਹੀਂ ਸਕਦਾ। ਪਰ ਜਿੱਦਾਂ ਤੁਸੀਂ ਕੱਲੇ ਕੱਲੇ ਹੋ ਗਏ, ਕੱਲੀ ਕੱਲੀ ਉਂਗਲ ਟੁੱਟ ਜਾਂਦੀ ਹੈ। ਸੋ ਇਹੀ ਵੀਰ ਹਿਰਦੇਪਾਲ ਸਿੰਘ ਹੋਰਾਂ ਦਾ ਮੈਸੇਜ ਹੈ। ਔਰ ਜ਼ਾਹਰ ਹੈ ਕਿ ਅੱਜ ਮੀਡੀਆ ਦਾ ਰੋਲ, ਔਰ ਜਿਹੜਾ ਵੀ ਸੂਝਵਾਨ ਗੁਰਸਿੱਖ, ਖੁਦ ਵੀ ਹਿਰਦੇਪਾਲ ਸਿੰਘ ਬਹੁਤ ਚਿੰਤਕ ਕਿਸਮ ਦੇ ਨੌਜਵਾਨ ਨੇ, ਪੜ੍ਹਨ ਦਾ ਵੀ ਸ਼ੌਕ ਰੱਖਦੇ ਨੇ। ਔਰ ਇੱਕ ਦੋ ਵਾਰ ਮੈਂ ਉਹਨਾਂ ਦੀ ਸਟੇਜ ਕੰਡਕਟਿੰਗ ਦੇਖੀ, ਤੇ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਤਾਂ ਰਿਮਾਰਕੇਬਲ ਸਪੀਕਰ ਵੀ ਹੋ, ਔਰ ਤੁਹਾਡਾ ਉਹ ਅੰਦਾਜ਼ ਵੀ ਇੱਕ ਜਿਹੜਾ ਬੜਾ ਯੂਨੀਕ ਹੈ, ਔਰ ਇਹ ਬਹੁਤ ਸਾਰਾ ਟੈਲੈਂਟ ਹੈ। ਲੇਕਿਨ ਇਹ ਵੀ ਸਾਡੇ ਵੀਰ ਨੇ ਸ਼ਾਹੀ ਕਿਸਮ ਦੇ, ਜਿਹੜੇ ਗੁਪਚੁਪ ਰਹਿ ਕੇ ਸੇਵਾ ਕਰਨਾ ਚਾਹੁੰਦੇ ਨੇ। ਪਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਵਕਤ ਹੈ ਕਿ ਜਿਹਦੇ ਕੋਲ ਜੋ ਗੁਰੂ ਨੇ ਦਿੱਤਾ ਹੋਇਆ ਟੈਲੈਂਟ, ਇਹ ਜਿਹੜਾ ਧਨ ਹੈ, ਇਹ ਤਾਂ ਇੱਕ ਜ਼ਰੀਆ ਜ਼ਰੂਰ ਹੈ, ਇਹਦੇ ਬਿਨਾਂ ਕੋਈ ਗੱਲ ਬਣਦੀ ਨਹੀਂ ਹੈ। ਲੇਕਿਨ ਜਦੋਂ ਅਸੀਂ ਰੀਸੋਰਸ ਦੀ ਗੱਲ ਕਰਦੇ ਹਾਂ, ਸਭ ਤੋਂ ਵੱਡਾ ਰੀਸੋਰਸ ਹਿਊਮਨ ਬੀਇੰਗ ਹੁੰਦਾ, ਬਾਕੀ ਫਿਰ ਉਹਦੇ ਨਾਲ ਦੂਸਰੀਆਂ ਚੀਜ਼ਾਂ ਜੁੜਦੀਆਂ ਨੇ। ਸੋ ਅਸੀਂ ਵੀਰ ਹਿਰਦੇਪਾਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਅਫਗਾਨਿਸਤਾਨ, ਕਾਬਲ, ਔਰ ਜਿਹੜੀਆਂ ਖਬਰਾਂ ਹੁਣ 15 ਅਗਸਤ ਕਾਬਲ ਫਤਹ ਤੋਂ ਬਾਅਦ ਇਹ 2 ਹਫ਼ਤੇ ਤਾਂ ਇਹੀ ਰਿਹਾ ਵੀ ਕੀ ਹੋਏਗਾ, ਸਿਵਲ ਵਾਰ ਹੋ ਜਾਏਗੀ। ਉਹ ਮੈਂ ਸਮਝਦਾ ਹਾਂ ਵੀ ਜਿਵੇਂ ਤਾਲਿਬਾਨ ਨੇ ਹੈਂਡਲ ਕੀਤੀ ਸਿਚੁਏਸ਼ਨ, ਆਮ ਮੁਆਫੀ ਦਿੱਤੀ, ਬਹੁਤ ਵੱਡੀ ਗੱਲ ਸੀ ਕਿ ਕੋਈ ਜਿਹੜੀ ਹੈ ਰਿਵੈਂਜ ਕਿਲਿੰਗ ਨਹੀਂ ਹੋਈ। ਕਾਬਲ ਤੋਂ ਜਿਹੜਾ ਏਅਰਪੋਰਟ, ਅਦਰ ਦੈਨ ਕਿ 172 ਦੇ ਕਰੀਬ ਮੌਤਾਂ ਹੁੰਦੀਆਂ ਨੇ ਜਿਹੜਾ ਇਸਲਾਮਿਕ ਸਟੇਟ ਦੇ ਸਿਰ ਹੈ, ਲੇਕਿਨ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੋਂ ਨਿਕਾਸ ਹੋਣਾ ਅਮਨ ਤਰੀਕੇ ਦੇ ਨਾਲ, ਇਹ ਵੀ ਬਹੁਤ ਵੱਡੀ ਗੱਲ ਹੈ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ ਕੋਈ ਵੀ ਇਸ ਕਿਸਮ ਦੀ ਭੜਕਾਊ ਜਾਂ ਚੱਕਵੀਂ ਜਿਹੀ ਸਟੇਟਮੈਂਟ ਨਹੀਂ ਦਿੱਤੀ ਕਿ ਜਿਹੜਾ ਕਿਸੇ ਨੂੰ ਮੌਕਾ ਮਿਲੇ। ਹਾਲਾਂਕਿ ਉਹ
ਯੂਰਪ ਵਾਲੇ ਜਾਂ ਸਾਰੇ ਬੈਠੇ ਨੇ ਦੇਖ ਕੇ ਕਿ ਭਾਈ ਅਸੀਂ ਉਹਨਾਂ ਨੇ ਆਪਣਾ ਫੰਡਸ ਤਾਂ ਰੋਕੇ ਹੋਏ ਨੇ, ਜਿਵੇਂ ਅਸੀਂ ਰੋਜ਼ਾਨਾ ਗੱਲ ਕਰਦੇ। ਸੋ ਇਸ ਸਾਰੇ ਤੋਂ ਬਾਅਦ ਜੇ ਫਾਈਨਲ ਇੱਕੋ ਸੂਬਾ ਉਹਨਾਂ ਦਾ, ਜਿਹੜੇ 34 ਸੂਬੇ ਨੇ ਉਹਨਾਂ ਚੋਂ ਪੰਜਸ਼ੀਰ ਜਾਂ ਪੰਜਸ਼ੇਰ ਵੀ ਉਹਨੂੰ ਕਹਿੰਦੇ ਨੇ, ਦੋਨੋਂ ਹੀ ਪ੍ਰੋਨਾਂਸੀਏਸ਼ਨ ਨੇ, ਵੈਲੀ ਦੇ ਵਿੱਚ ਜਿੱਥੇ ਕਿ ਜਿਹੜਾ ਮਸੂਦ ਔਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਦੌੜਿਆ ਹੋਇਆ ਹੈ ਸਾਲੇ, ਉਹ ਲੁਕੇ ਹੋਏ ਨੇ ਆਪਣੇ ਗੁਰੀਲਿਆਂ ਦੇ ਨਾਲ। ਤਾਜ਼ਕ ਡੋਮੀਨੈਂਟ ਉਹ ਏਰੀਆ। ਸੋ ਉੱਥੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਤਾਲਿਬਾਨ ਨੇ ਕਿ ਬਈ ਗੱਲਬਾਤ ਰਾਹੀਂ ਗੱਲ ਨਿਬੜ ਜਾਏ। ਹੁਣ ਜਦੋਂ ਤੱਕ ਇਹ ਖਬਰਾਂ ਆ ਰਹੀਆਂ ਨੇ ਉੱਥੇ ਕਾਫੀ ਜ਼ੋਰਦਾਰ ਜਿਹੜੀ ਹੈ ਉਹ ਲੜਾਈ ਚੱਲ ਰਹੀ ਹੈ। ਉਸ ਦੇ ਉੱਤੇ ਦਾਅਵੇ ਕਾਊਂਟਰ ਦਾਅਵੇ ਨੇ ਜੀ, ਲੇਕਿਨ ਇਹ ਤਾਲਿਬਾਨ ਦੇ ਜਿਹੜਾ ਉਹਨਾਂ ਨੇ ਕਲੇਮ ਕੀਤਾ ਹੈ ਕਿ ਪੰਜਸ਼ੀਰ ਦਾ ਜਿਹੜਾ ਇੱਕ ਸੈਂਟਰ ਆਫ ਸ਼ਟਲ ਡਿਸਟ੍ਰਿਕਟ ਹੈ ਉਹਦੇ ਉਹਨਾਂ ਨੇ ਐਂਟਰੀ ਚੋਂ ਅੰਦਰ ਦਾਖਲ ਹੋ ਗਏ ਨੇ। ਬਾਕੀ ਲੜਾਈ ਚੱਲ ਰਹੀ ਹੈ ਦੋਨੋਂ ਪਾਸੇ। ਕਿਲਿੰਗਸ ਨੁਕਸਾਨ ਤਾਂ ਹੋਏਗਾ ਕਿਉਂਕਿ ਪੰਜਸ਼ੇਰ ਵੈਲੀ ਦਾ ਧਿਆਨ ਰਿਹਾ ਕਿ ਜਿਓਗ੍ਰਾਫਿਕਲੀ ਜਿਹੜੇ ਹੋਲਡ ਕਰ ਰਹੇ ਨੇ ਉਹਨੂੰ ਮਸੂਦ ਜਾਂ ਉਹਨਾਂ ਦੇ ਉਹ ਐਡਵਾਂਟੇਜ ਨੇ, ਫਾਇਦੇ 'ਚ ਨੇ। ਪਰ ਅਦਰਵਾਈਜ਼ ਕਿਉਂਕਿ ਤਾਲਿਬਾਨ ਜਿਨ੍ਹਾਂ ਨੇ ਸਾਰਾ ਅਫਗਾਨਿਸਤਾਨ ਫਤਹ ਕੀਤਾ ਹੈ, ਉਹ ਜਦੋਂ ਫਤਹ ਕੀਤਾ ਉਹਨਾਂ ਕੋਲ ਤਾਂ ਉਹ ਸਧਾਰਨ ਹਥਿਆਰ ਸੀ। ਹੁਣ ਤਾਂ ਉਹਨਾਂ ਕੋਲ ਜਿੰਨੇ ਸੋਫਿਸਟੀਕੇਟ ਵੈਪਨ ਜਿਹੜੇ ਅਮਰੀਕਾ ਵੱਲੋਂ ਟ੍ਰੇਨਡ 3 ਲੱਖ ਫੌਜ ਛੱਡ ਕੇ ਦੌੜੀ ਹੈ, ਔਰ ਪੰਜਸ਼ੀਰ ਵੈਲੀ 4 ਚੁਫੇਰਿਓਂ ਜਿਹੜੀ ਕਿਸੇ ਮੁਲਕ ਦੇ ਨਾਲ ਉਹਦਾ ਬਾਰਡਰ ਵੀ ਨਹੀਂ ਲੱਗਦਾ ਕਿ ਕੋਈ ਸਪਲਾਈ ਲਾਈਨ ਆਏਗੀ। ਬੇਸ਼ੱਕ ਉਹਨਾਂ ਨੇ ਬਹੁਤ ਸਾਰਾ ਅੰਦਰ ਐਮੂਨੀਸ਼ਨ ਔਰ ਹਥਿਆਰ ਔਰ ਦੂਜੇ ਇਕੱਠੇ ਕੀਤੇ ਹੋਏ ਨੇ, ਤੇ 에ਅਰਲਿਫਟ ਵੀ ਨਹੀਂ। ਹੁਣ ਜੇ ਪੁਰਾਣੇ ਵੇੜੇ 'ਚ ਮਸੂਦ ਨਾਰਦਰਨ ਅਲਾਇੰਸ ਦੇ ਥੱਲੇ ਲੜਦਾ ਰਿਹਾ ਤੇ ਰਸ਼ੀਆ ਦੀ ਹਮਾਇਤ ਸੀ, ਇੰਡੀਆ ਦੀ ਹਮਾਇਤ ਸੀ। ਇਸ ਵਾਰ ਖੁੱਲ੍ਹ ਕੇ ਅਦਰ ਦੈਨ ਕਿ ਤਾਜ਼ਕਿਸਤਾਨ ਦਾ ਪ੍ਰੈਜ਼ੀਡੈਂਟ ਥੋੜੀਆਂ ਜਿਹੜੀਆਂ ਨੇ ਉਹ ਤਿੱਖੀਆਂ ਜਿਹੀਆਂ ਬਿਆਨਾਂ ਸਟੇਟਮੈਂਟਾਂ ਹੀ ਦੇ ਰਿਹਾ। ਸੋ ਅਲਟੀਮੇਟਲੀ ਵਿਕਟਰੀ ਤਾਂ ਤਾਲਿਬਾਨ ਦੀ ਫੋਰਗੋਨ ਕਨਕਲੂਜਨ ਹੈ, ਲੇਕਿਨ ਅਨਫੋਰਚੂਨੇਟਲੀ ਇਹ ਇੱਕ ਬਲੱਡ ਸ਼ੈਡ ਹੋਏਗੀ। ਔਰ ਅਜੇ ਵੀ ਹੋ ਸਕਦਾ ਹੈ ਕਿ ਵੀ ਜਦੋਂ ਅੰਦਰ ਵਾਲਿਆਂ ਨੂੰ ਇਹ ਮਹਿਸੂਸ ਹੋਏ ਕਿ ਵੀ ਹੁਣ ਤੁਹਾਡੇ ਕੋਲ ਕੋਈ ਨਹੀਂ ਹੈ ਆਪਸ਼ਨ, ਉਹ ਨੈਗੋਸ਼ੀਏਸ਼ਨ ਤੇ ਆ ਜਾਣ। ਨੈਗੋਸ਼ੀਏਸ਼ਨ ਪਹਿਲਾਂ ਵੀ ਕਰ ਰਹੇ ਸੀ, 2 ਹਫ਼ਤੇ ਆਲਮੋਸਟ ਤਾਲਿਬਾਨ ਨੇ ਵੇਟ ਕੀਤਾ। ਬਾਕੀ ਉਹਨਾਂ ਦੀ ਚੋਇਸ ਹੈ, ਕਿਉਂਕਿ ਹੁਣ ਅਸੀਂ ਇੱਥੇ ਬੈਠੇ ਕਹੀਏ ਜੀ ਉਹ ਹੋਰ ਵੇਟ ਕਰ ਲੈਂਦੇ। ਉਹਨਾਂ ਨੇ ਜਿਨ੍ਹਾਂ ਨੇ ਇਹ ਸਾਰੀ ਸਿਚੁਏਸ਼ਨ ਨੂੰ 20 ਸਾਲਾਂ 'ਚ ਹੈਂਡਲ ਕੀਤਾ, ਉਹ ਸਾਡੀ ਇਸ ਕਿਸਮ ਦੀ ਸਲਾਹ ਦੇ ਮੁਤਾਜ ਨਹੀਂ ਨੇ। ਲੇਕਿਨ ਇਸ ਸਾਰੇ 'ਚੋਂ ਇੱਕ ਪਾਰਟ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਜੁਮੇ ਦੀ ਨਮਾਜ਼ ਤੋਂ ਬਾਅਦ ਇਹ ਸੀ ਕਿ ਵੀ ਉਹ ਜਿਹੜੇ ਨੇ ਅਨਾਉਂਸ ਕਰਨਗੇ ਆਪਣੀ ਹਕੂਮਤ, ਲੇਕਿਨ ਉਹਨਾਂ ਨੇ ਇੱਕ ਦਿਨ ਲਈ ਹੋਰ ਇਹਨੂੰ ਪੋਸਟਪਨ ਕਰ ਦਿੱਤਾ ਹੈ। ਸੈਚਰਡੇ ਤੱਕ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ। ਲੇਕਿਨ ਇੱਕ ਗੱਲ ਜਿਹੜੀ ਬੜੀ ਕਲੀਅਰਲੀ ਆ ਰਹੀ ਹੈ, ਜਦੋਂ ਤਰਜ਼ੇ ਹਕੂਮਤ ਦੀ ਗੱਲ ਹੁੰਦੀ ਹੈ ਔਰ ਬਾਰ-ਬਾਰ ਵੈਸਟਰਨ ਮੀਡੀਆ ਜਾਂ ਇਹਨਾਂ ਦੇ ਜਿਹੜੇ ਇੰਟਰਲੋਕੂਟਰ ਉਹ ਤਾਂ ਇਹੀ ਸਟ੍ਰੈਸ ਕਰ ਰਹੇ ਸੀ ਕਿ ਜੀ ਇਨਕਲੂਸਿਵ ਗਵਰਨਮੈਂਟ। ਇਨਕਲੂਸਿਵ ਦਾ ਤਾਂ ਇਹੀ ਹੁੰਦਾ ਨਾ ਕਿ ਵੀ ਤੁਸੀਂ ਚੂੰ ਦਾ ਮੁਰੱਬਾ ਪਾਓ। ਮੁਰੱਬੇ ਦਾ ਇਹ ਹੈ ਜੀ 60% ਤਾਲਿਬਾਨ ਦੇ, ਇੰਨੇ ਕੁ ਅਸ਼ਰਫ ਗਨੀ ਦੇ ਰੱਖ ਲਓ, ਇੰਨੇ ਕੁ ਤਾਜ਼ਕ ਰੱਖ ਲਓ, ਇੰਨੇ ਕੁ ਜਿਹੜੇ ਨੇ ਉਹ ਹਜ਼ਾਰੇ ਰੱਖ ਲਓ। ਪਰ ਤਾਲਿਬਾਨ ਨੇ ਇੱਕ ਗੱਲ ਤਾਂ ਕਲੀਅਰ ਕਰਤੀ ਵੀ ਪਿਛਲੇ ਰਜੀਮ ਵਾਲਾ ਕੋਈ ਨਹੀਂ ਹੋਏਗਾ। ਔਰ ਸੈਕੰਡਲੀ ਜਿਹੜਾ ਮਾਡਲ ਉੱਭਰ ਰਿਹਾ ਹੈ ਹੁਣ ਤੱਕ ਉਹ ਈਰਾਨ ਮਾਡਲ ਲੱਗਦਾ ਹੈ, ਕਿਉਂਕਿ ਈਰਾਨ ਦੇ ਵਿੱਚ ਵੀ ਡੈਮੋਕ੍ਰੇਸੀ ਤਾਂ ਉੱਥੇ ਵੀ, ਕਿਉਂਕਿ ਇਹ ਵੀ ਇੱਕ ਮੈਂ ਤਾਂ ਕਿਉਂਕਿ ਇਸਲਾਮਿਕ ਸਕਾਲਰ ਬਿਹਤਰ ਜਾਣਦੇ ਨੇ ਕਿ ਭਾਈ ਕਿਹੜਾ ਮਾਡਲ ਜੇ ਈਵਨ ਇਸਲਾਮਿਕ ਸਟੇਟ ਮਾਡਲ ਵੀ ਕੀ ਹੋ ਸਕਦਾ ਹੈ। 1400 ਸਾਲ ਦੀ ਹਿਸਟਰੀ ਹੈ, ਲੰਬਾ ਵਕਤ। ਤਾਂ ਫਿਰ ਬਾਦਸ਼ਾਹ ਤੇ ਰਜੀਮ ਔਰ ਆਪਣੇ ਕਿਸਮ ਦੇ ਜਿਹੜੇ ਬਾਦਸ਼ਾਹ ਬਣ ਜਾਂਦੇ ਸੀ, ਉਹ ਆਪਣੇ ਆਪ ਨੂੰ ਖਲੀਫਾ ਵੀ ਡਿਕਲੇਅਰ ਕਰ ਲੈਂਦੇ ਸੀ। ਆਟੋਮੈਨ ਅੰਪਾਇਰ ਦਾ ਅਸੀਂ ਦੇਖਿਆ, ਜਾਂ ਅਮੀਰੁਲ ਮੋਮਨੀਨ ਵੀ ਬਣ ਜਾਂਦੇ ਸੀ। ਸੋ ਕਿਸ ਪੀਰੀਅਡ 'ਚ ਕਿੱਥੇ ਇਸਲਾਮਿਕ ਸਟੇਟ ਦਾ ਕਨਸੈਪਟ ਪ੍ਰੋਪਰਲੀ ਇੰਪਲੀਮੈਂਟ ਹੋਇਆ ਉਹਨਾਂ ਦੇ ਸਕਾਲਰ ਹੀ ਸਮਝਦੇ ਨੇ। ਲੇਕਿਨ ਜਿਵੇਂ ਈਰਾਨ ਦੇ ਵਿੱਚ ਇੱਕ ਹਾਈਐਸਟ ਅਥਾਰਟੀ ਅਲਟੀਮੇਟਲੀ, ਕਿਉਂਕਿ ਇਸਲਾਮ 'ਚ ਵੀ ਜਦੋਂ ਮਜ਼ਹਬ ਔਰ ਸਿਆਸਤ ਦੇ ਇਕੱਠੇ ਹੋਣ ਦੀ ਗੱਲ ਹੁੰਦੀ ਹੈ ਤੇ ਜ਼ਾਹਰ ਹੈ ਕਿ ਵੀ ਇੱਕ ਜਿਹੜਾ ਹੈਡ ਹੈ ਉਹ ਇੱਕ ਜਿਹੜਾ ਵਾਚ ਪਰਸਨ ਦੇ ਤੌਰ ਤੇ ਹੋਏਗਾ ਕਿ ਜਿਸ ਨੂੰ ਤੁਸੀਂ ਕੋਈ ਉਹ ਸਦਰ ਜਾਂ ਦੂਸਰਾ ਨਾਂ ਤਾਂ ਨਹੀਂ ਦਿੰਦੇ, ਪਤਾ ਨਹੀਂ ਕੀ ਨਾਂ ਦੇਣਗੇ। ਲੇਕਿਨ ਈਰਾਨ ਦੀ ਤਰਜ਼ ਔਰ ਇਹ ਇਸ ਗੱਲ ਦਾ ਹੈ ਕਿ ਇਹ ਸਾਰੇ ਨੂੰ ਜਿਨ੍ਹਾਂ ਨੇ ਤਾਲਿਬਾਨ ਨੂੰ ਕੋ-ਫਾਊਂਡ ਕੀਤਾ, ਮੁੱਲਾ ਬਰਾਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹ ਇਸ ਤਾਲਿਬਾਨ ਗਵਰਨਮੈਂਟ ਦੇ ਸੈੱਟ ਨੂੰ ਹੈਡ ਕਰਨਗੇ। ਇੰਨੀਆਂ ਖਬਰਾਂ ਨੇ, ਬਾਕੀ ਤਾਂ ਡੀਟੇਲ 'ਚ ਇਸ ਬਾਰੇ ਜਿਹੜਾ ਜੋ ਵੀ ਆਏਗਾ ਅਸੀਂ ਮੰਡੇ ਦੇ ਪ੍ਰੋਗਰਾਮ 'ਚ ਡਿਸਕਸ ਕਰਾਂਗੇ। ਪਰ ਜਿਵੇਂ ਅਸੀਂ ਇਸ ਸੈਗਮੈਂਟ ਦੇ ਵਿੱਚ ਕਿਹਾ ਵੀ ਇਹ ਚਰਚਾ ਤਾਂ ਸਾਰਿਆਂ ਦੀਆਂ ਅੱਖਾਂ ਲੱਗੀਆਂ, ਪੈਸੇ ਵੀ ਬਲੌਕ ਕਰ ਲਏ, IMF ਨੇ ਵੀ
ਵਰਲਡ ਬੈਂਕ ਨੇ ਵੀ ਕਿ ਇਹ ਹੋਏਗਾ, ਵਿਮਨ ਇਨਕਲੂਸਿਵ ਹੋਏਗਾ ਕਿ ਨਹੀਂ ਹੋਏਗਾ ਦੂਜਾ, ਪਰ ਉੱਥੇ ਪੈਸੇ ਤੁਸੀਂ ਖਿੱਚ ਲਏ ਨੇ, ਗਰਾਊਂਡ ਦੇ ਉੱਤੇ ਹਾਲਤ ਕੀ ਹੈ। ਔਰ ਮੈਂ ਸਮਝਦਾ ਵੀ ਬੇਸ਼ੱਕ ਯੂਨਾਈਟਿਡ ਨੇਸ਼ਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਸ ਨੂੰ ਮੈਂ ਹੀ ਜਿਹੜਾ ਅਕਸਰ ਗਟਲੈਸ, ਟੁੱਥਲੈਸ, ਸਪਾਈਨਲੈਸ ਆਰਗੇਨਾਈਜੇਸ਼ਨ ਕਹਿੰਦਾ, ਪਰ ਇੱਕ ਕ੍ਰੈਡਿਟ ਜ਼ਰੂਰ ਜਾਂਦਾ ਹੈ ਪੋਲੀਟੀਕਲੀ ਤਾਂ, ਕਿਉਂਕਿ UN ਦੀ ਆਪਣੀ ਫੌਜ ਨਹੀਂ ਹੈ, ਉਹਨੂੰ ਉਹੀ ਚਲਾਉਂਦੇ ਨੇ ਜਿਹੜੇ ਪੈਸੇ ਦਿੰਦੇ ਨੇ। ਪਰ ਜਦੋਂ ਹਿਊਮੈਨਿਟੇਰੀਅਨ ਕ੍ਰਾਈਸਿਸ ਆਉਂਦਾ ਹੈ ਔਰ ਖਾਸ ਤੌਰ ਤੇ ਭੁੱਖਮਰੀ, ਫੂਡ, ਜਿਹੜੇ UN ਦੀਆਂ ਸੰਸਥਾਵਾਂ ਉਹਨਾਂ ਨਾਲ ਜੁੜੀਆਂ NGOs, ਇਸ ਫੀਲਡ 'ਚ ਇਹਨਾਂ ਦਾ ਰਿਮਾਰਕੇਬਲ ਕੰਮ ਹੈ। ਔਰ ਹੁਣ ਵੀ ਜਿਹੜਾ ਲਾਲ ਝੰਡਾ ਖੜਾ ਕੀਤਾ ਹੈ ਕਿ ਭਾਈ ਅਫਗਾਨਿਸਤਾਨ ਦੇ ਵਿੱਚ ਜਿਹੜਾ ਫੂਡ ਕ੍ਰਾਈਸਿਸ ਕਿੰਨਾ ਵੱਡਾ ਹੈ, ਉਹ ਉਹਨਾਂ ਨੇ ਕੀਤਾ ਹੈ, ਯੂਨਾਈਟਿਡ ਨੇਸ਼ਨਸ ਨੇ। ਔਰ ਅੱਜ ਉਹਨਾਂ ਦੀ ਇਸ ਦੇ ਉੱਤੇ ਸਟੇਟਮੈਂਟ ਹੈ ਕਿ ਯੂਨਾਈਟਿਡ ਨੇਸ਼ਨਸ ਫੂਡ ਸਟਾਕ ਪਾਇਲਸ ਇਨ ਅਫਗਾਨਿਸਤਾਨ could run out this month and there is a critical need for $200 million to provide food to the most vulnerable, a senior UN official has warned। ਹੁਣ ਵੀ ਜਿਹੜਾ ਉੱਥੇ ਫੂਡ ਚੇਨ ਜਿਹੜੀ ਹੈ ਉਹਦੇ ਥੱਲੇ ਯੂਨਾਈਟਿਡ ਨੇਸ਼ਨਸ ਬਹੁਤ ਉਹਨਾਂ ਦੀਆਂ ਸੰਸਥਾਵਾਂ ਬੜੀ ਡੈਡੀਕੇਸ਼ਨ ਦੇ ਨਾਲ, ਹਾਲਾਂ ਉਹਨਾਂ ਨੂੰ ਵੀ ਅਟੈਕ ਉਹਨਾਂ ਤੇ ਵੀ ਹੋਏ ਵਕਤਨ ਬਾ ਵਕਤਨ, ਲੇਕਿਨ ਉਹਨਾਂ ਨੇ ਕਿਹਾ ਜੀ ਇਸ ਵੇਲੇ ਸਾਡੇ ਕੋਲ ਸਿਰਫ ਇਸ ਮੰਥ ਐਂਡ ਤੱਕ ਦਾ ਫੂਡ ਸਟਾਕ ਹੈ, $200 ਮਿਲੀਅਨ ਜਿਹੜਾ ਸਾਨੂੰ ਚਾਹੀਦਾ ਜੇ ਅਸੀਂ ਇਸ ਨੂੰ ਕੰਟੀਨਿਊ ਕਰਨਾ। ਫਿਰ ਉਹਨਾਂ ਨੇ ਜਿਹੜੇ ਡਿਪਟੀ ਸਪੈਸ਼ਲ ਰਿਪਰੈਜ਼ੈਂਟੇਟਿਵ ਨੇ ਹਿਊਮੈਨਿਟੇਰੀਅਨ ਜਿਹੜੇ ਕੋਆਰਡੀਨੇਟਰ ਅਫਗਾਨਿਸਤਾਨ ਦੇ ਰਾਮਿਜ਼ ਅਲਕਬਾਰੋ said at least 1/3 of country's population currently is not sure that they will have a meal every day or not। ਇਹਦਾ ਮਤਲਬ ਹੈ 1/3, ਜੇ ਅਸੀਂ close to 40 ਮਿਲੀਅਨ ਲੋਕਾਂ ਦੀ ਗੱਲ ਕਰ ਰਹੇ ਤੇ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੇ 13 ਮਿਲੀਅਨ ਦੇ ਲਗਭਗ ਲੋਕ, ਉਹਨਾਂ ਨੂੰ ਇਹ ਨਹੀਂ ਹੈ ਯਕੀਨੀ ਕਿ ਵੀ ਉਹਨਾਂ ਨੂੰ ਇੱਕ ਟਾਈਮ ਦਾ ਖਾਣਾ ਵੀ ਮਿਲੇਗਾ ਕਿ ਨਹੀਂ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ, ਵਰਲਡ ਫੂਡ ਪ੍ਰੋਗਰਾਮ ਹੈ, ਬਿਲਕੁਲ ਆਊਟ ਆਫ ਸਟਾਕ ਹੋ ਰਿਹਾ। ਔਰ ਇਸ ਦੇ ਨਾਲ ਹੀ ਅਸੀਂ ਤਾਂ ਇਹੀ ਕਵਾਂਗੇ, ਹਾਲਾਂ ਇਹ ਠੀਕ ਹੈ ਕਿ ਇਸ ਵੇਲੇ ਜਿਵੇਂ ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਕਤਾਰ ਔਰ ਟਰਕੀ ਉਹ ਕਾਬੁਲ ਦੇ ਵਿੱਚ ਟੈਕਨੀਕਲ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ, ਕਾਬੁਲ 에ਅਰਪੋਰਟ ਨੂੰ ਫੰਕਸ਼ਨਲ ਕੀਤਾ ਜਾਏ। ਲੇਕਿਨ ਇੱਕ ਚੰਗੀ ਖਬਰ ਇਹ ਵੀ ਹੈ ਕਿ ਵੀ ਜਿਹੜੇ ਦੂਸਰੇ 에ਅਰਪੋਰਟ ਨੇ, ਕੰਧਾਰ ਦਾ ਹੋਏ, ਜਲਾਲਾਬਾਦ ਹੋਏ, ਮਜ਼ਾਰੇ ਸ਼ਰੀਫ ਹੋਏ, ਉਹ ਆਪਰੇਸ਼ਨਲ ਨੇ। ਸੋ ਇਸ ਦਾ ਮਤਲਬ ਇਹ ਹੈ ਕਿ ਵੀ ਜਿਹੜਾ ਕੋਈ ਵੀ ਇਸ ਵੇਲੇ ਹਿਊਮੈਨਿਟੇਰੀਅਨ ਕ੍ਰਾਈਸਿਸ ਦੀ ਗੱਲ UN ਨੇ ਕੀਤੀ ਹੈ, ਸਾਰੇ ਇਸ ਦੇ ਉੱਤੇ ਰਿਸਪੌਂਡ ਕਰਨਗੇ। ਔਰ ਅਸੀਂ ਸਮਝਦੇ ਹਾਂ ਵੀ ਇਹ ਸਭ ਤੋਂ ਅਹਿਮ ਹੈ। ਔਰ ਬਾਕੀ ਆਉਣ ਵਾਲੇ ਦਿਨਾਂ 'ਚ ਜੋ ਡਿਵੈਲਪਮੈਂਟਸ ਹੋਣਗੀਆਂ ਉਹਨਾਂ ਨੂੰ ਅਸੀਂ ਡਿਸਕਸ ਕਰਾਂਗੇ। ਬਿਲਕੁਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਦਦ ਕਰੋ। ਤੁਸੀਂ ਮਾਈਕ ਸਹਾਇਤਾ ਜਿਹੜੀ ਆਪਣੀ ਹੈ ਉਹ ਸਾਨੂੰ ਭੇਜ ਸਕਦੇ ਹੋ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ 9 ਮਹੀਨੇ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਇਹ ਦਰਜਾ ਐਵੇਂ ਨਹੀਂ ਮਿਲਿਆ। ਇਹ ਦਰਜਾ ਹਾਸਲ ਕਰਨ ਲਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਈ ਆ। 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਈ। ਹਜ਼ਾਰਾਂ ਕਰੋੜ ਰੁਪਏ ਇਸ ਅੰਦੋਲਨ ਦੀ ਭੇਟ ਚੜਾਉਣੇ ਪਏ। ਜਿਹੜਾ ਕੀਮਤੀ ਸਮਾਂ ਤੇ ਸ਼ਕਤੀ ਖੇਤੀ ਉਤਪਾਦਨ ਵਿੱਚ ਕਿਸਾਨਾਂ ਨੇ ਲਾਉਣਾ ਸੀ, ਉਹ ਮੋਦੀ ਸਰਕਾਰ ਵਿਰੁੱਧ ਲੜਦਿਆਂ ਹੋਇਆਂ ਇਸ ਸੰਘਰਸ਼ ਦੇ ਵਿੱਚ ਲਾਇਆ, ਤਾਂ ਜਾ ਕੇ ਵਿਸ਼ਵ ਦੇ ਇਤਿਹਾਸ ਵਿੱਚ ਕਿਸਾਨ ਅੰਦੋਲਨ ਨੂੰ ਇਹ ਦਰਜਾ ਹਾਸਲ ਹੋਇਆ ਹੈ। ਅੰਦੋਲਨ ਵਿੱਚ ਜਾਨਾਂ ਵਾਰਨ ਵਾਲੇ ਕਿਸਾਨ ਯੋਧਿਆਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਕਿਸਾਨ ਯੋਧਿਆਂ ਦੀ ਦਾਸਤਾਨ ਦਾ ਪ੍ਰਸਾਰਣ 1 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ TV YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ
+1 917 225 2798 ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਵਿਸ਼ੇ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੈਂਟਾਗਨ ਨੇ ਸਾਬਕਾ ਅਫਗਾਨ ਪ੍ਰੈਜ਼ੀਡੈਂਟ ਅਸ਼ਰਫ ਗਨੀ ਦੇ ਇਸ ਇਲਜ਼ਾਮ ਨੂੰ ਨਕਾਰਿਆ ਹੈ ਕਿ ਕਾਬਲ ਫਤਹ ਕਰਨ ਵਿੱਚ 10 ਤੋਂ 15,000 ਪਾਕਿਸਤਾਨੀ ਮਿਲੀਟੈਂਟਸ ਨੇ ਤਾਲਿਬਾਨ ਦੀ ਮਦਦ ਕੀਤੀ। ਪਰ ਦੂਸਰੇ ਪਾਸੇ ਰਿਪਬਲਿਕਨ ਪਾਰਟੀ ਦੇ ਕੁਝ ਅਹੁਦੇਦਾਰਾਂ ਵੱਲੋਂ ਪਾਕਿਸਤਾਨ ਦੇ ਖਿਲਾਫ ਤਿੱਖੀ ਵਿਰੋਧ ਲਾਈਨ ਲਈ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਅਫਗਾਨਿਸਤਾਨ ਦਾ ਇਸ਼ੂ ਇੰਟਰਨੈਸ਼ਨਲ ਫੋਕਸ ਬਣਿਆ ਹੋਇਆ ਹੈ, ਅੱਛਾ, ਪਰ ਸਾਡੇ ਖਿੱਤੇ ਨਾਲ ਸੰਬੰਧ ਹੋਣ ਕਰਕੇ ਔਰ ਖਾਸ ਤੌਰ ਤੇ ਇੰਡੀਆ, ਕਿਉਂਕਿ ਇਹ ਸਾਰੇ ਗਰਾਊਂਡ ਚੋਂ ਹੀ ਬਾਹਰ ਹੋ ਗਿਆ ਔਰ ਉਸ ਸਾਰੇ 'ਚ ਉਹ ਵੀ ਆਪਣੀ ਪੋਜੀਸ਼ਨ ਨੂੰ ਵਾਪਸ ਕੋਈ ਨਾ ਕੋਈ ਚੋਰ ਦਰਵਾਜ਼ਾ ਜਾਂ ਚੋਰ ਮੋਰੀ, ਦਰਵਾਜ਼ਾ ਤਾਂ ਨਹੀਂ ਹੁਣ ਅਜੇ ਖੁੱਲ੍ਹਣਾ, ਚੋਰ ਮੋਰੀ ਲੱਭ ਰਿਹਾ ਕਿ ਉਹ ਕਿਵੇਂ ਵਿੱਚ ਵੜੇ। ਔਰ ਜਿਵੇਂ ਉਹਨਾਂ ਦਾ ਹਰਸ਼ਵਰਧਨ ਸ਼੍ਰਿੰਗਲਾ ਇੱਥੇ ਆਇਆ ਹੋਇਆ ਹੈ ਅਮਰੀਕਾ ਦੇ ਨਾਲ, ਕੁਛ ਨਾ ਕੁਛ ਜਿਹੜਾ ਹੈ ਜਿਹਨੂੰ ਇਹ ਕਹਿੰਦੇ ਨੇ ਵੀ ਕੁਛ ਨਾ ਕੁਛ ਚੱਲ ਰਿਹਾ ਪਰਦੇ ਦੇ ਪਿੱਛੇ ਕਿ ਵੀ ਇਹਨਾਂ ਨੇ ਕੀ ਕਰਨਾ ਹੈ। ਲੇਕਿਨ ਇੱਕ ਪਾਰਟ ਜਿਹੜਾ ਇਹਨਾਂ ਦਾ ਭਗੌੜਾ ਪ੍ਰੈਜ਼ੀਡੈਂਟ ਅਸ਼ਰਫ ਗਨੀ, ਜਿਸ ਦੇ ਉੱਤੇ ਹੈਵੀਲੀ ਇਨਵੈਸਟ ਕੀਤਾ ਇੰਡੀਆ ਨੇ ਔਰ ਹੁਣ ਭਗੌੜਾ ਹੋ ਕੇ ਉਹ ਆਬੂ ਧਾਬੀ 'ਚ ਬੈਠਾ ਹੈ, ਉਸ ਦੀ ਇੱਕ ਸਟੇਟਮੈਂਟ ਜਿਹੜੀ ਉਹਨੇ ਇੱਕ ਅੱਧੇ ਹੋਰ ਆਪਣੇ ਉੱਥੋਂ ਭੱਜਣ ਤੋਂ ਬਾਅਦ ਇੰਟਰਵਿਊ 'ਚ ਵੀ ਜਿਹਨੂੰ ਉਹਨੇ ਜਸਟੀਫਾਈ ਕੀਤਾ, ਉਹਨੇ ਇਹ ਕਿਹਾ ਸੀ ਕਿ ਜੀ 15 ਤੋਂ 20,000 ਜਦੋਂ ਉਹਨੂੰ ਪੁੱਛਿਆ ਗਿਆ ਕਿ ਜੀ ਇਹ ਕਾਬਲ ਜਿਹਨੂੰ ਤੁਸੀਂ ਜਿਹੜਾ ਉਹ ਕਹਿੰਦੇ ਸੀ ਜੀ ਕਿ ਇਟਸ ਨਾਟ ਈਜ਼ੀ, ਅਸੀਂ ਡਿਫੈਂਡ ਕਰਾਂਗੇ ਔਰ ਅਸੀਂ ਸਾਲਾਂ ਬੱਧੀ ਤੇ ਲੰਬਾ ਤੇ ਇਹ ਉਹ, ਕਿ ਵੀ ਇਹ ਤਾਂ ਜਿਹੜਾ ਉਹ ਹਫਤੇ ਦੇ ਵਿੱਚ ਕਾਬਲ ਉਹਨਾਂ ਦੇ ਪੈਰਾਂ 'ਚ ਆ ਗਿਆ ਬਾਕੀ ਇਲਾਕਾ ਫਤਿਹ ਹੋਣ ਤੋਂ ਬਾਅਦ। ਤੇ ਉਹਨੇ ਇਹ ਕਿਹਾ ਕਿ ਜੀ ਇਹ 15 ਤੋਂ 20,000 ਜਿਹੜੇ ਪਾਕਿਸਤਾਨੀ ਨੇ ਉਹਨਾਂ ਨੇ ਜੁਆਇਨ ਕੀਤਾ, ਉਹ ਅਕ੍ਰੋਸ ਦਾ ਬਾਰਡਰ ਆਇਆ ਔਰ ਕਾਬਲ ਫਤਿਹ ਦੇ ਵਿੱਚ ਵੀ ਉਹਨਾਂ ਦਾ ਵੱਡਾ ਰੋਲ ਹੈ। ਬਾਕੀ ਤਾਂ ਇਲਜ਼ਾਮ ਤਰਾਸ਼ੀਆਂ ਉਹ ਕਰਦਾ ਹੀ ਹੈ। ਹੁਣ ਇੱਕ ਪਾਸੇ ਜਦੋਂ ਅਸੀਂ ਭਾਰਤ ਦੇ ਮੀਡੀਆ ਜਾਂ ਦੂਸਰੇ 'ਚ ਦੇਖਦੇ ਹਾਂ ਕਿ ਉੱਥੇ ਕੀ ਚੱਲ ਰਿਹਾ ਔਰ ਅਸੀਂ ਡਿਸਕਸ ਕਰਾਂਗੇ ਕਿ ਉਹ ਸਾਰਾ ਭਾਂਡਾ ਅਮਰੀਕਾ ਦੇ ਸਿਰ ਭੰਨ ਰਹੇ ਨੇ ਕਿ ਅਮਰੀਕਾ ਨੇ ਧੋਖਾ ਦਿੱਤਾ ਔਰ ਉਹਨਾਂ 'ਚੋਂ ਕੁਛ ਤਾਂ ਭਾਰਤ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਜਿਵੇਂ ਇਹਨਾਂ ਦੇ ਪਿੱਛੇ ਲੱਗ ਗਏ ਹੋ ਅੱਖਾਂ ਬੰਦ ਕਰਕੇ, ਦੇਖ ਲਓ ਉੱਥੇ ਤੁਹਾਡਾ ਕੀ ਹਾਲ ਕੀਤਾ ਵੀ ਤੁਹਾਨੂੰ ਉਹਨਾਂ ਨੇ ਜਾਣ ਲੱਗੇ। ਇੱਕ ਹੁੰਦਾ ਪੁੱਛਣਾ, ਇੱਕ ਹੁੰਦਾ ਦੱਸਣਾ। ਪੁੱਛਣਾ ਤਾਂ ਕੀ ਉਹਨਾਂ ਤੁਹਾਨੂੰ ਦੱਸਿਆ ਵੀ ਨਹੀਂ ਹੈ ਔਰ ਤੁਹਾਡੇ ਪੱਲੇ ਕੁਛ ਨਹੀਂ ਹੈ। ਸੋ ਉਹਦੇ ਤੇ ਅਸੀਂ ਗੱਲ ਅੱਡ ਕਰਾਂਗੇ ਕਿ ਵੀ ਉਹ ਕੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਭਾਰਤੀ, ਕਿਉਂਕਿ ਜਿਹੜੀ ਮੀਡੀਆ 'ਚ ਵੀ ਸਟੋਰੀਜ਼ ਪਲਾਂਟ ਕੀਤੀਆਂ ਜਾਂਦੀਆਂ ਉਹ ਹੁਣ ਪਤਾ ਲੱਗ ਜਾਂਦਾ, ਤੁਸੀਂ ਇੰਨਾ ਕੁ ਪੀਰੀਅਡ ਜਦੋਂ ਅੱਧੀ ਸਦੀ ਹੋ ਗਈ ਸਾਨੂੰ ਇਸ ਪਾਸੇ ਆਇਆ ਤਾਂ ਇੱਕ ਉਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਨੋਜ਼ ਫॉर ਨਿਊਜ਼, ਵੀ ਤੁਸੀਂ ਜਿਹੜਾ ਨਾ ਉਹ ਨੱਕ ਨਾਲ ਸੂੰਘ ਕੇ ਦੇਖ ਲੈਂਦੇ ਹੋ ਵੀ ਇੱਥੋਂ ਕਿਹਦੀ ਖੁਸ਼ਬੂ ਆ ਰਹੀ ਹੈ ਤੇ ਕਿਹਦੀ ਬਦਬੂ ਆ ਰਹੀ ਹੈ। ਸੋ ਹੁਣ ਉਹਨਾਂ ਨੇ ਇੱਕ ਇਸ਼ੂ ਜਿਹੜਾ ਮੀਡੀਆ 'ਚ ਬੜਾ ਤੇਜ਼ੀ ਨਾਲ ਉਹ ਡਿਸਕਸ ਕਰ ਰਹੇ ਨੇ ਕਿ ਇੰਡੀਆ ਵਾਚਿਸ ਕੀਨਲੀ ਐਜ਼ ਤਾਲਿਬਾਨ ਪਾਕਿਸਤਾਨ ਟਾਈਜ਼ ਰਿਮੇਨ ਇਨ ਫੋਕਸ। ਹੁਣ ਉਹ ਇਹ ਦੇਖ ਰਹੇ ਨੇ ਕਿ ਵੀ ਤਾਲਿਬਾਨ ਔਰ ਪਾਕਿਸਤਾਨ ਦੇ ਵਿਚਕਾਰ ਕਿਹੜੀ ਫਿਸ਼ਰ ਲਾਈਨ ਜਿਹੜੀ ਹੈ ਉਸ ਨੂੰ ਪ੍ਰਮੋਟ ਕੀਤਾ ਜਾ ਸਕਦਾ, ਉਹਨੂੰ ਖੜਾ ਕੀਤਾ ਜਾ ਸਕਦਾ, ਜਾਂ ਉਹਨੂੰ ਇਮੇਜਿਨ ਕਾਲਪਨਿਕ ਬਣਾ ਕੇ ਤੁਸੀਂ ਬਾਰ-ਬਾਰ ਥਰੋ ਕਰੋ ਕਿ ਜੀ ਇਹ ਤਾਲਿਬਾਨ ਹੁਣ। ਔਰ ਉਹਨਾਂ ਨੇ ਖਾਸ ਤੌਰ ਤੇ ਜਿਹੜੀ ਉਹਨਾਂ ਦੇ ਉਸ ਦੋਹਾ ਦੇ ਵਿੱਚ ਮੀਟਿੰਗ ਉਹਨਾਂ ਦੇ ਮਿਸ਼ਰਾ ਨਾਲ ਹੋਈ, ਐਂਬੈਸਡਰ ਨਾਲ, ਤਾਲਿਬਾਨ ਦੇ ਪੋਲੀਟੀਕਲ ਆਫਿਸ ਦੇ ਇੰਚਾਰਜ ਦੀ, ਉਸ ਤੋਂ ਬਾਅਦ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਦੇਖੋ ਤਾਲਿਬਾਨ ਹੁਣ ਆਪਣੀ ਇੰਡੀਪੈਂਡੈਂਟ ਪਾਲਿਸੀ ਰੱਖਣਗੇ, ਉਹ ਪਾਕਿਸਤਾਨ। ਹੁਣ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵੀ ਇਹ ਖੱਬੇ ਜਾਣ ਕਿ ਸੱਜੇ ਜਾਣ। ਕਦੇ ਤਾਂ ਇੰਟਰਨੈਸ਼ਨਲ ਫੋਰਮ ਤੇ ਤਾਂ ਇਹ ਕਹਿੰਦੇ ਨੇ ਜੀ ਕਿ ਰੈਜ਼ੋਲੂਸ਼ਨ ਕਰਵਾਇਆ ਇਹਨਾਂ ਨੇ ਕਿ ਜੀ ਇਹ ਕਰੋ ਕਿ ਅਫਗਾਨਿਸਤਾਨ ਦੀ ਜ਼ਮੀਨ ਜਿਹੜੀ ਹੈ ਕਿਸੇ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਨਾਲ ਲਈ ਨਾ ਵਰਤੀ। ਹੁਣ ਕਿਹੜਾ ਮੁਲਕ ਹੈ ਉਹ? ਭਾਰਤ ਆਪਣੇ ਆਪ ਨੂੰ ਜਦੋਂ ਲਸ਼ਕਰੇ ਤੌਇਬਾ ਜਾਂ ਜੈਸ਼-ਏ ਮੁਹੰਮਦ ਦਾ ਨਾਂ ਲੈਂਦਾ। ਪਰ ਦੂਸਰੇ ਪਾਸੇ ਇਹ ਥਾਟ ਥਰੋ ਕਰ ਰਹੇ ਨੇ
ਕਿ ਇਹ ਤਾਲਿਬਾਨ ਜਿਹੜੇ ਨੇ ਇਹ ਹੁਣ ਜਦੋਂ ਤਗੜੇ ਹੋ ਗਏ, ਇਹਨਾਂ ਦੇ ਕੋਲ ਹਥਿਆਰ ਵੀ ਬਹੁਤ ਵਧੀਆ ਅਮਰੀਕਾ ਦੇ ਛੱਡੇ ਹੋਏ ਆ ਗਏ, ਜਿਹੜੇ ਹਥਿਆਰ ਕਈ ਪਾਕਿਸਤਾਨ ਕੋਲ ਵੀ ਨਹੀਂ। ਹੁਣ ਉਹ ਡਿਊਰੈਂਟ ਲਾਈਨ ਦੇ ਉੱਤੇ ਜਿਹੜਾ ਉਹ ਝਗੜਾ ਕਰਨਗੇ, ਉਹਨਾਂ ਨੇ ਉਹ ਤਾਂ ਮੰਨਦੇ ਹੀ ਨਹੀਂ ਹੈ। ਉਹ ਤਾਂ 96 ਵਾਲਿਆਂ ਨੇ ਵੀ ਹੁਣ ਇਸ ਕਿਸਮ ਦਾ ਪ੍ਰੋਪੇਗੈਂਡਾ ਜਿਹੜਾ ਚੱਲ ਰਿਹਾ। ਔਰ ਇਸ ਇੱਕ ਗੱਲੋਂ ਜਦੋਂ ਅਸੀਂ ਇਹ ਕਿਹਾ ਕਿ ਵੀ ਅਮਰੀਕਾ ਨੇ, ਮੈਂ ਸਮਝਦਾ ਕਿ ਪ੍ਰੈਗਮੈਟਿਕ ਅਪਰੋਚ ਰੱਖੀ ਅਫਗਾਨਿਸਤਾਨ ਦੇ ਮੁੱਦੇ ਤੇ, ਇਹ ਗੱਲ ਟਰੰਪ ਨੂੰ ਵੀ, ਟਰੰਪ ਭਾਵੇਂ ਉਹ ਬਾਹਰੋਂ ਜਿੰਨਾ ਮਰਜ਼ੀ ਕਹੀ ਜਾਂਦਾ ਮੋਦੀ ਮਾਈ ਫਰੈਂਡ ਐਂਡ ਯੂ ਸਪੀਕ ਗੁੱਡ ਇੰਗਲਿਸ਼, ਉਹ ਜਦੋਂ ਅਮਰੀਕਨਾਂ ਨੇ ਜੋਕ ਕਰਨਾ ਹੋਏ ਨਾ ਕਿਸੇ ਨੂੰ ਤਾਂ ਕੋਈ ਕਰਨ, ਓ ਯੂਰ ਇੰਗਲਿਸ਼ ਇਜ਼ ਸੋ ਗੁੱਡ, ਐਂਡ ਜਿਹੜਾ ਕੋਈ ਸ਼ੈਬਲੀ ਡਰੈਸਡ ਹੋਏ, ਓ ਯੂ ਲੁੱਕ ਸਮਾਰਟ, ਇਹ ਅਮਰੀਕਨਾਂ ਦਾ ਇੱਕ ਵਿਅੰਗ ਕਰਨ ਦਾ ਤਰੀਕਾ ਹੈ। ਤੇ ਉਹ ਸੱਚਮੁੱਚ ਸਮਝਣ ਲੱਗ ਗਿਆ ਵੀ ਮੇਰੇ ਬਹੁਤ ਮੇਰਾ ਯਾਰ ਵੀ ਹੈ ਤੇ ਮੇਰੀ ਅੰਗਰੇਜ਼ੀ ਵੀ ਬਹੁਤ ਸੋਹਣੀ ਹੈ, ਉਹ ਵੀ ਅੱਗੋਂ ਮਾਈ ਫਰੈਂਡ ਕਰ ਬਾਰ-ਬਾਰ ਉਹਦੀ ਇੱਥੇ ਆ ਕੇ ਹਿਊਸਟਨ ਵੀ ਮੋਦੀ ਦੀ ਬਾਂਹ ਫੜ ਕੇ ਆਪ ਕੀ ਬਾਹਰ ਟਰੰਪ ਸਰਕਾਰ, ਉਹ ਸਮਝਦਾ ਸੀ ਇਹ ਕੋਈ ਉੱਥੇ ਯੂਪੀ ਬਿਹਾਰ ਦਾ ਚੋਣ ਜਲਸਾ ਹੈ ਨਹੀਂ। ਔਰ ਉਹਦੇ 'ਚ ਉਹ ਕਿਸੇ ਨੇ ਲਿਖਿਆ, ਸਾਡੇ ਵਿਊਅਰ ਨੇ, ਕਿ ਇਹਦੇ ਤੋਂ ਮਨਹੂਸ ਬੰਦਾ ਕੌਣ ਹੋ ਸਕਦਾ ਹੈ ਵੀ ਜਿਹਦਾ ਇਹਨੇ ਹੱਥ ਫੜਿਆ ਉਹਦੀ ਬੇੜੀ ਡੁੱਬੀ ਹੋਣੀ ਦੀ ਆਪਣੀ ਡੁੱਬਣ ਦੇ ਆ ਗਏ, ਜੱਫੀ ਪਾਈ। ਹਾਂ ਉਹ ਸਾਰਾ ਕੁਝ ਹੀ ਆ ਗਿਆ ਨਾ ਵਿੱਚ ਹੀ। ਔਰ ਉਹ ਤਾਂ ਚੱਲ ਹੀ ਰਿਹਾ ਵੈਸੇ। ਹੁਣ ਤਾਂ ਸਾਡੇ ਵਿਊਅਰ ਸਾਨੂੰ ਇਦਾਂ ਦੇ ਟਿਪਸ ਵੀ ਦਿੰਦੇ ਨੇ। ਇੱਕ ਵਿਊਅਰ ਨੇ ਟਿਪ ਦਿੱਤੀ ਹੈ ਕਿ ਜੀ ਹੁਣ ਗਾਂ ਤਾਂ ਮਾਤਾ ਬਣਾ ਹੀ ਦਿੱਤੀ ਹੈ ਤੇ ਭਾਰਤ ਹਿੰਦੂ ਰਾਸ਼ਟਰ ਬਣ ਗਿਆ, ਉਹਨਾਂ ਦਾ ਕੋਰਟ ਵੀ ਕਹਿੰਦਾ। ਹੁਣ ਕਹਿੰਦਾ ਇਹਨਾਂ ਨੂੰ ਕਹੋ ਵੀ ਆਪਣੀ ਨੈਸ਼ਨਲ ਡਰਿੰਕ ਵੀ ਅਨਾਉਂਸ ਕਰ ਦੇਣ, ਜਿਵੇਂ ਅਮਰੀਕਾ ਦੀ ਕਾਫੀ ਹੈ, ਬ੍ਰਿਟਨ ਦੀ ਚਾਹ ਹੈ, ਕਹਿੰਦਾ ਗਊ ਮੂਤਰ ਡਿਕਲੇਅਰ ਕਰ ਦੇ। ਹੁਣ ਜਾਂ ਤਾਂ ਉਧਰ ਹੀ ਰਹੇ ਨੇ ਵੀ ਜਿਹਨੂੰ ਬਰਬਾਦੀ ਦਾ ਰਸਤਾ ਕਹਿੰਦੇ ਨੇ। ਸੋ ਉਹ ਆਪਣੀ ਖੇਡ ਤੇ ਲੱਗੇ ਹੋਏ ਨੇ। ਔਰ ਉਸ ਪੀਰੀਅਡ 'ਚ ਇਹਦੇ ਬਾਵਜੂਦ ਕਿ ਟਰੰਪ ਬਾਹਰਲੇ ਉਹਨੇ ਜੋ ਵੀ ਖੇਖਣ ਕੀਤੇ ਹੋਣ ਮੋਦੀ ਨੂੰ ਸਪੋਰਟ ਕਰਨ ਦੇ ਲਈ, ਲੇਕਿਨ ਜਦੋਂ ਇਹ ਅਫਗਾਨਿਸਤਾਨ ਦਾ ਮੁੱਦਾ ਆਇਆ ਜਾਂ ਦੂਜਾ ਜਿਵੇਂ ਗੱਲਬਾਤ ਵੀ ਕੀਤੀ, ਔਰ ਦੂਜਾ ਬਾਈਡਨ ਨੇ ਤਾਂ ਉਸੇ ਨੂੰ ਹੀ ਫੋਲੋ ਕੀਤਾ। ਸੋ ਹੁਣ ਵੀ ਇਹਦੇ ਬਾਵਜੂਦ ਕਿ ਕੁਝ ਜਿਹੜੇ ਹੌਕਿਸ਼ ਕਿਸਮ ਦੇ ਜਾਂ ਰਿਪਬਲਿਕਨ ਜਿਹੜੇ ਬਿਲਕੁਲ ਟਰੰਪ ਦੇ ਨਾਲ ਜੁੜੇ ਹੋਏ ਸੀ, ਉਹਨਾਂ ਨੂੰ ਹੋਰ ਤਾਂ ਹੁਣ ਕੁਝ ਸੁਝਦਾ ਨਹੀਂ ਹੈ, ਕਿਉਂਕਿ ਟਰੰਪ ਖੁਦ ਵੀ ਇੰਨਾ ਕੁ ਲਿਬੜਦਾ ਜਾ ਰਿਹਾ ਕਈ ਪਾਸਿਓਂ ਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਹੁਣ ਉਹ ਬੜੇ ਹੌਕਿਸ਼ ਬਣੇ ਹੋਏ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਕਿ ਜੀ ਦੇਖੋ ਡਿਜ਼ਾਸਟਰ ਕਰਤਾ, ਇਹ ਵਿਦਡਰਾਅਲ ਜਿਹੜੀ ਹੈ ਸਮੂਥ ਨਹੀਂ ਹੋਈ। ਤੇ ਨਾਲ ਦੀ ਨਾਲ ਉਹੀ ਤਬਕਾ ਜਿਨ੍ਹਾਂ ਚੋਂ ਕੁਛ ਨਾ ਕੁਛ ਇੰਡੀਆ ਦੀ ਪੇਰੋਲ ਜੇ ਮੈਂ ਨਾ ਵੀ ਕਵਾਂ ਤੇ ਉਹਨਾਂ ਨੂੰ ਇਹ ਲੱਗਦਾ ਵੀ ਇੱਥੇ ਇਹਨਾਂ ਦੇ ਕੋਲ ਪੈਸੇ ਪੂਸੇ ਹੈਗੇ ਨੇ, ਉਹ ਇੱਕ ਅੱਧਾ ਬਿਆਨ ਦੇ ਕੇ ਫਿਰ ਫੰਡ ਰੇਜ਼ਰ ਕਰਵਾ ਲੈਂਦੇ ਨੇ। ਇੱਥੇ ਵੀ ਤਾਂ ਮਨੀ ਜਿਹੜੀ ਹੈ ਸਿਆਸਤ 'ਚ ਇੱਕ ਵੱਡਾ ਰੋਲ ਅਦਾ ਕਰਦੀ ਹੈ, ਥੋੜਾ ਕਾਨੂੰਨੀ ਢੰਗ ਨਾਲ ਕਰਦੀ ਹੈ, ਉੱਥੇ ਹੋਰ ਢੰਗ ਨਾਲ ਕਰਦੀ ਹੈ, ਪਰ ਅਲਟੀਮੇਟਲੀ ਪੋਲੀਟੀਸ਼ੀਅਨ ਹੀ ਹੁੰਦੇ ਨੇ। ਔਰ ਮਨੀ ਜਿਹੜੀ ਹੈ ਉਹ ਅਮਰੀਕਨਾਂ ਦੀ ਤਾਂ ਫਿਰ ਨੋ ਮਨੀ ਨੋ ਹਨੀ ਅਸੀਂ ਉਸ ਲਿਹਾਜ਼ ਨਾਲ ਕਰਦੇ ਨੇ। ਹੁਣ ਇੱਕ ਜਿਹੜਾ ਇਹ ਅਸ਼ਰਫ ਗਨੀ ਦਾ ਇਲਜ਼ਾਮ ਜਿਹਨੂੰ ਇੰਡੀਆ ਨੇ ਵੀ ਪ੍ਰਮੋਟ ਕੀਤਾ ਹੈ, ਜ਼ਾਹਰ ਹੈ ਇੱਥੇ ਵੀ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਝੂਠੀਆਂ ਕਹਾਣੀਆਂ ਬਣਾ ਕੇ ਸੁਣਾ ਰਹੇ ਹੋਣਗੇ। ਸੋ ਅੱਜ ਘੱਟੋ ਘੱਟ ਪੈਂਟਾਗਨ ਨੇ ਜਿਹਨੂੰ ਕਹਿੰਦੇ ਨੇ ਟੂ ਸੈਟ ਦਾ ਰੈਕਡ ਸਟ੍ਰੇਟ, ਔਰ ਇਹ ਖਬਰ ਹੈ no evidence to verify whether Pakistan brought in fighters to support Taliban in Afghanistan। ਪੈਂਟਾਗਨ ਹੁਣ ਪੈਂਟਾਗਨ ਦੇ ਨੇ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹਨਾਂ ਨੇ ਬਰੀਫ ਕੀਤਾ, ਉਹਦੇ ਵਿੱਚ ਉਹਨਾਂ ਨੇ ਕਿਹਾ, ਔਰ ਇਹ ਪ੍ਰੈਸ ਕਾਨਫਰੰਸ ਨੂੰ ਜਿਹੜੇ ਨੇ ਕੰਡਕਟ ਕਰ ਰਹੇ ਸੀ ਮਿਸਟਰ ਕਿਰਬੀ, ਔਰ ਉਹਨਾਂ ਨੇ ਕਿਹਾ I have not seen anything to corroborate that report। Pentagon Press Secretary John Kirby told reporters at a news conference on Thursday when asked about the reported allegations by former Afghan President Ashraf Ghani that Pakistan had sent from 10,000 to 15,000 of its men along with Taliban to capture Kabul and Afghanistan। ਇਹ ਰਿਪੋਰਟਰ ਜਿਹੜੇ ਨੇ ਉਹ ਪੁੱਛਦੇ ਨੇ ਮਿਸਟਰ ਕਿਰਬੀ ਜਿਹੜੇ ਉਹਨਾਂ ਦੇ ਪ੍ਰੈਸ ਸੈਕਟਰੀ ਨੇ, ਔਰ ਉਹਨਾਂ ਨੇ ਇਹ ਕਿਹਾ as we said before, ਹੁਣ ਇਹ ਬੜੀ ਬੈਲੈਂਸ ਸਟੇਟਮੈਂਟ ਹੈ, as we said before Pakistan has a shared interest in the safe havens that exist along that border। ਹੁਣ ਇਹ ਰਾਦਰ ਇਹ ਨਹੀਂ ਹੈ ਕਿ ਵੀ ਸੌਫਟ ਪਾਕਿਸਤਾਨ ਪ੍ਰਤੀ ਡਿਫੈਂਡ ਕੀਤਾ ਹੈ, ਕਿ ਪਾਕਿਸਤਾਨ ਦੇ ਵੀ ਉਹੀ ਇੰਟਰਸਟ ਨੇ ਜੋ ਸਾਡੇ ਨੇ। ਪਾਕਿਸਤਾਨ ਨਹੀਂ ਚਾਹੁੰਦਾ ਹੈ ਕਿ ਅਫਗਾਨਿਸਤਾਨ ਨਾਲ ਲੱਗਦੇ ਬਾਰਡਰ ਦੇ ਉੱਤੇ ਦਹਿਸ਼ਤਗਰਦਾਂ ਦੇ ਜਿਹੜੇ ਨੇ ਮਹਿਫੂਜ਼ ਟਿਕਾਣੇ ਹੋਣ ਜਿੱਥੋਂ ਕਿ ਉਹ ਪਾਕਿਸਤਾਨ ਦੀ ਸੋਵਰਨਿਟੀ ਔਰ ਉਹਦੇ ਤੇ ਅਟੈਕ ਕਰਨ। Pakistan has a shared interest in the safe havens that exist along that border, and they too have become and have been victims of terrorist activity। ਇਹ ਹੁਣ ਪਹਿਲੀ ਵਾਰ ਇਸ ਕਿਸਮ ਦੀ ਸਟੇਟਮੈਂਟ ਖੁੱਲ ਕੇ
ਕਿ ਉਹ ਖੁਦ ਵੀ ਇਹ ਜਿਹੜੀ ਦਹਿਸ਼ਤਗਰਦ ਦੀ ਐਕਟੀਵਿਟੀ ਹੈ ਉਸ ਦਾ ਸ਼ਿਕਾਰ ਹੋਏ ਨੇ। ਔਰ ਇਹਦੇ ਤੇ ਜਿਹੜਾ ਉਹਨਾਂ ਨੇ ਬਿਲਕੁਲ ਮੈਂ ਸਮਝਦਾ ਵੀ ਪੈਂਟਾਗਨ ਨੇ ਦੇ ਹੈਵ ਸੈਟ ਦਾ ਰੈਕਡ ਸਟ੍ਰੇਟ ਐਂਡ I think that is something we all share in common here is helping each other and not become victim to those kinds of attacks from that part of the world. So ਇਹਦਾ ਮਤਲਬ ਇਹ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਪੈਰਲਲ ਉਹਨਾਂ ਦੇ ਇੰਟਰਸਟ ਰਨ ਕਰਦੇ ਨੇ ਪਾਕਿਸਤਾਨ ਨਾਲ, ਕੋਈ ਕੰਟਰਡਿਕਸ਼ਨ ਨਹੀਂ ਹੈ। ਉਹਨਾਂ ਨੇ ਪਹਿਲੀ ਵਾਰ ਇਸ ਕਿਸਮ ਦਾ ਪਾਕਿਸਤਾਨ ਨੂੰ ਖੁਦ ਦਹਿਸ਼ਤਗਰਦੀ ਦੇ ਵਿਕਟਮ ਦੇ ਤੌਰ ਤੇ ਕਿਹਾ, ਔਰ ਇਸ ਨੂੰ ਵੀ ਉਹਨਾਂ ਨੇ ਕਿਹਾ ਵੀ ਕੋਈ ਰਿਪੋਰਟ ਐਸੀ ਨਹੀਂ ਜਿਹੜੀ ਕਰੋਬੋਰੇਟ ਕਰੇ ਕਿ ਪਾਕਿਸਤਾਨ ਦੇ ਜਿਹੜੇ ਨੇ ਉਹ 15,000 ਲੜਾਕੇ ਉੱਥੇ ਉਹਨਾਂ ਦੇ ਨਾਲ ਗਏ ਤਾਲਿਬਾਨ ਦੇ ਕਾਬਲ ਫਤਹ ਕਰਨ ਲਈ। ਹੁਣ ਇਹ ਤਾਂ ਕਿਉਂਕਿ ਪੈਂਟਾਗਨ ਜ਼ਾਹਰ ਹੈ ਬਰੀਫਿੰਗ ਜਿਹੜੀ ਹਕੂਮਤ ਹੈ ਉਸ ਲਾਈਨ ਦੇ ਉੱਤੇ ਹੈ, ਬਾਈਡਨ ਐਡਮਿਨਿਸਟ੍ਰੇਸ਼ਨ ਦੀ ਲਾਈਨ ਹੈ। ਪਰ ਦੂਸਰੇ ਪਾਸੇ ਜਦੋਂ ਅਸੀਂ ਇਹ ਕਿਹਾ ਕਿ ਵੀ ਜਿਹੜਾ ਰਿਪਬਲਿਕਨ ਸਟਾਂਸ ਹੈ ਉਹ ਜਿਹੜਾ ਹੌਕਿਸ਼ ਹੈ ਅਗੇਂਸਟ ਪਾਕਿਸਤਾਨ ਐਂਡ ਪ੍ਰੋ ਇੰਡੀਆ, ਦੂਸਰੇ ਪਾਸੇ ਜਿਹੜੀ ਇੱਕ ਕੀ ਕਾਂਗਰੈਸ਼ਨਲ ਕਮੇਟੀ ਹੈ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ ਨੂੰ ਦੇ ਥੱਲੇ ਆਈ, ਉਹਨਾਂ ਨੇ ਡਿਫੈਂਸ ਸੈਕਟਰੀ ਲੋਇਡ ਆਸਟਿਨ ਨੂੰ ਜਿਹੜਾ ਹੁਣ ਹੈ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਉੱਤੇ ਰਿਪੋਰਟ ਦਿਓ। ਅਮੈਂਡਮੈਂਟ ਉਹਨਾਂ ਨੇ ਕਿਹਾ ਕਿ ਅਡਾਪਟਡ ਐਨ ਅਮੈਂਡਮੈਂਟ ਇਹਦੇ ਉੱਤੇ ਕਿ ਵੀ ਸੀਕਿੰਗ ਏ ਰਿਪੋਰਟ। ਹੁਣ ਸੈਕਟਰੀ ਆਫ ਡਿਫੈਂਸ ਨੂੰ ਉਹਨਾਂ ਨੇ ਕਿਹਾ ਸਾਨੂੰ ਰਿਪੋਰਟ ਦਿਓ ਕਾਹਦੇ ਤੇ, ਔਨ ਦਾ ਸਿਕਿਉਰਿਟੀ ਆਫ ਪਾਕਿਸਤਾਨਜ਼ ਨਿਊਕਲੀਅਰ ਆਰਸੈਨਲ, ਕਿ ਕੀ ਪਾਕਿਸਤਾਨ ਦੇ ਜਿਹੜੇ ਨਿਊਕਲੀਅਰ ਅਸਾਸੇ ਨੇ ਉਹ ਮਹਿਫੂਜ਼ ਨੇ, ਵੀ ਉਹ ਵਲਨਰੇਬਲ ਤਾਂ ਨਹੀਂ ਕਿ ਉਹ ਉਹਨਾਂ ਦੇ ਆਣ। ਵੀ ਤੁਸੀਂ ਇਹ ਦੇਖੋ ਵੀ ਤੁਸੀਂ ਆਪਣਾ ਕੀ ਮਹਿਫੂਜ਼ ਉੱਥੇ ਕਰਕੇ ਆਏ ਹੋ, ਔਰ ਤੁਸੀਂ ਜਿਸ ਮੁਲਕ ਨੇ ਬਰਾਬਰ 40 ਸਾਲ ਦਾ ਸੰਤਾਪ ਵੀ ਜਰਿਆ, 70,000 ਆਪਣੇ ਲੋਕ ਜਿਹੜੇ ਨੇ ਉਹ ਕੁਰਬਾਨ ਕੀਤੇ ਨੇ, $200 ਬਿਲੀਅਨ ਤੋਂ ਜ਼ਿਆਦਾ ਦਾ ਇਕਨੋਮਿਕਲ ਉਹਨਾਂ ਨੇ ਜਿਹੜਾ ਨੁਕਸਾਨ ਝੱਲਿਆ, ਔਰ ਅਖੀਰ ਤੱਕ ਉਹਨਾਂ ਨੇ ਜਿਹੜਾ ਫਿਰ ਵੀ ਨੇਸ਼ਨ ਐਜ਼ ਏ ਸਟੇਟ ਜਿਹੜਾ ਉਹ ਆਪਣੇ ਆਪ ਨੂੰ ਰੱਖ ਸਕਿਆ ਕਾਇਮ। ਤੇ ਹੁਣ ਤੁਸੀਂ ਉਹਨਾਂ ਨੂੰ ਦੱਸੋਗੇ ਕਿ ਵੀ ਤੁਸੀਂ ਨਿਊਕਲੀਅਰ ਜਿਹੜਾ ਉਹ ਮਹਿਫੂਜ਼ ਕਿਵੇਂ ਕਰਨਾ ਹੈ। ਔਰ ਇਹ ਜਿਹੜੀ ਹੈ ਇਹ ਅਮੈਂਡਮੈਂਟ ਵਾਸ ਮੂਵਡ ਬਾਈ ਰਿਪਬਲਿਕਨ ਕਾਂਗਰਸ ਵੂਮਨ ਲਿਜ਼ ਚੈਨੀ ਐਂਡ ਵਾਸ ਅਡਾਪਟਡ ਬਾਈ ਹਾਊਸ ਆਰਮਡ ਸਰਵਿਸ ਕਮੇਟੀ ਬਾਈ ਏ ਵੌਇਸ ਵੋਟ ਔਨ ਵੈਨਸਡੇ। 2 ਦਿਨ ਪਹਿਲਾਂ ਹੀ ਇਹ ਜਿਹੜੀ ਹੈ ਉਹਨਾਂ ਨੇ ਰਿਪਬਲਿਕਨ ਕਾਂਗਰਸ ਵੂਮਨ ਨੇ ਕੀਤੀ, ਔਰ ਇਹ ਡਿਫੈਂਸ ਸੈਕਟਰੀ ਨੂੰ ਕਿਹਾ ਜੀ ਕਿ ਸਾਨੂੰ ਜਿਹੜੀ ਹੈ ਇਸ ਦੇ ਉੱਤੇ ਰਿਪੋਰਟ ਦਿਓ ਕਿ ਕਿੰਨਾ ਮਹਿਫੂਜ਼ ਹੈ ਉਹਨਾਂ ਦਾ ਨਿਊਕਲੀਅਰ ਆਰਸੈਨਲ। ਹੁਣ ਬੀਬੀ ਨਿੱਕੀ ਹੇਲੀ ਹਾਲਾਂ ਇੱਕ ਸਟੇਜ ਸੀ ਉਹਨੂੰ ਕਿ ਜੀ ਫਲਾਣਿਆਂ ਦੀ ਕੁੜੀ ਔਰ ਆਪਣਾ, ਤੇ ਇਹ ਵੀ ਕਿ ਇੱਥੇ ਗਵਰਨਰ ਰਹੀ ਹੈ ਈਸਾਈ ਹੋ ਗਈ, ਦੂਸਰਾ ਹੋਇਆ ਉਹਨੂੰ ਉਹਦਾ ਦੇਸੀ ਹੈਰੀਟੇਜ ਨੂੰ ਹੀ ਕਈ ਜਿਹੜੇ ਨੇ ਕਿੰਨੀ ਦੇਰ ਸੈਲੀਬ੍ਰੇਟ ਕਰਦੇ ਰਹੇ। ਲੇਕਿਨ ਇਹਦਾ ਹਾਲ ਹੈ UN ਦੇ ਵਿੱਚ ਉਹਨੂੰ ਐਂਬੈਸਡਰ ਵੀ ਲਾਇਆ ਟਰੰਪ ਨੇ, ਔਰ ਉਹ ਟਰੰਪ ਦੇ ਨਾਲ ਜੁੜੀਆਂ ਹੋਈਆਂ ਕਈ ਕਹਾਣੀਆਂ ਨੇ ਜਿਹੜੀਆਂ ਸ਼ਾਇਸਤਗੀ ਇਸ ਗੱਲ ਦੀ ਮੰਗ ਨਹੀਂ ਕਰਦੀ ਕਿ ਵੀ ਮੈਂ ਉਹਨਾਂ ਦਾ ਜ਼ਿਕਰ ਵੀ ਕਰਾਂ। ਪਰ ਇੱਕ ਗੱਲ ਜ਼ਾਹਰ ਹੈ ਕਿ ਵੀ ਕਿਵੇਂ ਤੁਸੀਂ ਪੰਜਾਬੀ 'ਚ ਕਹਿੰਦੇ ਨੇ ਵੀ ਕੀ ਗੱਲਾਂ ਕਰ ਰਿਹਾ, ਕਹਿੰਦਾ ਮਾਰ ਰਿਹਾ ਢਾਕੇ ਬੰਗਾਲੇ ਦੀਆਂ। ਹੁਣ ਜੇ ਕੋਈ ਜਲੰਧਰ ਅੰਮ੍ਰਿਤਸਰ ਲਾਹੌਰ 'ਚ ਬੈਠਾ ਢਾਕੇ ਬੰਗਾਲੇ ਦੀਆਂ ਮਾਰਨ ਦਾ ਮਤਲਬ ਹੈ ਵੀ ਇਹਨੂੰ ਜ਼ਮੀਨੀ ਹਕੀਕਤ ਦਾ ਪਤਾ ਹੀ ਕੋਈ ਨਹੀਂ ਹੈ, ਇਹ ਮਾਰਦਾ ਢਾਕੇ ਬੰਗਾਲੇ ਦੀਆਂ। ਹੁਣ ਇਹ ਹੈ China eyeing Bagram Air Force Base may use Pakistan against India, Nikki Haley। ਹੁਣ ਇਹ ਬੀਬੀ ਨਿੱਕੀ ਨੇ ਨਿੱਕੀ ਗੱਲ ਹੀ ਕੀਤੀ, ਹੁਣ ਨਾ ਹੀ ਜੋ ਨਿੱਕੀ ਰੱਖਿਆ ਸੀ ਵੀ ਵੱਡੀ ਤਾਂ ਸੋਚ ਆ ਹੀ ਨਹੀਂ ਸਕਦੀ। ਹੁਣ ਉਹ ਕੀ ਕਹਿੰਦੀ ਹੈ ਕਿ US needs to closely watch China as it might try to take over the Bagram Air Force Base in Afghanistan following the Taliban takeover of the war-torn country and use Pakistan to get stronger to go against India, a former senior American। ਉਹਨੇ ਕਿਹਾ ਜੀ ਇਹ ਬਗਰਾਮ 에ਅਰਪੋਰਟ ਚਾਈਨਾ ਨੇ ਲੈ ਲੈਣਾ, ਪਾਕਿਸਤਾਨ ਦੀ ਜਿਹੜੀ ਹੈ ਉਹ ਹਮਾਇਤ ਹੋਣੀ ਹੈ, ਔਰ ਇਹ ਜਿਹੜਾ ਸਾਡੇ ਇੰਟਰਸਟ ਦੇ ਖਿਲਾਫ। ਤੇ ਮੈਂ ਦੇਖਦੇ ਹਾਂ ਉਹਨੂੰ ਯਾਦ ਆਇਆ ਕਿ ਵੀ ਇੱਕ ਕਿਸੇ ਬਾਦਸ਼ਾਹ ਨਾਲ ਜੁੜੇ ਹੋਏ ਦੀ ਕਹਾਣੀ ਹੈ ਕਿ ਵੀ ਉਹਨੂੰ ਜਿਹੜਾ ਉਹਨੇ ਕਿਹਾ ਬਾਦਸ਼ਾਹ ਨੇ ਕਿ ਵੀ ਤੂੰ ਜਿਹੜਾ ਹੈ ਉਹ ਦਰਵਾਜ਼ੇ 'ਚ ਬੰਦ ਹੋ, ਅੰਦਰ ਰੋਸ਼ਨੀ ਨਾ ਹੋਏ, ਅੱਗ ਨਹੀਂ ਹੋਏਗੀ, ਪਰ ਤੂੰ ਜਿਹੜਾ ਕੁਛ ਨਾ ਕੁਛ ਕੁੱਕ ਕਰਨਾ ਹੈ
ਖਿਚੜੀ ਬਣਾਉਣੀ ਹੈ ਤੇ ਉਹ ਪਹਿਲਾਂ ਹੀ ਬਣਾ ਕੇ ਉਹਨੇ ਰੱਖੀ ਹੋਈ ਸੀ, ਉਹਨੂੰ ਮੁੜ ਕੇ ਉਹਨੇ ਦੇ ਦਿੱਤੀ। ਉਹਨੇ ਕਿਹਾ ਆਈ ਕਿੱਥੋਂ ਕੀ ਆ, ਉਹਨੂੰ ਉਦਾਂ ਦਾ ਹੀ ਬਾਦਸ਼ਾਹ ਹੁੰਦਾ ਸੀ। ਉਹਨੇ ਕਿਹਾ ਜੀ ਉਹ ਤੁਹਾਡੇ ਮਹਿਲਾਂ ਦੇ ਵਿੱਚ ਜਿਹੜੀ ਉਹਨਾਂ ਜ਼ਮਾਨੇ 'ਚ ਰੌਸ਼ਨੀਆਂ ਤਾਂ ਨਹੀਂ ਸੀ, ਜਿਹੜੇ ਵੀ ਉਹਨੂੰ ਕੀ ਕਹਿੰਦੇ ਸੀ ਵੱਡੀਆਂ ਵੱਡੀਆਂ ਗੈਸਾਂ ਸੀ ਮਿਸਾਲਾਂ ਦੇ ਨਾਲ ਮਿਸਾਲ ਜਗਦੀ ਹੈ। ਕਹਿੰਦਾ ਜੀ ਮੈਂ ਆਪਣਾ ਧਿਆਨ ਉੱਧਰ ਰੱਖਿਆ, ਉਹਦੀ ਜਿਹੜੀ ਹੀਟ ਸੀ ਉਹ ਮੇਰੇ 'ਚ ਆਈ, ਉਹ ਫਿਰ ਚੌਲਾਂ ਤੇ ਖਿਚੜੀ 'ਚ ਗਈ, ਇਵੇਂ ਕੁੱਕ ਹੋ ਗਈ। ਤਾਂ ਮੈਨੂੰ ਇਹ ਲੱਗਾ ਕਿ ਵੀ ਹੁਣ ਬਾਦਸ਼ਾਹ ਨੇ ਵੀ ਕਿਹਾ, ਉਹ ਕਹਿੰਦਾ ਵੀ ਵਾਕਈ ਭਾਵੇਂ ਕਮਰੇ 'ਚ ਕੁਛ ਨਹੀਂ ਸੀ ਲੇਕਿਨ ਉਹ ਨਜ਼ਰ ਤਾਂ ਆ ਰਿਹਾ ਸੀ ਨਾ, ਉਹ ਤੇ ਉਹਨੇ ਖਿਚੜੀ ਬਣਾ ਪਕਾ ਦਿੱਤੀ। ਸੋ ਹੁਣ ਇਹੀ ਹਾਲ ਇਹ ਬੀਬੀ ਨਿੱਕੀ ਗੱਲ ਦੇ ਨਾਲ ਕਰ ਰਹੀ ਹੈ ਵੀ ਬਗਰਾਮ ਬੇਸ ਇਹ ਚਾਈਨਾ ਨੇ ਲੈ ਲੈਣਾ, ਪਾਕਿਸਤਾਨ ਨੇ ਹੋਰ ਮਜ਼ਬੂਤ ਹੋ ਕੇ ਔਰ ਜਿਹੜਾ ਹੈ ਉਹ ਇੰਡੀਆ ਦੇ ਖਿਲਾਫ ਵਰਤਣਾ। ਫਿਰ ਉਹਨੇ ਇਹ ਕਿਹਾ ਕਿ ਵੀ President Joe Biden has lost the trust and confidence of American allies after his hasty decision to withdraw troops from Afghanistan. She said there were many challenges in front of you. Challenges ਤਾਂ ਤੁਸੀਂ ਛੱਡ ਕੇ ਗਏ ਹੋ, ਉਸ ਵਿਚਾਰੇ ਬੰਦੇ ਨੇ ਤੇ ਤੁਹਾਡਾ ਉਹ ਜਿਹੜਾ ਸਾਰਾ ਖਿਲਾਰਾ ਹੈ ਉਹਨੂੰ ਸਾਂਭਣ ਦੇ ਉੱਤੇ ਉਹ ਲੱਗਾ ਹੋਇਆ ਹੈ। ਪਰ ਉਹ ਕਹਿ ਰਹੀ ਹੈ ਜੀ ਕਿ ਇਹ ਜਿਹੜਾ ਹੈ ਉਹ ਬਿਲਕੁਲ ਫੇਲ ਹੋਇਆ। US needs to make sure that Americans are protected and the country's cyber security is strong because actors like Russia are going to continue to hack us because we show no signs of willingness to fight back. ਵੀ ਟਰੰਪ ਨੇ ਕਿਹੜੀ ਲੜਾਈ ਲੜੀ 4 ਸਾਲ? ਟਰੰਪ ਦਾ ਤਾਂ ਇਹੀ ਉਹਦਾ ਪੋਜ਼ਿਟਿਵ ਪਾਰਟ ਹੈ ਕਿ ਟਰੰਪ ਨੇ ਵੀ ਜਿਹੜੀਆਂ ਲੜਾਈਆਂ ਤੁਹਾਡੇ ਹੀ ਰਿਪਬਲਿਕਨ ਜੂਨੀਅਰ ਬੁਸ਼ ਨੇ ਅਫਗਾਨਿਸਤਾਨ ਦੀ ਹੋਏ, ਇਰਾਕ ਦੀ ਹੋਏ, ਜਿਹੜਾ ਪੈਂਡਰਾ ਬਾਕਸ ਖੋਲਿਆ, ਜਿਹੜਾ ਭੂਤਾਂ ਦੀ ਗੁਥਲੀ ਖੋਲੀ, ਉਹ ਤਾਂ ਵਿਚਾਰਾ ਬੰਦ ਕਰਨ ਤੇ ਹੀ ਰਿਹਾ ਟਰੰਪ ਵੀ। ਉਹਨੇ ਸਮੇਟਿਆ ਇਰਾਕ 'ਚੋਂ ਫੌਜ ਵਾਪਸ ਕੱਢਣ ਦੀ ਲਾਈਨ ਜਿਹਨੂੰ ਤੁਹਾਡਿਆਂ ਨੇ ਰੋਕ ਦਿੱਤਾ, ਪੂਰਾ ਅਫਗਾਨਿਸਤਾਨ ਦੇ ਉੱਤੇ ਉਹ ਟਿਕ ਗਿਆ, ਉਹ ਜਾਣ ਤੋਂ ਪਹਿਲਾਂ ਸਮਝੌਤਾ ਕਰਕੇ ਗਿਆ। ਹੁਣ ਤੁਸੀਂ ਬਾਈਡਨ ਉਹਨੂੰ ਸਮੇਟਿਆ ਉਹਨੇ ਔਰ ਹੀ ਸਟੂਡ ਬਾਈ ਵਟਐਵਰ ਦਾ ਟਰੰਪ ਹੈਜ਼ ਡਨ। ਫਿਰ ਇਹ ਬੀਬੀ ਇੱਥੇ ਨਹੀਂ ਰੁਕੀ, ਉਹਨੇ ਕਿਹਾ ਕਿ ਵੀ ਨੀਡ ਟੂ ਵਾਚ ਚਾਈਨਾ because I think you are going to see China make a move for Bagram Air Force Base. I think they are also making a move in Afghanistan and trying to use Pakistan to get stronger to go against India. So we have got a lot of issues. ਇਹਨੂੰ ਤੁਸੀਂ ਕੀ ਕਹੋਗੇ ਇਸ ਮਾਈ ਨੂੰ ਵੀ ਦਿਮਾਗ ਦਾ ਇਲਾਜ ਕਰਾ ਜਾਂ ਉਹਨੂੰ ਜਿਹੜਾ ਪੈਸੇ ਜਦੋਂ ਹੁੰਦੇ ਨੇ ਲੋਕ ਜਿਹੜੇ ਨੇ ਉਹ ਲੈਕਚਰ ਕਰਨ ਸੱਦ ਲੈਂਦੇ ਨੇ, ਪੈਸੇ ਪੂਸੇ ਵੀ ਦੇ ਦਿੰਦੇ ਨੇ। ਹੁਣ ਮੇਰੇ ਖਿਆਲ ਪੈਸੇ ਪੂਸੇ ਮੁੱਕ ਗਏ ਹੋਣੇ ਨੇ ਤੇ ਲਾਈਫ ਸਟਾਈਲ ਤਾਂ ਤੁਹਾਡਾ ਬਣ ਜਾਂਦਾ ਨਾ ਉਸ ਕਿਸਮ ਦਾ। ਹੁਣ ਇਸ ਤੋਂ ਬਾਅਦ ਫਿਰ ਕੋਈ ਇੱਥੋਂ ਦੇ ਇੰਡੀਅਨ ਸੋ ਕਾਲਡ ਥਿੰਕ ਟੈਂਕ ਇਹਨੂੰ ਸੱਦ ਲੈਣਗੇ ਲੈਕਚਰ ਦੇਣ ਲਈ। ਲੈਕਚਰ ਲਈ ਫਿਰ ਉਹ ਲਿਖ ਦਿੰਦੇ ਨੇ ਚੈੱਕ, ਕਿਉਂਕਿ ਜਿਹੜੀ UN ਦੀ ਐਂਬੈਸਡਰ ਰਹੀ ਹੈ ਇੰਨਾ ਕੁ ਤਾਂ $20,000 ਤਾਂ ਦੇ ਹੀ ਦੇਣਗੇ ਤੇ ਇੰਨਾ ਹੀ ਬਹੁਤ ਹੈ। ਸੋ ਹੁਣ ਉਹਨੂੰ ਉਹ ਨਹੀਂ ਪਤਾ ਵੀ ਉਹ ਕਹਿ ਕੀ ਰਹੀ ਹੈ ਔਰ ਉਹਦੀ ਹਕੀਕਤ ਕੀ ਹੈ। ਤੁਸੀਂ ਇੱਕੋ ਔਰ ਕੋਈ ਗੱਲ ਨਵੀਂ ਨਹੀਂ ਕਹੀ, ਇਹ ਤਾਂ ਗੱਲ ਆਲਰੇਡੀ ਇੰਡੀਅਨ ਮੀਡੀਆ ਇਹੀ ਗੱਲਾਂ ਤਾਂ ਉਹੀ ਕਰ ਰਿਹਾ। ਪਰ ਇਹ ਹੈ ਵੀ ਕਿਉਂਕਿ ਇਹ ਹੁਣ UN ਐਨਵੋਏ ਹੈ, ਇਹਦਾ ਥੋੜਾ ਜਿਹਾ ਭਾਰ ਬਣ ਜਾਂਦਾ, $25,000 ਬਣ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਫਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713
68612777 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਦੇ ਲੋਕਾਂ ਵਿੱਚ ਅਫਗਾਨਿਸਤਾਨ ਨੂੰ ਲੈ ਕੇ ਭਾਰਤ ਦੀ ਹੋਈ ਮੰਦਹਾਲੀ ਦਾ ਇਲਜ਼ਾਮ ਅਮਰੀਕਾ ਸਿਰ ਮੰਨਿਆ ਜਾ ਰਿਹਾ ਹੈ। ਸੋ ਭਾਰਤੀ ਮੀਡੀਆ ਤੇ ਉਹਨਾਂ ਦੇ ਥਿੰਕ ਟੈਂਕਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਭਾਰਤ ਦੀ ਦੁਰਦਸ਼ਾ ਲਈ ਅਮਰੀਕਾ ਦੀ ਤਾਲਿਬਾਨ ਸੰਬੰਧੀ ਗਲਤ ਨੀਤੀ ਜ਼ਿੰਮੇਵਾਰ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਇੱਕ ਅੰਗਰੇਜ਼ੀ ਦਾ ਅਖਾਣ ਮੈਂ ਅਕਸਰ ਦੁਹਰਾਉਂਦਾ ਹੁੰਦਾ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਔਰਫਨ। ਬਿਲਕੁਲ, ਕਿ ਜਿੱਤ ਦੇ ਕਈ ਬਾਪੂ ਹੁੰਦੇ ਨੇ ਤੇ ਜਿਹੜੀ ਹਾਰ ਹੈ ਉਹੀ ਵਿਚਾਰੀ ਯਤੀਮ ਹੁੰਦੀ ਹੈ, ਉਹਦੀ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੁੰਦਾ। ਔਰ ਇਸੇ ਲਈ ਉਹਨੂੰ ਕਹਿੰਦੇ ਨੇ ਪਾਸਿੰਗ ਦਾ ਬਕ। ਉਹ ਫਿਰ ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀ ਸੁੱਟਣ ਦੀ ਲਾਈਨ ਹੁੰਦੀ ਹੈ। ਹੁਣ ਜ਼ਾਹਰ ਹੈ ਜੇ ਵੱਡੇ ਜਿਹੜਾ ਉਪਰੀ ਖੇਪ ਦੇ ਵਿੱਚ ਦੇਖੀਏ ਤੇ ਅਮਰੀਕਾ ਦੀ ਸਭ ਤੋਂ ਵੱਡੀ ਜੰਗ ਅਮਰੀਕਾ ਦੇ ਇਤਿਹਾਸ ਦੀ 20 ਸਾਲ ਚੱਲੀ, ਉਹ ਆਪਣੇ ਕਿਸੇ ਮਕਸਦ ਨੂੰ ਤਾਂ ਹਾਸਲ ਨਹੀਂ ਕਰ ਸਕੀ। ਜਦੋਂ ਇਹ ਜੰਗ ਦੀ ਸ਼ੁਰੂਆਤ ਹੋਈ, ਤਾਲਿਬਾਨ ਦੀ ਹਕੂਮਤ ਸੀ। 2001 ਦੇ ਵਿੱਚ 9/11 ਦਾ ਦੁਖਾਂਤ ਵਾਪਰਿਆ ਸੀ। ਦਹਿਸ਼ਤਗਰਦੀ ਨੂੰ, ਤਾਲਿਬਾਨ ਨੂੰ ਖਤਮ ਕਰਨਾ, ਦਹਿਸ਼ਤਗਰਦੀ ਨੂੰ ਜਿਹੜਾ ਉਹ ਬੈਕ ਜਿਹੜਾ ਪੁੱਟ ਕਰਨਾ, ਜਿੱਥੋਂ ਕਿ ਟੂ ਪੁੱਟ ਦਾ ਜਿਨੀ ਬੈਕ ਇਨ ਦਾ ਬੋਟਲ, ਇਹ ਮਕਸਦ ਸੀ। ਪਰ 20 ਸਾਲ ਬਾਅਦ ਜਿਹੜਾ ਸਮਝੌਤਾ ਹੋਇਆ ਉਸ ਦੇ ਤਹਿਤ ਤਾਲਿਬਾਨ ਦੇ ਨਾਲ ਹੀ ਗੱਲਬਾਤ ਹੋਈ ਔਰ ਜਿਉਂ ਹੀ ਇਹਨਾਂ ਦਾ ਇਹ ਸਾਰਾ ਕੰਮ ਮੁੱਕਦਾ ਹੈ, ਇਹਨਾਂ ਨੇ ਨਿਕਲਣਾ ਸੀ, ਉਸ ਤੋਂ ਪਹਿਲਾਂ ਹੀ ਤਾਲਿਬਾਨ ਸਾਰੇ ਅਫਗਾਨਿਸਤਾਨ ਤੇ ਕਾਬਜ਼ ਹੋ ਗਏ। 15 ਅਗਸਤ ਤੱਕ ਪਹੁੰਚਦੇ हैं ਔਰ ਉਹ ਵੀ ਮਿਸ਼ਨ ਫੇਲ ਹੋਇਆ। ਔਰ ਇਸ ਸਾਰੇ ਚੋਂ ਇੱਕ ਵੱਡੀ ਡਿਬੇਟ ਹੋਏਗੀ ਇਹਨਾਂ ਦੇ ਅੰਦਰੂਨੀ ਹਲਕਿਆਂ 'ਚ ਵੀ ਕਿ ਕੀ ਖੱਟਿਆ ਤੇ ਕੀ ਗਵਾਇਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ ਅਸੀਂ ਅਮਰੀਕਨ ਪੋਜ਼ਿਟਿਵਿਟੀ ਦੀ ਗੱਲ ਕਰੀਏ ਕਿ ਪ੍ਰੈਗਮੈਟਿਕ ਇਹਨਾਂ ਦੀ ਪਹੁੰਚ ਹੈ, ਇਹਦੇ ਬਾਵਜੂਦ ਕਿ ਤਾਲਿਬਾਨ ਦੇ ਖਿਲਾਫ ਹੀ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ ਸੀ। ਫਾਈਨਲੀ ਇਹਨਾਂ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਔਰ ਹੁਣ ਵੀ ਬੇਸ਼ੱਕ ਆਉਣ ਵਾਲੇ ਪੀਰੀਅਡ 'ਚ ਵੀ ਅਜੇ ਇਹ ਮਾਨਤਾ ਨਾ ਦੇਣ, ਰੈਕਗਨਾਈਜ਼ ਨਾ ਕਰਨ ਇਹ ਔਰ ਯੂਰਪੀਅਨ ਮੁਲਕ, ਪਰ ਸਾਰੇ ਯੂਰਪੀਅਨ ਯੂਨੀਅਨ ਵੀ, ਅਮਰੀਕਾ ਵੀ, ਇਹ ਵੀ ਉਹਨਾਂ ਦੇ ਨਾਲ ਪੂਰਾ ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਹੈ ਤਾਲਿਬਾਨ ਦੇ ਨਾਲ। ਔਰ ਜਿਹੜੀਆਂ ਦੂਸਰੇ ਨੇ ਚਾਈਨਾ, ਰਸ਼ੀਆ, ਟਰਕੀ, ਈਰਾਨ, ਉਹ ਮੋਰ ਐਗਰੈਸਿਵ ਨੇ, ਲੇਕਿਨ ਇਹ ਵੀ ਇਨ ਲਾਈਨ ਨੇ। ਸੋ ਇਹ ਇੱਕ ਪ੍ਰੈਕਟੀਕੈਲਿਟੀ ਹੈ। ਹੁਣ ਇਸ ਸਾਰੇ 'ਚ ਜੇ ਸਭ ਤੋਂ ਜ਼ਿਆਦਾ ਇਹ ਕਹੋ ਕਿ ਵੀ ਅੰਨੇ ਖੂਹ ਦੇ ਵਿੱਚ ਕੋਈ ਡਿੱਗਿਆ ਤੇ ਭਾਰਤ, ਕਿਉਂਕਿ ਪਹਿਲਾਂ ਅੰਨੇਵਾਹ ਜਿਹੜੀ ਹੈ ਉਹ ਸੋਵੀਅਤ ਯੂਨੀਅਨ ਦੀ ਹਮਾਇਤ ਕੀਤੀ 1979-1979 ਦੇ ਹਮਲੇ ਵੇਲੇ। ਫਿਰ ਜਦੋਂ ਅਮਰੀਕਾ ਨਾਲ ਰਲ ਗਏ 9/11 ਤੋਂ ਬਾਅਦ, ਤਾਂ ਫਿਰ ਇਹਨਾਂ ਨੇ ਸਮਝਿਆ ਵੀ ਸਾਡੇ ਬਾਰੇ ਹੀ ਨਿਆਰੇ ਨੇ। ਉੱਥੇ ਜਾ ਕੇ ਰਾਹ ਨੇ ਦਿੱਲੀ ਤੋਂ ਬਾਅਦ ਆਪਣਾ ਦੂਜਾ ਹੈੱਡਕੁਆਟਰ ਹੀ ਜਿਹੜਾ ਕਾਬਲ 'ਚ ਖੋਲ੍ਹ ਲਿਆ ਔਰ ਜਿਵੇਂ ਉਹਨਾਂ ਨੇ ਕੌਂਸੂਲੇਟ ਔਰ ਦੂਸਰੇ ਤੀਸਰੇ ਬਣਾ ਕੇ ਸਾਰਾ ਕੀਤਾ। ਕੁਲਭੂਸ਼ਣ ਯਾਦਵ ਉਹਦਾ ਵੱਡਾ ਜਿਹੜਾ ਉਹ ਸਬੂਤ ਹੈ। ਹੁਣ ਇਸ ਸਾਰੇ 'ਚੋਂ ਇਹਨਾਂ ਨੂੰ ਇਹ ਲੱਗਾ ਵੀ ਅਸੀਂ ਤਾਂ ਅਮਰੀਕਾ ਦੇ ਪਿੱਛੇ ਆ ਕੇ ਖਲੋ ਗਏ, ਜਿਹਨੂੰ ਉਹ ਕਹਿੰਦੇ ਨੇ ਕਿ ਵੀ ਵੀ ਹੈਵ ਬਰਨਡ ਆਲ ਅਦਰ ਬ੍ਰਿਜਿਸ। ਚੀਨ ਦੇ ਨਾਲ ਹੌਸਟਿਲਿਟੀ ਲਈ ਰਸ਼ੀਆ ਜਿਸ ਨੂੰ ਦਰਕਨਾਰ ਕਰਕੇ ਅਮਰੀਕਾ ਦੇ ਨਾਲ ਕੁਆਡ ਬਣਾ ਲਿਆ, ਜਿਸ ਕੁਆਡ ਦਾ ਮਤਲਬ ਸੀ, ਜਿਹਨੂੰ ਰਸ਼ੀਅਨਸ ਨੇ ਇਹ ਵਰਡ ਦਿੱਤਾ, ਏਸ਼ੀਅਨ ਨੈਟੋ। ਹੁਣ ਜਿਸ ਨੈਟੋ ਦੇ ਖਿਲਾਫ ਰਸ਼ੀਆ ਅੱਜ ਤੱਕ ਵੀ ਉਹਨਾਂ ਨੇ ਪੈਰ ਨਹੀਂ ਉਹ ਲੱਗਣ ਦਿੰਦੇ ਔਰ ਉਹਨੂੰ ਪਤਾ ਵੀ ਸਾਨੂੰ ਘੇਰਨ ਲਈ ਬਣਾਇਆ ਸੀ। ਜੇ ਤੁਸੀਂ ਉੱਥੇ ਉਹ ਨੈਟੋ, ਇੰਡੀਅਨ ਨੈਟੋ ਰਸ਼ੀਆ ਕਹਿ ਰਹੇ ਤਾਂ ਮਤਲਬ ਤੁਸੀਂ ਰਸ਼ੀਆ ਨੂੰ ਗਵਾ ਲਿਆ। ਔਰ ਜਿਹੜਾ ਲਾਸਟ 31 ਅਗਸਤ ਦਾ ਜਿਹੜਾ ਇਹਨਾਂ ਨੇ ਯੂਐਨ ਸਿਕਿਉਰਿਟੀ ਕਾਉਂਸਲ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਰੈਜ਼ੋਲੂਸ਼ਨ ਕੀਤਾ, ਰਸ਼ੀਆ ਔਰ ਚਾਈਨਾ ਉਹਨਾਂ ਨੇ ਬਾਈਕਾਟ ਕੀਤਾ, ਮਤਲਬ ਸਾਈਨ ਨਹੀਂ ਕੀਤੇ ਉਹਦੇ ਤੇ, ਵੀਟੋ, ਦੋਨੋਂ ਵੀਟੋ। ਸੋ ਮਤਲਬ ਇਹ ਹੈ ਕਿ ਭਾਰਤ ਦੀਆਂ ਫੁਲਿਸ਼ ਪਾਲਿਸੀਜ਼ ਨੇ ਰਸ਼ੀਆ ਔਰ ਚਾਈਨਾ ਨੂੰ ਟੁਗੈਦਰ ਕਰ ਦਿੱਤਾ ਹੈ। ਇਹਦਾ ਮਤਲਬ ਹੈ ਰਸ਼ੀਆ, ਚਾਈਨਾ, ਪਾਕਿਸਤਾਨ ਇਹ ਇੱਕ ਪਾਰਟ ਤੇ ਆਏ। ਹੁਣ ਇੱਕ ਪਾਸੇ ਤਾਂ ਭਾਰਤ ਆਪਣੀ ਇਸ ਲੋਸਟ ਗਰਾਊਂਡ ਨੂੰ ਜਿਹੜੀ ਵੀਜ਼ਾ ਵੀ ਰਸ਼ੀਆ ਹੈ, ਇਹ ਸਮਝਦੇ ਨੇ ਕਿ ਵੀ ਜਿਵੇਂ ਲੋਕ ਭਾਰਤ ਦੇ ਮੂਰਖ ਨੇ ਕਿ ਵੀ ਉਹਨਾਂ ਨੂੰ ਤੁਸੀਂ ਕੋਈ ਮਹਾਭਾਰਤ ਦੀ ਕਹਾਣੀ ਸੁਣਾ ਦਿਓ, ਪਲਾਸਟਿਕ ਸਰਜਨ ਬਣ ਜਾਓ, ਗਊ ਮਾਤਾ ਨੂੰ ਕਹੀ ਦਿਓ ਕਿ ਇਹ ਸਾਹ ਅੰਦਰ ਕਰਨ ਲੱਗੇ ਵੀ ਆਕਸੀਜਨ ਲੈਂਦੀ ਹੈ, ਬਾਹਰ ਲੱਗਣ ਲੱਗੇ ਵੀ ਆਕਸੀਜਨ ਲੈਂਦੀ ਹੈ, ਕਹੀ ਜਾਓ ਕਿ ਗੋਆ ਜਿਹੜਾ ਉਹ ਕਾਰਾਂ ਤੇ ਥੱਪ ਦਿਓ ਤੇ
ਜਿਹੜਾ ਹੈ ਉਹ ਨਿਊਕਲੀਅਰ ਰੇਡੀਏਸ਼ਨ ਨਹੀਂ ਹੁੰਦੀ ਜੀ, ਕੈਂਸਰ ਠੀਕ ਕਰਨ ਦੇ ਲਈ ਵੀ ਜਿਹੜਾ ਉਹ ਗੋਹੇ ਦੇ ਵਿੱਚ ਨਹਾਓ, ਉਹ ਸਾਰਾ ਲਪੇਟ ਕੇ ਬੈਠੇ ਹੁੰਦੇ ਨੇ ਸਾਰੇ। ਸੋ ਉਹ ਤਾਂ ਮੰਨਣ ਦੇ ਜੋ ਮਰਜ਼ੀ ਕਹੀ ਜੋ, ਉਹਨਾਂ ਨੂੰ ਤਾਂ ਜਿੱਥੇ ਮਰਜ਼ੀ ਹੈ, ਉਹ ਹਜ਼ਾਰਾਂ ਸਾਲਾਂ ਤੋਂ ਇਸ ਕਿਸਮ ਦੇ ਲੋਕ ਨੇ, ਪਰ ਇਵੇਂ ਬਾਹਰਲੇ ਨਹੀਂ ਨੇ, ਉਹਨਾਂ ਨੂੰ ਇਹ ਪਤਾ ਹੈ ਉਹਨਾਂ ਦੇ ਇੰਟਰਸਟ ਕੀ ਨੇ। ਹੁਣ ਜਦੋਂ ਦਾ ਇਹ ਰਸ਼ੀਆ ਨਾਲ ਰਸ਼ੀਆ ਔਰ ਪਾਕਿਸਤਾਨ ਕਰੀਬ ਹੋ ਰਹੇ ਨੇ, ਹੁਣ ਇੱਕ ਫੋਰਮ ਜਿਹੜਾ ਕਿ ਕੁਝ ਦੇਰ ਪਹਿਲਾਂ ਬਣਿਆ ਹੈ, ਫਾਰ ਈਸਟਰਨ ਇਕਨੋਮਿਕ ਫੋਰਮ, ਜਿਹਦਾ ਰਸ਼ੀਅਨ ਪੋਰਟ ਹੈ ਵਲੈਡੀਵੋਸਟੋਕ, ਉਸ ਦੇ ਵਿੱਚ ਸੀ, ਔਰ ਕਿਉਂਕਿ ਉਹਦੇ ਵਿੱਚ ਪੈਟਰੋਲੀਅਮ ਔਰ ਗੈਸ ਵਾਲੇ ਮਿਨਿਸਟਰੀ ਇਨਵੋਲਵ ਹੈ। ਹਰਦੀਪ ਸਿੰਘ ਪੁਰੀ ਵੀ ਅੱਜ ਵਰਚੁਅਲ ਕਾਨਫਰੰਸ ਸੀ, ਔਰ ਉਸ ਦੇ ਵਿੱਚ ਹੁਣ ਰਸ਼ੀਆ ਨੇ ਜਿਵੇਂ ਹੁੰਦਾ ਨਾ ਵੀ ਅਸਲੀ ਤਾਂ ਉਹਨਾਂ ਨੇ ਦੱਸਤਾ ਇੰਡੀਆ ਨੂੰ ਕਿ ਭਾਈ ਇਹ ਤੁਹਾਡੇ ਪੱਲੇ ਕੁਝ ਨਹੀਂ ਹੈਗਾ, ਪਰ ਤੁਸੀਂ ਕਈ ਵਾਰੀ ਇਹ ਬੱਚਾ ਰੋਈ ਜਾਏ, ਉਹ ਕਹੇ ਜੀ ਵੀ ਮੈਂ ਆ ਭੰਗੂੜਾ ਲੈਣਾ, ਆ ਮੈਨੂੰ ਲੈ ਦਿਓ, ਤੇ ਉਹ ਕੁਝ ਨਹੀਂ ਹੁੰਦਾ, ਫਿਰ ਉਹ ਮਾਪਿਓ ਲੈ ਜਾਂਦੇ ਨੇ ਉਹਨੂੰ ਛੁੰਛਣੇ ਹਾਲ, ਕਹਿੰਦਾ ਵੀ ਨਾਲ ਐ ਬਜਾਉਂਦਾ, ਛੁੰਛਣਾ ਬੜਾ ਹੁੰਦਾ ਵੀ ਲੈ ਕਾਕਾ, ਇਹਨੂੰ ਕਹਿੰਦੇ ਪਰਚਾ ਦੇਣਾ, ਕਹਿੰਦੇ ਹਾਲ ਦੀ ਘੜੀ ਪਰਚਿਆ। ਹੁਣ ਉਹਨਾਂ ਨੇ ਪਰਚਾਇਆ, ਇੰਡੀਆ ਰਸ਼ੀਆ ਫਰੈਂਡਸ਼ਿਪ ਹੈਜ਼ ਸਟੂਡ ਟੈਸਟ ਆਫ ਟਾਈਮ। ਹੁਣ ਮੋਦੀ ਜਿਹੜਾ ਹੈ, ਜਦੋਂ ਕਿ ਬਿਲਕੁਲ ਬੇੜਾ ਗਰਕ ਹੋਇਆ ਉਦੋਂ ਤੁਸੀਂ ਕਹੇ ਜਾਓ ਨਹੀਂ ਬੇੜਾ ਤਾਂ ਪਾਰ ਲੱਗ ਗਿਆ, ਅਸੀਂ ਪਹੁੰਚ ਗਏ ਕਿਨਾਰੇ, ਸਾਹਿਲ ਮਿਲ ਗਿਆ ਸਾਨੂੰ। ਹੁਣ ਇਹ ਇਹਨਾਂ ਦੀ ਮੀਟਿੰਗ ਫਾਰ ਈਸਟਰਨ ਇਕਨੋਮਿਕ ਫੋਰਮ ਦੀ ਅੱਜ ਜਿਹੜੀ ਹੈ ਉਹ ਹੋਈ, ਔਰ ਉਹਦੇ 'ਚ ਮੋਦੀ ਦਾ ਕਮੈਂਟ ਦੇਖਣ ਵਾਲਾ ਹੈ। ਮੋਦੀ ਨੇ ਵੀ ਉਹਨੂੰ ਐਡਰੈਸ ਕੀਤਾ, ਉਹਨੇ ਕਿਹਾ ਜੀ ਇੰਡੀਆ ਰਸ਼ੀਆ ਫਰੈਂਡਸ਼ਿਪ ਹੈਜ਼ ਸਟੂਡ ਦਾ ਟੈਸਟ ਆਫ ਟਾਈਮ। ਉਹਨੇ ਬਿਲਕੁਲ ਉਹ ਵਕਤ ਦੇ ਥਪੇੜਿਆਂ 'ਚੋਂ ਗੁਜ਼ਰ ਕੇ ਕਾਇਮ ਰਹੀ ਹੈ, ਔਰ ਉਹਦੇ 'ਚ ਉਹਨਾਂ ਨੇ ਮੋਦੀ ਇਹ ਕਹਿੰਦਾ ਕਿ ਅਸੀਂ ਬਿਲਕੁਲ ਇਕੱਠੇ ਹਾਂ, ਸਾਡਾ ਸੰਗਮ ਹੈ। ਮਿਸਟਰ ਮੋਦੀ ਸੈਡ ਵਲਾਡੀਵੋਸਟੋਕ ਵਾਸ ਦਾ ਕਨਫਲੂਐਂਸ ਆਫ ਯੂਰੋ ਏਸ਼ੀਆ ਐਂਡ ਏ ਪੈਸੀਫਿਕ। ਹੁਣ ਇਹ ਜਦੋਂ ਇੰਡੋ ਪੈਸੀਫਿਕ ਕਹਿੰਦੇ ਨੇ, ਇੰਡੋ ਪੈਸੀਫਿਕ ਰੀਜਨ, ਰਸ਼ੀਆ ਇੰਡੋ ਪੈਸੀਫਿਕ ਨਹੀਂ ਕਹਿੰਦਾ, ਰਸ਼ੀਆ ਇਹਨੂੰ ਕਹਿੰਦਾ ਏਸ਼ੀਆ ਪੈਸੀਫਿਕ। ਹੁਣ ਮਤਲਬ ਇਹ ਹੈ ਵੀ ਜਦੋਂ ਪੈਸੀਫਿਕ ਓਸ਼ਨ ਹੈ, ਇੰਡੀਆ ਦਾ ਕਿੱਥੋਂ ਹੋ ਗਿਆ? ਇਸੇ ਲਈ ਤੁਸੀਂ ਇਹ ਦੇਖਿਆ ਹੋਵੇਗਾ ਕਿ ਮੈਂ ਕਦੇ ਇੰਡੀਅਨ ਸਬ ਕੰਟੀਨੈਂਟ ਨਹੀਂ ਕਿਹਾ, ਇਕੱਲਾ ਸਬ ਕੰਟੀਨੈਂਟ ਹੈ, ਜਾਂ ਸਬ ਕੰਟੀਨੈਂਟ ਹੈ ਜਾਂ ਸਾਊਥ ਏਸ਼ੀਆ। ਹੁਣ ਇਹੀ ਉਹ ਜਿਹੜਾ ਉਹ ਇੰਡੀਆ ਪੈਸੀਫਿਕ ਕਹਿ ਰਿਹਾ, ਰਸ਼ੀਆ ਕਹਿ ਰਿਹਾ ਬਾਰ-ਬਾਰ ਏਸ਼ੀਆ ਪੈਸੀਫਿਕ। ਹੁਣ ਉਹਦੇ 'ਚ ਇਹ ਆਪਣੀ ਸਪੀਚ ਦੇ ਵਿੱਚ ਕਹਿੰਦਾ ਹੈ ਕਿ ਜੀ ਇਹ ਇੱਕ ਸਾਡਾ ਸੰਗਮ ਹੈ, ਇਹ ਸਾਡਾ ਬੜਾ ਸੰਗਮ ਲਫ਼ਜ਼ ਸਾਡਾ ਦਰਿਆਵਾਂ ਦੇ ਮਿਲਣ ਨੂੰ ਵੀ ਕਹਿੰਦੇ ਨੇ, ਪਰ ਇਸ ਮੌਕੇ ਦੇ ਉੱਤੇ ਵਲੈਡੀਵੋਸਟੋਕ 'ਚ ਅਸੀਂ ਮਾਡਰਨ ਸ਼ਿਪ ਬਿਲਡਿੰਗ ਫੈਸਿਲਿਟੀ ਐਟ ਜ਼ਿਵਜ਼ਾਦਾ ਐਂਡ ਮੈਗਾਜ਼ੋਕ ਡਾਕਸ ਲਿਮਿਟਿਡ ਵੁੱਡ ਵਰਕ ਟੁਗੈਦਰ for construction of some of the most important commercial ships in the world. We are together, Asia, India and Russia are partners in space exploration through Gaganyaan program. India and Russia will also be partners in opening of northern sea route for international trade and commerce. ਪਰ ਇਸ ਸਾਰੇ 'ਚ ਜਿਹੜਾ ਇਸ ਫੋਰਮ ਦੀ ਮੀਟਿੰਗ ਫਾਰ ਈਸਟਰਨ ਇਕਨੋਮਿਕ ਫੋਰਮ 2021 ਅਫਗਾਨਿਸਤਾਨ ਦਾ ਮੈਂਸ਼ਨ ਤੱਕ ਵੀ ਨਹੀਂ ਹੈ। ਸੋ ਇਹਨੂੰ ਕਹਿੰਦੇ ਨੇ ਕਿ ਭਾਈ ਇਹ ਆਪਣਾ ਇਸ ਕਿਸਮ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਸਭ ਕੁਝ ਗਵਾ ਕੇ ਵੀ ਨਹੀਂ ਕੁਝ ਨਹੀਂ ਗਵਾਚਾ। ਉਹ ਜਿਵੇਂ ਫਿਰ ਉਹੀ ਪੰਜਾਬੀ ਦੀ ਰਿਚ ਪਾਰਟ ਕਿ ਵੀ ਕਿਸੇ ਦੇ ਮਗਰ ਬੇਰੀ ਉਗਾਈ, ਕਿਸੇ ਨੇ ਕਿਹਾ ਉਹ ਦੇਖ ਕਹਿੰਦਾ ਕੋਈ ਨਹੀਂ ਨਾਲੇ ਛਾਂ ਥੱਲੇ ਬੈਠਾਂਗੇ ਨਾਲੇ ਬੇਰ ਖਾਵਾਂਗੇ। ਹੁਣ ਗੱਲ ਕਿ ਭਾਰਤ ਦਾ ਮੀਡੀਆ ਜਾਂ ਉਹਨਾਂ ਦੇ ਥਿੰਕ ਟੈਂਕ ਉਹ ਕਿਵੇਂ ਚੀਕਾਂ ਮਾਰ ਰਹੇ ਨੇ। ਫੇਲ ਤਾਂ ਭਾਰਤ ਦਾ ਹੋਇਆ ਵੀ ਤੁਸੀਂ ਆਪਣੀ ਫੋਰਨ ਪਾਲਿਸੀ ਦੇਖੋ ਤੁਸੀਂ ਕੀ ਅਡਾਪਟ ਕੀਤੀ, ਪਰ ਉਹ ਅਮਰੀਕਾ ਨੂੰ ਬਲੇਮ ਕਰ ਰਹੇ ਨੇ ਜੀ ਅਮਰੀਕਾ ਨੇ ਸਾਨੂੰ ਡਿਚ ਕਰਤਾ ਉਹਨੇ ਬਿਲਕੁਲ। ਔਰ ਇਸ ਦੇ ਉੱਤੇ ਐਡੀਟੋਰੀਅਲ ਲਿਖੇ ਜਾ ਰਹੇ ਨੇ ਉਹਨਾਂ 'ਚ ਜਿਹੜਾ, ਔਰ ਬਹੁਤ ਸਾਰੀਆਂ ਮੈਂ ਸਟੋਰੀਜ਼ ਕੱਢੀਆਂ ਪਰ ਮੈਂ ਵਕਤ ਦੀ ਦੇਖਦੇ ਹਾਂ ਨਜ਼ਾਕਤ ਬਹੁਤਾ ਨਹੀਂ ਕਰਾਂਗਾ। ਟਾਈਮਜ਼ ਆਫ ਇੰਡੀਆ ਇੱਕ ਇੰਪੋਰਟੈਂਟ ਆ, ਉਹਨਾਂ ਨੇ ਆਪਣੇ ਐਡੀਟੋਰੀਅਲ 'ਚ ਲਿਖਿਆ ਕਿ ਅਮਰੀਕਾ ਦੀ ਅਫਗਾਨਿਸਤਾਨ 'ਚੋਂ ਵਾਪਸੀ ਔਰ ਜੋ ਅੱਜ ਅਫਗਾਨਿਸਤਾਨ ਦੇ ਵਿੱਚ ਹੋ ਰਿਹਾ ਹੈ ਔਰ ਜੋ ਟੈਰਰ ਹੈ, ਜੋ ਪਿੱਛੇ ਉਹਨਾਂ ਨੇ ਦੁੱਖ ਛੱਡਿਆ ਹੈ, ਇਹ ਸਭ ਅਮਰੀਕਾ ਦਾ ਬਜਰ ਗੁਨਾਹ ਹੈ ਵੀ ਸਭ ਤੋਂ ਵੱਡਾ ਬਲੰਡਰ ਜਿਹਨੂੰ ਕਹਿੰਦੇ ਨੇ ਵੀ ਉਹਨਾਂ ਦਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਨੂੰ ਭਾਰਤ ਵਿਰੋਧੀ ਜਿਹੜੀਆਂ ਦਹਿਸ਼ਤਗਰਦ ਐਕਟੀਵਿਟੀਜ਼ ਲਈ ਇਸਤੇਮਾਲ ਕਰ ਸਕਦਾ ਹੈ ਤੇ ਭਾਰਤ ਦੇ ਲਈ ਇਹ ਬਹੁਤ ਵੱਡਾ ਸੰਕਟ ਖੜਾ ਹੋਣ ਜਾ ਰਿਹਾ। ਇਸੇ ਤਰ੍ਹਾਂ ਉਹਨਾਂ ਦੀ ਇੱਕ ਬਹੁਤ ਪਪੂਲਰ ਦੈਨਿਕ ਭਾਸਕਰ ਅਖਬਾਰ ਜਿਹਦੀ ਸਰਕੂਲੇਸ਼ਨ ਸਭ ਤੋਂ ਜ਼ਿਆਦਾ ਹੈ, ਉਹਨੇ ਕਿਹਾ ਕਿ ਅਮਰੀਕਾ ਜਿਹੜਾ ਮਹਾਸ਼ਕਤੀ ਬਣਿਆ ਹੋਇਆ ਸੀ, ਗ੍ਰੇਟ ਪਾਵਰ, ਉਹਦੀ ਗ੍ਰੇਟ ਡਿਫੀਟ ਹੋਈ ਹੈ। ਮਹਾਸ਼ਕਤੀ ਕੀ ਮਹਾਹਾਰ ਇਹ ਹੋਈ ਹੈ। ਉਹਨੇ ਕਿਹਾ ਕਿ ਅਮਰੀਕਾ ਦਾ ਸਭ ਤੋਂ ਲੰਬਾ ਯੁੱਧ ਉਹਨਾਂ ਦੇ ਫੌਜੀਆਂ ਵੱਲੋਂ ਅੱਧੀ ਰਾਤ ਨੂੰ
ਜਿਹੜਾ ਹੈ ਉਹ ਚੋਰਾਂ ਦੀ ਤਰ੍ਹਾਂ ਦੌੜ ਜਾਣਾ ਦੱਸਦਾ ਹੈ ਕਿ ਵੀ ਇਹ ਵੱਡੀ ਤਾਕਤ ਨੂੰ ਕਿੰਨੀ ਵੱਡੀ ਹਾਰ ਹੋਈ ਹੈ। ਹੁਣ ਸਭ ਤੋਂ ਜ਼ਿਆਦਾ ਦਿਲਚਸਪ ਬ੍ਰਹਮ ਚਲਾਨੀ, ਕਿਉਂਕਿ ਬ੍ਰਹਮ ਚਲਾਨੀ ਕਿਸੇ ਵੇਲੇ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਸੀ, ਔਰ ਜਦੋਂ ਅਸੀਂ ਜੂਨ 84 ਦੇ ਹਮਲੇ ਦੀ ਗੱਲ ਕਰਦੇ ਹਾਂ, ਇਹ ਬਾਅਦ 'ਚ ਪਹੁੰਚਿਆ ਅੰਮ੍ਰਿਤਸਰ, ਜਦੋਂ ਹਮਲੇ ਤੋਂ ਬਾਕੀ ਰਿਪੋਰਟਰ ਸਾਰੇ ਬਾਹਰਲੇ ਕੱਢੇ ਜਾ ਉੱਥੋਂ ਕੱਢਤੇ ਸੀ ਉਹਨਾਂ ਨੇ, ਪੰਜਾਬ ਨੂੰ ਕੱਢ ਆਫ ਕਰਤਾ ਸੀ ਦੁਨੀਆ ਤੋਂ, ਔਰ ਹੀ ਇਜ਼ ਦਾ ਵਨ ਜਿਹਨੇ ਰਿਪੋਰਟ ਕੀਤਾ। ਬਾਅਦ 'ਚ ਉਹਦੇ 'ਤੇ ਟਾਡਾ ਦਾ ਕੇਸ ਵੀ ਬਣਿਆ, ਪਰ ਫਿਰ ਉਹਨੇ ਬਿਲਕੁਲ ਇਹ ਕੇਰਲਾ ਦਾ ਰਹਿਣ ਵਾਲਾ, ਉਹਨੇ ਯੂ ਟਰਨ ਮਾਰਿਆ ਔਰ ਹਿੰਦੂ ਤਵੀਆਂ ਦੀ ਸ਼ੈਲਟਰ ਦੇ ਵਿੱਚ ਜਾ ਕੇ ਬਹਿ ਗਿਆ। ਹੁਣ ਉਹਨੇ ਆਪਣਾ ਇੱਕ ਥਿੰਕ ਟੈਂਕ ਬਣਾਇਆ ਹੋਇਆ, ਉਹ ਚਾਈਨਾ ਦੇ ਅਗੇਂਸਟ ਵੀ, ਅਮਰੀਕਾ ਦੇ ਅਗੇਂਸਟ ਵੀ, ਔਰ ਉਹਨੇ ਬ੍ਰਹਮ ਚਲਾਨੀ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਤਾਲਿਬਾਨ ਦੀ ਵਿਕਟਰੀ ਹੈ, ਇਹ ਜਿਹਾਦ ਦੀ ਲੜਾਈ ਦੇ ਵਿੱਚ ਹਿਸਟਰੀ ਦੀ ਸਭ ਤੋਂ ਵੱਡੀ ਵਿਕਟਰੀ ਹੈ, ਜਿਹੜੀ ਕਿ ਅਮਰੀਕਾ ਨੇ ਜਿਹੜੀ ਹੈ ਉਹ ਤਸ਼ਤਰੀ 'ਚ ਰੱਖ ਕੇ ਉਹਨਾਂ ਨੂੰ ਦਿੱਤੀ। ਉਹਨੇ ਟਵੀਟ 'ਚ ਕਿਹਾ ਕਿ ਬਾਈਡਨ ਦੇ ਅਫਗਾਨਿਸਤਾਨ ਡਿਜ਼ਾਸਟਰ 'ਚ ਸਭ ਤੋਂ ਵੱਡੀ ਹਾਰ ਦਾ ਸ਼ਿਕਾਰ ਭਾਰਤ ਬਣਿਆ। ਅਮਰੀਕਾ ਤੇ ਭਾਰਤ ਦੋਸਤ ਹੋ ਸਕਦੇ ਨੇ, ਲੇਕਿਨ ਅਮਰੀਕਾ ਦੀ ਨੀਤੀ ਨੇ ਹਮੇਸ਼ਾ ਭਾਰਤ ਦੀ ਸਿਕਿਉਰਿਟੀ ਨੂੰ ਦਾਅ ਤੇ ਲਾਇਆ। ਹੁਣ ਇਹ ਹੈ ਜਿਹਨੂੰ ਬਲੇਮ ਗੇਮ ਕਿ ਵੀ ਤੁਸੀਂ ਇਹ ਸਭ ਕੁਝ ਅਮਰੀਕਾ ਦੇ ਸਿਰ ਪਾ ਦਿਓ। ਪਹਿਲਾਂ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਦਾ ਰਿਹਾ ਅਮਰੀਕਾ, ਇਹ ਬ੍ਰਹਮ ਚਲਾਨੀ ਕਹਿ ਰਿਹਾ ਕਿ ਇੰਨੇ ਦਾ ਹੱਕ ਇਹ ਪਾਕਿਸਤਾਨ ਨੂੰ ਕਰਦਾ ਰਿਹਾ। ਫਿਰ ਚੀਨ ਨੂੰ ਜਿਹੜਾ ਬਿਲਕੁਲ ਆਬਸਕਿਉਰ ਮੁਲਕ ਸੀ, ਉਹਨੂੰ ਪਾਕਿਸਤਾਨ ਰਾਹੀਂ ਚੀਨ ਨਾਲ ਸੰਬੰਧ ਬਣਾ ਕੇ ਚੀਨ ਨੂੰ ਇੰਨੀ ਵੱਡੀ ਗਲੋਬਲ ਪਾਵਰ ਅਮਰੀਕਾ ਨੇ ਬਣਾ ਦਿੱਤਾ। ਤੇ ਹੁਣ ਉਹਨਾਂ ਨੇ ਇੱਕ ਉਹਨੂੰ ਇਹ ਕਹਿ ਰਿਹਾ ਕਿ ਐਕਸਪੈਂਸ਼ਨਿਸਟ ਡੈਵਲ, ਇਹ ਅਫਗਾਨਿਸਤਾਨ ਲਈ ਕਹਿ ਰਿਹਾ। ਉਹਨੇ ਕਿਹਾ ਕਿ ਵਿਸਤਾਰਵਾਦੀ ਰਾਖਸ਼, ਕਿ ਇਹ ਜਿਹੜਾ ਉਹਨਾਂ ਨੇ ਤਾਲਿਬਾਨ ਖੜੇ ਕਰਕੇ ਜਿਹੜੇ ਉਹਨਾਂ ਦੇ ਹੱਥ 'ਚ ਪਾਵਰ ਦੇ ਦਿੱਤੀ ਹੈ, ਇਹ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਜਾਇੰਟ ਜਿਹੜਾ ਉਹ ਐਕਸਪੈਂਸ਼ਨਿਸਟ ਰਾਖਸ਼ ਖੜਾ ਕਰ ਦਿੱਤਾ ਹੈ। ਫਿਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਮੀਡੀਆ ਆਊਟਲੈਟ ਨੇ ਉਹ ਇਹ ਖਬਰ ਪਹਿਲਾਂ ਨਹੀਂ ਆਏ, ਉਹਨਾਂ ਨੇ ਕਿਹਾ ਅਮਰੀਕਾ ਨੇ ਇਹੀ ਨਹੀਂ ਵੀ ਤਾਲਿਬਾਨ ਨੂੰ ਤਾਕਤ ਦਿੱਤੀ, ਭਾਰਤ ਨੂੰ ਨਾ ਪੁੱਛਿਆ ਨਾ ਦੱਸਿਆ। ਉਹਨਾਂ ਨੇ ਕਿਹਾ ਜਦੋਂ ਆਪਣੇ ਬੰਦੇ ਕੱਢ ਰਹੇ ਸੀ ਅਮਰੀਕਾ ਵਾਲੇ ਉਹਨਾਂ ਦੇ ਜਹਾਜ਼, ਭਾਰਤ ਨੇ ਰਿਕੁਐਸਟ ਕੀਤੀ ਅਮਰੀਕਾ ਨੂੰ ਕਿ ਇੱਕ ਜਿਹੜੀ ਆਊਟਪੋਸਟ ਹੈ ਕਾਬਲ 에ਅਰਪੋਰਟ ਦੀ ਸਾਨੂੰ ਵੀ ਦੇ ਦਿਓ ਤਾਂ ਕਿ ਅਸੀਂ ਆਪਣੇ ਬੰਦੇ ਕੱਢ ਸਕੀਏ। ਭਾਰਤ ਨੇ ਕੋਈ ਜਿਹੜਾ ਇਹਨਾਂ ਦੀ ਰਿਕੁਐਸਟ ਦਾ ਅਮਰੀਕਾ ਨੇ ਕੋਈ ਜਵਾਬ ਹੀ ਨਹੀਂ ਦਿੱਤਾ। ਇਹ ਜਿਹੜੀ ਹੈ ਜਿਹੜਾ ਇੱਕ ਦਾ ਕਿਟ ਨਿਊਜ਼ ਵੈਬਸਾਈਟ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਰਤ ਵੱਲੋਂ ਕਈ ਵਾਰ ਰਿਕੁਐਸਟ ਕਰਨ ਦੇ ਬਾਵਜੂਦ ਅਮਰੀਕਾ ਨੇ ਕਾਬਲ ਹਵਾਈ ਅੱਡੇ ਤੇ ਭਾਰਤ ਨੂੰ ਕੋਈ ਡਿਪਲੋਮੈਟਿਕ ਆਊਟਪੋਸਟ ਨਹੀਂ ਦਿੱਤਾ। ਇਸ ਲਈ ਜਦੋਂ ਕੋਈ ਡਿਪਲੋਮੈਟਿਕ ਆਊਟਪੋਸਟ ਨਹੀਂ ਸੀ ਭਾਰਤ ਕੋਲ, ਜਦੋਂ ਅਸੀਂ ਕਹਿੰਦੇ ਨਾ ਵੀ ਉਹ ਸਾਰੇ ਐਂਬੈਸਡਰ, ਡਿਪਲੋਮੈਟ, ਈਵਨ ਸਨਿਫਰ ਕੁੱਤੇ ਵੀ ਲੈ ਕੇ ਚੜ੍ਹ ਆਏ, ਉਹਦਾ ਇੱਕ ਰੀਜ਼ਨ ਇਹ ਹੈ ਵੀ ਉਹ ਚਾਹੁੰਦੇ ਸੀ ਕਿ ਵੀ ਸਾਨੂੰ ਇੱਕ ਸੇਫ, ਜਿੱਥੇ ਕਿ ਅਮਰੀਕਾ ਦੀ ਐਮਬੈਸੀ ਖੁੱਲੀ ਹੈ, ਚਾਈਨਾ ਦੀ ਦੂਜੀ, ਕਿ ਸਾਨੂੰ ਇੱਕ ਡਿਪਲੋਮੈਟਿਕ ਆਊਟਪੋਸਟ ਦਿਓ। ਪਰ ਅਮਰੀਕਾ ਨੇ ਕੋਈ ਉਹਦੇ ਤੇ ਜਿਹੜਾ ਉਹ ਕੰਨ ਨਹੀਂ ਧਰਿਆ, ਇਸ ਲਈ ਭਾਰਤ ਨੂੰ ਉੱਥੋਂ ਹਟਣ ਦੇ ਉੱਤੇ ਮਜਬੂਰ ਹੋਣਾ ਪਿਆ। ਉਹਨਾਂ ਨੇ ਕਿਹਾ ਵੀ ਦੇਖੋ ਭਾਰਤ ਦਾ ਕਿੰਨੇ ਬੇਗੈਰਤ ਨੇ ਕਿ ਅਮਰੀਕਾ ਤੋਂ ਕੋਆਪਰੇਸ਼ਨ ਨਾ ਮਿਲਣ ਦੇ ਬਾਵਜੂਦ ਵੀ ਭਾਰਤ ਨੇ ਇਹ ਸਮਝਦਿਆਂ ਚੁੱਪੀ ਸਾਧੀ ਹੋਈ ਹੈ ਕਿ ਸੁਪਰ ਪਾਵਰ ਹੈ ਫਿਰ ਵੀ। ਔਰ ਨਾਲ ਦੀ ਨਾਲ ਫਿਰ ਉਹਨਾਂ ਦੇ ਕੁਝ ਮੀਡੀਆ ਨੇ ਕਿਹਾ ਵੀ ਜਿਹੜਾ ਪਾਕਿਸਤਾਨ ਦੇ ਉੱਤੇ ਅਮਰੀਕਾ ਇੰਨਾ ਨਿਰਭਰ ਕਰ ਰਿਹਾ, ਔਰ ਅੱਜ ਅਜੇ ਇਹ ਤਾਂ ਜਦੋਂ ਆਈ ਹੈ ਨਿਊਜ਼ ਉਦੋਂ ਅਜੇ ਪੈਂਟਾਗਨ ਨੇ ਜਿਵੇਂ ਪਾਕਿਸਤਾਨ ਪ੍ਰਤੀ ਸੌਫਟ ਰਵੱਈਆ ਰੱਖਿਆ ਉਹ ਇਹਨਾਂ ਨੇ ਨਹੀਂ ਸੀ ਦੇਖੀ। ਉਹਨਾਂ ਨੇ ਇਹ ਕਿਹਾ ਕਿ ਹਮੇਸ਼ਾ ਹੀ ਪਾਕਿਸਤਾਨ ਨੂੰ ਜਿਹੜਾ ਉਹ ਹਿੰਦੁਸਤਾਨ ਟਾਈਮਜ਼ ਨੇ ਲਿਖਿਆ, ਔਰ ਉਹਦੇ 'ਚ ਵੀ ਕੋਈ ਨਿੱਕੀ ਮੋਟੀ ਨਹੀਂ, ਬਰਖਾ ਦੱਤ ਦਾ ਉਹਦੇ 'ਚ ਕਾਲਮ ਹੈ ਕਿ ਅਮਰੀਕਾ ਦਾ ਪਾਕਿਸਤਾਨ ਨੂੰ ਸਪੋਰਟ ਦੇਣਾ ਠੀਕ ਉੱਦਾਂ ਹੀ ਹੈ ਜਿਵੇਂ ਘਰ ਦੀ ਰਖਵਾਲੀ ਲਈ ਚੋਰ ਨੂੰ ਪੈਸੇ ਦੇਣਾ। ਹੁਣ ਇਹ ਤੁਸੀਂ ਇਹਨਾਂ ਦੀ ਬੋਲੀ ਦੇਖੋ ਕਿ ਜੀ ਇਵੇਂ ਹੀ ਹੈ ਕਿ ਵੀ ਤੁਸੀਂ ਕਿਸੇ ਨੂੰ ਚੋਰ ਨੂੰ ਪੈਸੇ ਦੇ ਰਹੇ ਹੋ ਕਿ ਇਸ ਘਰ ਦੀ ਰਖਵਾਲੀ ਕਰਨੀ ਹੈ, ਕਹਿ ਰਹੇ ਵੀ ਇਵੇਂ। ਹੁਣ ਇਹ ਸਾਰਾ ਕੁਝ ਇਹ ਦੱਸ ਰਿਹਾ, ਔਰ ਉਹ ਕਹਿ ਰਹੀ ਹੈ ਜੀ 2002 'ਚ ਅਮਰੀਕਾ ਨੇ ਪਾਕਿਸਤਾਨ ਨੂੰ $33 ਬਿਲੀਅਨ ਦੀ ਮਦਦ ਦਿੱਤੀ, ਔਰ ਉਹਨੇ ਕਿਹਾ ਕਿ ਇਹ ਜਿਹੜਾ ਪੈਸਾ ਪਾਕਿਸਤਾਨ ਨੂੰ ਮਿਲਿਆ ਅਮਰੀਕਾ ਨੇ ਦਿੱਤਾ, ਉਹਨੇ ਭਾਰਤ ਦੇ ਖਿਲਾਫ ਦਹਿਸ਼ਤਗਰਦੀ ਫੈਲਾਉਣ ਦੇ ਲਈ ਹੀ ਇਸਤੇਮਾਲ ਕੀਤਾ। ਇਸੇ ਤਰ੍ਹਾਂ ਇੱਕ ਸਮੀਰ ਸਰਨ ਕਾਲਮਨਿਸਟ ਹੈ, ਉਹਨੇ ਕਿਹਾ ਵੀ ਹਰ ਵਾਰ ਪਾਕਿਸਤਾਨ ਨੂੰ ਲੈ ਕੇ ਭਾਰਤ ਦੇ ਨਜ਼ਰੀਏ ਨੂੰ ਅਮਰੀਕਾ ਨੇ ਖਾਰਜ ਕੀਤਾ, ਔਰ ਇਹ ਸਾਰੀ ਜਿਹੜੀ ਹੈ ਇਹ ਅਮਰੀਕਾ ਦੀ ਗਲਤੀ ਹੈ ਕਿ ਉਸ ਨੇ ਜਿਹੜੇ ਨੇ ਉਹ ਜਿਹੜੇ ਉਹ ਸੱਪ ਪਾਲੇ ਹੋਏ ਨੇ।
ਸੋ ਅਸੀਂ ਤਾਂ ਇਸ ਨੂੰ ਇੰਜੋਏ ਹੀ ਕਰਦੇ ਹਾਂ ਕਿ ਭਾਈ ਇਹ ਜਿਹੜਾ ਹੁਣ ਇਹਨੂੰ ਕਹਿੰਦੇ ਨੇ ਪੰਜਾਬੀ ਚ ਸਿਆਪਾ ਕਰਨਾ, ਹੁਣ ਸਿਆਪਾ ਤਾਂ ਕਰੋ ਆਪਣਿਆਂ ਦਾ ਪਹਿਲਾਂ। ਇਹ ਤੁਸੀਂ ਅਮਰੀਕਾ ਤਾਂ ਠੀਕ ਹੈ, ਇਹਨਾਂ ਨੇ ਵੀ ਗਲਤੀ ਕੀਤੀ, ਪਰ ਇਹਨਾਂ ਨੂੰ ਪਤਾ ਹੈ ਪ੍ਰੈਗਮੈਟਿਕ ਹੈ, ਨਿਕਲ ਜਾਣਾ ਹੈ। ਪਰ ਤੁਹਾਡੇ ਪੱਲੇ ਹੁਣ ਕੁਛ ਨਹੀਂ ਹੈ, ਤੁਸੀਂ ਤਾਂ ਆਪਣਾ ਮੁਲਕ ਹੀ ਸ਼ਮਸ਼ਾਨ ਘਾਟ ਬਣਾ ਲਿਆ ਤੇ ਬਿਨਾਂ ਸਿਆਪਾ ਕਰਨ ਤੋਂ ਹੁਣ ਤੁਸੀਂ ਵਿਆਹ ਦੇ ਗੀਤ ਗਾਣੋ ਤਾਂ ਰਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਪਿਓਸ ਹੈ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜਿਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ, ਪਿਛਲੇ ਦਿਨੀ ਮਹਾਨ ਬਜ਼ੁਰਗ ਕਸ਼ਮੀਰੀ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਇੰਤਕਾਲ ਕਰ ਗਏ ਸਨ। ਸੋ ਪ੍ਰਮੁੱਖ ਸਿੱਖ ਨੇਤਾਵਾਂ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਭਾਈ ਗਜਿੰਦਰ ਸਿੰਘ ਜੀ ਦਲ ਖਾਲਸਾ ਜੀ ਵੱਲੋਂ ਗਿਲਾਨੀ ਸਾਹਿਬ ਨੂੰ ਸ਼ਰਧਾ ਦੇ ਫੁੱਲ ਜਿਹੜੇ ਨੇ ਉਹ ਭੇਟ ਕੀਤੇ ਗਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਰਸੋਂ ਦਾ ਪ੍ਰੋਗਰਾਮ ਸਾਰਾ ਸੱਚੋ ਸੱਚ ਸੈਯਦ ਗਿਲਾਨੀ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਸੀ ਜੀ। ਕੱਲ ਵੀ ਅਸੀਂ ਇੱਕ ਸੈਗਮੈਂਟ ਕੀਤਾ ਕਿ ਕਿਵੇਂ ਉਹਨਾਂ ਦੀ ਪਵਿੱਤਰ ਜਿਹੜੀ ਬਾਡੀ ਹੈ ਉਸ ਨੂੰ ਵੀ ਉਸ ਦੀ ਬੇਹੁਰਮਤੀ ਕੀਤੀ ਗਈ। ਫੋਰਸੀਬਲੀ ਉਹਨਾਂ ਨੇ ਉਹਨਾਂ ਦੀਆਂ ਅਖੀਰਲੀਆਂ ਜਿਹੜੀਆਂ ਨੇ ਨਮਾਜ਼ੇ ਜਨਾਜ਼ਾ ਔਰ ਜਿਹੜਾ ਖੁਦ ਲਿਜਾ ਕੇ ਗੁਸਲ ਕਰਾ ਕੇ ਉਹਨਾਂ ਨੂੰ ਦਫਨ ਕੀਤਾ ਜੀ। ਔਰ ਇਸ ਦੇ ਉੱਤੇ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਜਿਹੜਾ ਬੜੇ ਪੋਜ਼ਿਟਿਵ ਕਾਮੈਂਟ ਕੀਤੇ ਨੇ ਔਰ ਬਹੁਤਿਆਂ ਨੇ ਕਿਹਾ ਕਿ ਜੀ ਜਿਸ ਲੈਵਲ ਦੀ ਉਹ ਪਰਸਨੈਲਿਟੀ ਸੀ, ਤੁਸੀਂ ਉਹਨਾਂ ਦੇ ਕੱਦ ਦੇ ਮੁਤਾਬਕ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਹੈ। ਪਰ ਇੱਕ ਗੱਲ ਮੇਰੇ ਮਾਈਂਡ 'ਚ ਆ ਰਹੀ ਸੀ ਕਿ ਵੀ ਜੇ ਚਲੋ ਇੱਥੇ ਅਸੀਂ ਸਮਝਦੇ ਹਾਂ, ਪਰ ਜਿਹੜੀ ਪੰਜਾਬ ਦੀ ਸਾਡੀ ਲੀਡਰਸ਼ਿਪ ਜਿਨ੍ਹਾਂ ਨੇ ਖਾਸ ਤੌਰ ਤੇ ਇਹਨਾਂ 4 ਦਹਾਕਿਆਂ ਦੇ ਵਿੱਚ ਗਿਲਾਨੀ ਸਾਹਿਬ ਦਾ ਸਾਥ ਵੀ ਔਰ ਵਕਤਨ ਬਾ ਵਕਤਨ ਉਹਨਾਂ ਦੇ ਨਾਲ ਰਾਬਤੇ ਵੀ ਰੱਖੇ, ਕਿ ਉਹਨਾਂ ਦੇ ਦਾ ਵੀ ਕੋਈ ਆਉਣਾ ਚਾਹੀਦਾ। ਔਰ ਮੈਨੂੰ ਅੱਜ ਖੁਸ਼ੀ ਹੋਈ ਕਿ ਕਿਉਂਕਿ ਇੱਥੇ ਇੱਕ ਅੱਧਾ ਦਿਨ ਕਈ ਵਾਰੀ ਮੀਡੀਆ 'ਚ ਲੇਟ ਰਿਪੋਰਟ ਹੁੰਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਵੀ ਗਲੋਇੰਗ ਟ੍ਰਿਬਿਊਟ ਦਿੱਤੀ ਹੈ। ਭਾਈ ਗਜਿੰਦਰ ਸਿੰਘ ਦਲ ਖਾਲਸਾ ਜਿਹੜੇ ਬਹੁਤ ਵੱਡੇ ਸਾਡੇ ਚਿੰਤਕ ਔਰ ਦਲ ਖਾਲਸਾ ਦੇ ਬਾਨੀਆਂ 'ਚੋਂ ਨੇ, ਇਸੇ ਤਰ੍ਹਾਂ ਈਵਨ ਪਰਮਜੀਤ ਸਿੰਘ ਮੰਡ ਜਿਨ੍ਹਾਂ ਜਿਹੜੇ ਨੌਜਵਾਨ ਵਿੰਗ ਨੂੰ ਹੈਂਡਲ ਕਰਦੇ ਨੇ, ਉਹਨਾਂ ਦੀਆਂ ਟ੍ਰਿਬਿਊਟਸ ਆਈਆਂ। ਸੋ ਮੈਂ ਆਪਣੇ ਕਮੈਂਟ ਮਹਿਦੂਦ ਰੱਖਾਂਗਾ। ਮੈਂ ਚਾਹੁੰਦਾ ਕਿ ਵੀ ਉਹਨਾਂ ਨੂੰ ਜਿਹੜਾ ਉਹ ਅਸੀਂ ਸਾਂਝਾ ਕਰੀਏ, ਕਿਉਂਕਿ ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀਰ ਭੈਣਾਂ ਇਸ ਪ੍ਰੋਗਰਾਮ ਨਾਲ ਜੁੜਦੇ ਨੇ। ਸੋ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਭਾਈ ਅਸੀਂ ਕਿਵੇਂ ਜਦੋਂ ਕਸ਼ਮੀਰੀਆਂ ਦੇ ਕੌਜ਼ ਦੀ ਗੱਲ ਕਰਦੇ ਹਾਂ ਤਾਂ ਸਿਰਫ ਇਹ ਨਹੀਂ ਹੈ ਵੀ ਇੱਥੇ ਅਸੀਂ TV 84 ਦੇ ਪਲੇਟਫਾਰਮ ਤੇ ਆਪਣਾ ਨਜ਼ਰੀਆ ਦੇ ਰਹੇ ਹੁੰਦੇ ਹਾਂ। ਇਸ ਦੀ ਇੱਕ ਬ੍ਰੌਡਰ ਵਾਈਡਰ ਸੋਚ ਔਰ ਹਮਾਇਤ ਪੰਜਾਬ ਦੀ ਧਰਤੀ ਤੇ ਵੀ, ਜਿੱਥੇ ਕਿ ਸਾਡੇ ਲੀਡਰ ਔਰ ਇਹਨਾਂ ਦੀਆਂ ਪਾਰਟੀਆਂ ਬੜੇ ਮੁਸ਼ਕਲ ਜੋਖਮ ਭਰੇ ਮਾਹੌਲ 'ਚ ਵੀ ਖਾਲਿਸਤਾਨ ਦਾ ਝੰਡਾ ਜਿਨ੍ਹਾਂ ਨੇ ਚੁੱਕਿਆ ਹੋਇਆ ਔਰ ਕਸ਼ਮੀਰੀ ਆਜ਼ਾਦੀ ਦੇ ਮੁਦਈ ਨੇ।
ਮੈਂ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਅੰਗਰੇਜ਼ੀ ਦੇ ਵਿੱਚ ਹੈ, ਮੈਂ ਉਹੀ ਪੜ੍ਹਾਂਗਾ। ਆਵਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਜ਼ ਵੈਰੀ ਸੌਰੀ to learn of the sad and unfortunate death of a great Kashmiri voice and Kashmiri patriot ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹੁਤ ਉਦਾਸ ਹੈ ਕਿ ਇਹ ਇੱਕ ਗ੍ਰੇਟ ਕਸ਼ਮੀਰੀਆਂ ਦੀ ਆਵਾਜ਼ ਜਿਹੜੇ ਨੇ ਔਰ ਮਹਾਨ ਜਿਹੜੇ ਨੇ ਉਹ ਇਸ ਦੁਨੀਆ ਤੋਂ ਚਲੇ ਗਏ। Our party had several meetings with Mr. Gilani over the affairs of Sikhs and poverty in Kashmir. We always found him very positive and happy to meet our delegations. ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਉਹਨਾਂ ਦੇ ਨਾਲ ਵਕਤਨ ਬਾ ਵਕਤਨ ਮੁਲਾਕਾਤਾਂ ਕੀਤੀਆਂ ਕਸ਼ਮੀਰ ਦੀ ਹਾਲਤ ਨੂੰ ਲੈ ਕੇ, ਕਸ਼ਮੀਰ ਵਿਚਲੀ ਜਿਹੜੀ ਗੁਰਬਤ ਜ਼ਾਹਰ ਹੈ ਸੈਂਟਰ ਦੀਆਂ ਨੀਤੀਆਂ ਕਰਕੇ, ਉਹਦੀ ਵਜ੍ਹਾ ਕਰਕੇ ਵੀ ਉਹ ਹਮੇਸ਼ਾ ਹੀ ਬੜੇ ਚਾਅ ਨਾਲ ਸਾਡੇ ਡੈਲੀਗੇਸ਼ਨਸ ਨੂੰ ਮਿਲਦੇ ਰਹੇ ਔਰ ਵਿਚਾਰ ਵਟਾਂਦਰਾ ਕਰਦੇ ਸੀ। We are sorry at the death of this great Kashmiri patriot. May Allah and Waheguru bless his soul, and Kashmiris who loved him may also be blessed by God Almighty. ਇਹ ਸਾਰੇ ਲੋਕ ਜਿਹੜੇ ਇਸ ਦਰਦ ਨੂੰ ਹੰਢਾ ਰਹੇ ਨੇ ਉਹਨਾਂ ਦੇ ਲਈ ਵੀ ਲਫ਼ਜ਼ ਕਹੇ ਨੇ। We hope for the future the Hindu-Indian state will respect the 1984 resolution of UN Security Council ordering a plebiscite in Kashmir, as this is the only democratic and peaceful manner in which we can address the imbroglio of Kashmir and its people. ਉਹਨਾਂ ਨੇ ਕਿਹਾ ਕਿ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਇਹ ਜਿਹੜੀ ਹਿੰਦੂ ਇੰਡੀਅਨ ਸਟੇਟ ਹੈ, ਇਹ ਹਿੰਦੂ ਕਹਿਣਾ ਇੱਥੇ ਹੈ ਕਿ ਹੈ ਹੀ ਹਿੰਦੂ ਸਟੇਟ ਹੈ, ਕਿ 1948 ਦੇ ਜਿਹੜੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਕਿ ਕਸ਼ਮੀਰ ਦੇ ਵਿੱਚ ਰਾਏਸ਼ੁਮਾਰੀ ਹੋਏ ਉਹਨੂੰ ਆਨਰ ਕਰਨਗੇ ਔਰ ਇਹੀ ਇੱਕ ਜਮਹੂਰੀਅਤ ਔਰ ਅਮਨ ਦਾ ਤਰੀਕਾ ਹੈ ਜਿਹਦੇ ਨਾਲ ਜਿਹੜੀ ਕਸ਼ਮੀਰ ਦੀ ਸਮੱਸਿਆ ਉਸ ਦਾ ਹੱਲ ਕੱਢਿਆ ਜਾ ਸਕਦਾ ਹੈ। ਸੋ ਇਸੇ ਤਰ੍ਹਾਂ ਜਿਹੜੇ ਨੇ ਮੈਂ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ ਜਿਹੜੇ ਆਲਮੋਸਟ ਹੁਣ ਤਾਂ 4 ਦਹਾਕਿਆਂ ਤੋਂ ਜਲਾਵਤਨੀ 'ਚ ਨੇ ਔਰ ਵੱਡੇ ਆਗੂ ਨੇ ਸੰਘਰਸ਼ ਦੇ, ਉਹਨਾਂ ਨੇ ਕਿਹਾ ਗਿਲਾਨੀ ਸਾਹਿਬ ਮੌਤ ਤੋਂ ਬਾਅਦ ਵੀ ਜ਼ਿੰਦਾ ਰਹਿਣਗੇ। ਇਹ ਉਹਨਾਂ ਦਾ ਹੈਡਲਾਈਨ ਹੈ। ਬਹੁਤ ਅਫਸੋਸ ਦੀ ਖਬਰ ਹੈ ਕਿ ਕਸ਼ਮੀਰ ਦੀ ਆਜ਼ਾਦੀ ਤਹਿਰੀਕ ਦੇ ਸਭ ਤੋਂ ਵੱਡੇ ਲੀਡਰ ਸੈਯਦ ਅਲੀ ਸ਼ਾਹ ਗਿਲਾਨੀ ਇੰਤਕਾਲ ਕਰ ਗਏ ਹਨ। ਉਹਨਾਂ ਦਾ ਇੰਤਕਾਲ ਆਪਣੇ ਪਿੱਛੇ ਕਸ਼ਮੀਰ ਦੀ ਆਜ਼ਾਦੀ ਤਹਿਰੀਕ ਦੇ ਮੁਸਤਕਬਲ ਬਾਰੇ ਕਈ ਸਵਾਲ ਛੱਡ ਗਿਆ ਜਿਨ੍ਹਾਂ ਦੇ ਜਵਾਬ ਜਾਣਨ ਲਈ ਸਮੇਂ ਦੀ ਇੰਤਜ਼ਾਰ ਕਰਨੀ ਪਵੇਗੀ ਕਿ ਵਕਤ ਦੱਸੇਗਾ ਕਿ ਵੀ ਉਹ ਜਿਹੜਾ ਕੀ ਹੈ ਭਾਰਤੀ ਹਾਕਮ ਕਸ਼ਮੀਰ ਦੀ ਆਜ਼ਾਦੀ ਦੇ ਸਵਾਲ ਨੂੰ ਡੂੰਘਾ ਦਫਨ ਕਰਨ ਦੀ ਕੋਸ਼ਿਸ਼ ਵਿੱਚ ਹਨ। ਪਰ ਕੀ ਇਹ ਮੁਮਕਿਨ ਹੈ ਕਿ ਵੀ ਹਾਕਮ ਤਾਂ ਚਾਹ ਰਹੇ ਨੇ ਕਿ ਵੀ ਆਜ਼ਾਦੀ ਦਾ ਸਵਾਲ ਜੇ ਉਹਨੂੰ ਦਫਨ ਕਰ ਦਿੱਤਾ ਜਾਏ ਹੋੜ? ਨਹੀਂ, ਹਰਗਿਜ਼ ਨਹੀਂ। ਇਹ ਹੁਣ ਆਪ ਹੀ ਉਹ ਕਹਿ ਰਹੇ ਨੇ ਬਿਲਕੁਲ ਨਹੀਂ ਹੋ ਸਕਦਾ। ਆਜ਼ਾਦੀ ਪਸੰਦਾਂ ਦੀਆਂ ਕਬਰਾਂ ਵੀ ਬੋਲਣਗੀਆਂ ਕਿ ਹਮ ਕਿਆ ਚਾਹਤੇ ਹੈ, ਆਜ਼ਾਦੀ ਦੇ ਨਾਰੇ ਕਸ਼ਮੀਰ ਦੀਆਂ ਫਜ਼ਾਵਾਂ ਵਿੱਚ ਗੂੰਜਦੇ ਰਹਿਣਗੇ। ਉਹਨਾਂ ਨੇ ਕਿਹਾ ਵੀ ਤੁਸੀਂ ਜੋ ਮਰਜ਼ੀ, ਉਹਨਾਂ ਕਬਰਾਂ 'ਚੋਂ ਵੀ ਆਵਾਜ਼ ਆਏਗੀ ਔਰ ਹਮ ਕਿਆ ਚਾਹਤੇ ਆਜ਼ਾਦੀ ਦੇ ਨਾਰੇ ਕਸ਼ਮੀਰ ਦੀ ਫਜ਼ਾ 'ਚ ਹੋਣਗੇ। ਗਿਲਾਨੀ ਸਾਹਿਬ ਕਸ਼ਮੀਰ ਦੀ ਆਜ਼ਾਦੀ ਲਹਿਰ ਦੇ ਲੀਡਰ ਸਨ ਤੇ ਰਹਿਣਗੇ, ਉਹ ਮੌਤ ਤੋਂ ਬਾਅਦ ਵੀ ਜ਼ਿੰਦਾ ਰਹਿਣਗੇ। ਇਹ ਬੜੀ ਸਟਰੋਂਗ ਟ੍ਰਿਬਿਊਟ ਹੈ ਔਰ ਜਿਹੜਾ ਇੱਕ ਫਰੀडम ਫਾਈਟਰ ਦੀ ਦੂਸਰੇ ਫਰੀडम ਫਾਈਟਰ ਨੂੰ ਔਰ ਪਰਮਜੀਤ ਸਿੰਘ ਮੰਡ ਜਿਹੜੇ ਡੈਲੀਗੇਸ਼ਨ ਲੈ ਕੇ ਉੱਥੇ ਮਿਲਦੇ ਰਹੇ, ਉਹਨਾਂ ਨੇ ਵੀ ਆਪਣਾ ਇਹ ਔਰ ਪਿਕਚਰਸ ਵੀ ਦਰਸ਼ਕ ਨਾਲ ਦੇਖ ਸਕਦੇ ਨੇ ਕਿਉਂਕਿ ਮਾਨ ਸਾਹਿਬ ਦੇ ਨਾਲ ਵੀ ਔਰ ਉਹਨਾਂ ਦੇ ਨਾਲ ਇਹ ਦਲ ਖਾਲਸਾ ਦਾ ਡੈਲੀਗੇਸ਼ਨ ਹੈ ਜਿਹਦੇ 'ਚ ਕੰਵਰਪਾਲ ਸਿੰਘ ਪਿੱਛੇ ਖੜੇ ਨੇ ਔਰ ਪਰਮਜੀਤ ਸਿੰਘ ਮੰਡ ਕਹਿੰਦੇ ਨੇ। 2015 ਦੀ ਗੱਲ ਹੈ ਜਦੋਂ ਗਿਲਾਨੀ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ। ਹੁਣ ਇਹ ਹਿਊਮਨ ਇੰਟਰਸਟ ਸਟੋਰੀ ਹੈ ਆਪਣੀ। ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਦੇ ਇੱਕ ਕਰੀਬੀ ਸਾਥੀ ਨਾਲ ਗੱਲ ਕਰਦਿਆਂ ਅਚਾਨਕ ਹੀ ਮੈਂ ਪੁੱਛ ਬੈਠਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਆਜ਼ਾਦੀ ਲਈ ਚੱਲ ਰਿਹਾ ਤੁਹਾਡਾ ਸੰਘਰਸ਼ ਕਿਸੇ ਮੁਕਾਮ ਉੱਤੇ ਪਹੁੰਚਿਆ? ਉਹਨਾਂ ਨੇ ਕਿਹਾ ਵੀ ਗੱਲਬਾਤ ਮੈਂ ਅਚਾਨਕ ਪੁੱਛ ਲਿਆ ਕਿ ਕੀ ਕਿਸੇ ਕੋਈ ਮੰਜ਼ਿਲ ਤਾਂ ਦੂਰ ਕੋਈ ਮੁਕਾਮ ਹਾਸਲ ਕੀਤਾ? ਤਾਂ ਉਹਨਾਂ ਨੇ ਜਵਾਬ ਦਿੰਦਿਆਂ ਇੱਕ ਵਾਕਿਆ ਸੁਣਾਇਆ। ਕਹਿਣ ਲੱਗੇ ਇੱਕ ਵਾਰ ਉਹਨਾਂ ਨੇ ਕਸ਼ਮੀਰ ਤੋਂ ਬਾਈ 에ਅਰ ਕਿਤੇ ਜਾਣਾ ਸੀ ਜਹਾਜ਼ ਰਾਹੀਂ। ਜਿਸ ਜਹਾਜ਼ ਵਿੱਚ ਗਿਲਾਨੀ ਸਾਹਿਬ ਸਫ਼ਰ ਕਰਨ ਵਾਲੇ ਸਨ ਉਸੇ ਜਹਾਜ਼ ਵਿੱਚ ਹੀ ਜੰਮੂ ਕਸ਼ਮੀਰ ਦਾ ਚੀਫ ਮਿਨਿਸਟਰ ਅਬਦੁੱਲਾ ਵੀ
ਬੈਠਾ ਹੈ, ਫਾਰੂਕ ਅਬਦੁੱਲਾ ਹੋਏਗਾ ਵੀ ਬੈਠਾ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਜਹਾਜ਼ ਵਿੱਚ ਚੜ੍ਹੇ ਤਾਂ ਦੇਖਿਆ ਕਿ ਲੋਕ ਅਬਦੁੱਲੇ ਨੂੰ ਨਜ਼ਰਅੰਦਾਜ਼ ਕਰਕੇ ਚੁੱਪ ਚਪੀਤੇ ਆਪੋ ਆਪਣੀਆਂ ਸੀਟਾਂ ਵੱਲ ਜਾ ਰਹੇ ਨੇ ਕਿ ਵੀ ਚੀਫ ਮਿਨਿਸਟਰ ਬੈਠਾ ਹੈ, ਪਰ ਸਾਰੇ ਚੋਰ ਅੱਖ ਬਚਾ ਕੇ ਆਪਣੀਆਂ ਸੀਟਾਂ ਤੇ ਬੈਠ ਰਹੇ ਨੇ। ਪਰ ਜਿਵੇਂ ਹੀ ਗਿਲਾਨੀ ਸਾਹਿਬ ਜਹਾਜ਼ ਵਿੱਚ ਆਏ, ਕਸ਼ਮੀਰੀ ਲੋਕ ਆਪਣੀਆਂ ਸੀਟਾਂ ਤੋਂ ਉੱਠ ਕੇ ਗਿਲਾਨੀ ਸਾਹਿਬ ਨੂੰ ਸਲਾਮ ਕਰਨ ਆਉਣ ਲੱਗ ਪਏ, ਗਿਲਾਨੀ ਨੂੰ ਦੁਆਵਾਂ ਦੇ ਰਹੇ ਸਨ ਤੇ ਅਬਦੁੱਲਾ ਸਾਹਿਬ ਚੁੱਪਚਾਪ ਆਪਣੀ ਸੀਟ ਤੇ ਦੁਬਕ ਕੇ ਬੈਠੇ ਸਨ। ਇਹ ਵਾਕਿਆ ਸੁਣਾ ਕੇ ਉਹਨਾਂ ਦੇ ਸਹਿਯੋਗੀ ਨੇ ਕਿਹਾ, ਕਹਿਣ ਲੱਗੇ ਉਸ ਦਿਨ ਅਸੀਂ ਸਮਝ ਗਏ ਕਿ ਕਸ਼ਮੀਰ ਦੀ ਕੁਰਸੀ ਉੱਤੇ ਬੇਸ਼ੱਕ ਕੋਈ ਵੀ ਬੈਠਾ ਹੋਏ, ਪਰ ਕਸ਼ਮੀਰ ਦੇ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲਾ ਆਗੂ ਗਿਲਾਨੀ। ਸੋ ਮੈਂ ਸਮਝਦਾ ਵੀ ਇਹ ਬਿਊਟੀਫੁਲ ਟ੍ਰਿਬਿਊਟਸ ਸਾਡੀ ਧਰਤੀ ਤੋਂ, ਇੰਡੀਅਨ ਆਕੂਪਾਈਡ ਪੰਜਾਬ ਤੋਂ ਆਈਆਂ ਨੇ ਔਰ ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ। ਔਰ ਕਿਉਂਕਿ ਅੱਜ ਦੇ ਫਰਾਈਡੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ ਕੋਈ ਆਪਣੇ ਵਿਊਅਰਸ ਦੀਆਂ ਲਿਖਤਾਂ ਸਾਂਝੀਆਂ ਕਰੀਏ, ਬਹੁਤ ਵਾਰੀ ਕਮੈਂਟ, ਈਮੇਲਸ, ਔਰ ਅੱਜ ਜਿਹੜੀ ਈਮੇਲ ਸਾਨੂੰ ਯਵਾਰ ਸ਼ਾਹ ਜਿਹਦੀ ਕੈਨੇਡਾ ਤੋਂ ਆਈ ਹੈ ਉਹਨੂੰ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਡੀਅਰੈਸਟ ਰਿਸਪੈਕਟਡ ਐਂਡ ਰੈਵੀਅਰਡ ਡਾਕਟਰ ਸਾਹਿਬ, ਇਹਨੇ ਖਿਤਾਬ ਹੁੰਦੇ ਨੇ ਕਿ ਥੱਲੇ ਲੋਕਾਂ ਨੂੰ ਜੀ ਕਰ ਲਿਆ ਕਰੇ। India stated it will not recognize the Taliban government in Afghanistan since it took over by force. It's not an elected government. That is India's principled policy. Fine. ਉਹਨਾਂ ਨੇ ਕਿਹਾ ਜੀ ਭਾਰਤ ਨੇ ਕਿਹਾ ਕਿ ਜੀ ਅਸੀਂ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕਰਾਂਗੇ ਤਾਲਿਬਾਨ ਨੂੰ ਅਫਗਾਨਿਸਤਾਨ 'ਚ, ਕਿਉਂਕਿ ਉਹਨਾਂ ਨੇ ਤਾਕਤ ਦੇ ਨਾਲ ਸੱਤਾ ਲਈ ਹੈ, ਇਹ ਚੁਣੀ ਹੋਈ ਹਕੂਮਤ ਨਹੀਂ ਹੈ, ਵੋਟਾਂ ਨਾਲ ਨਹੀਂ ਆਈ। Then why did India recognize Northern Alliance government backed by US which used unprecedented force to topple the previous Taliban government? Such is India's principled policy of dishonesty and lies. ਇਹ ਗੱਲ ਕਰ ਰਹੇ ਨੇ ਉਸ 90s ਦੇ ਦੌਰ ਦੀ, ਜਦੋਂ ਕਿ ਨਾਰਦਰਨ ਅਲਾਇੰਸ ਜਿਹੜਾ ਉਹਨਾਂ ਨੂੰ ਜਿਹੜਾ ਉਹ ਇੰਡੀਆ ਨੇ ਸਪੋਰਟ ਕੀਤਾ ਸੀ ਤਾਲਿਬਾਨ ਗਵਰਨਮੈਂਟ ਨੂੰ ਹਟਾਉਣ ਦੇ ਲਈ। ਜਦੋਂ 96 ਤੋਂ 2001 ਤੋਂ ਬਾਅਦ ਜ਼ਾਹਰ ਹੈ ਕਿ ਵੀ ਇਹ ਤਾਂ ਉਹਨਾਂ ਦੇ ਧੱਕੇ ਦੇ ਨਾਲ ਹੀ ਆਏ। ਉਹ ਵੀ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਕਿੱਥੇ ਹੈ ਸਟੈਂਡ। ਇੰਡੀਆ ਹੈਜ਼ ਹਾਰਮਡ ਅਫਗਾਨਿਸਤਾਨ more than any other country. When the Soviet Union invaded Afghanistan in 1979, India welcomed it. Over 1 million Afghans were killed and several million displaced. ਕਿ ਵੀ ਇੰਡੀਆ ਨੇ ਅਫਗਾਨਿਸਤਾਨ ਦੇ ਉੱਤੇ ਸੋਵੀਅਤ ਯੂਨੀਅਨ ਦੇ ਹਮਲੇ ਦੀ ਹਮਾਇਤ ਕੀਤੀ, ਜਿਸ ਹਮਲੇ ਦੇ ਦੌਰਾਨ ਜਾਂ ਸੋਵੀਅਤ ਆਕੂਪੇਸ਼ਨ ਦੇ ਦੌਰਾਨ 1 ਮਿਲੀਅਨ ਅਫਗਾਨ ਮਾਰੇ ਗਏ ਤੇ 7 ਮਿਲੀਅਨ 5 ਤੋਂ 6 ਮਿਲੀਅਨ ਤੱਕ ਹਲੇ ਪਾਕਿਸਤਾਨ 'ਚ ਹੀ ਆ ਕੇ ਬੈਠੇ ਨੇ। 1 ਮਿਲੀਅਨ ਈਰਾਨ ਦੇ ਵਿੱਚ ਗਿਆ ਕਿ ਭਾਈ ਬੇਘਰੇ ਹੋਏ 70 ਲੱਖ ਲੋਕ। When the US invaded Afghanistan in 2001, India welcomed it. ਫਿਰ 2001 ਦੇ ਵਿੱਚ ਭਾਰਤ ਨੇ ਉਹਦਾ again millions of Afghans were killed, injured and displaced. ਉਹ ਤੁਸੀਂ ਗਿਣ ਲਓ ਕਿੰਨੇ ਮਰੇ, ਕਿੰਨੇ ਬੇਘਰੇ ਹੋਏ ਔਰ ਕਿੰਨੇ ਜ਼ਖਮੀ ਹੋਏ। Why did India open a dozen consulates in Afghanistan? Surely not for the trade or tourism, but to conduct terrorism against Pakistan. That is why, before Taliban took over, India hastily closed embassy, consulates and the staff fled to India. ਉਹਨਾਂ ਨੇ ਕਿਹਾ ਜੀ ਜਿਉਂ ਹੀ ਉਹ ਉੱਥੇ ਆਏ ਜਿਹੜੇ ਨੇ ਇਹਨਾਂ ਨੇ ਦਰਜਨਾਂ ਕੌਂਸੂਲੇਟ ਅਫਗਾਨਿਸਤਾਨ 'ਚ ਖੋਲ੍ਹੇ, ਕੋਈ ਵਪਾਰ ਜਾਂ ਜਿਹੜਾ ਟੂਰਿਜ਼ਮ ਲਈ ਤਾਂ ਨਹੀਂ ਸੀ, ਇਹ ਸਿਰਫ ਤੇ ਸਿਰਫ ਪਾਕਿਸਤਾਨ ਦੇ ਅਗੇਂਸਟ ਦਹਿਸ਼ਤਗਰਦੀ ਲਈ। ਔਰ ਇਸੇ ਲਈ ਜਦੋਂ ਹੁਣ ਤਾਲਿਬਾਨ ਆਏ ਤਾਂ ਉਹਨਾਂ ਨੂੰ ਪਤਾ ਸੀ ਵੀ ਸਾਡੇ ਸਾਰੇ ਇਹ ਜਸੂਸ ਹੀ ਇਕੱਠੇ ਕੀਤੇ ਨੇ ਦਹਿਸ਼ਤਗਰਦ ਨੂੰ ਵਧਾਵਾ ਦੇਣ ਲਈ, ਸੋ ਉੱਥੋਂ ਭੱਜੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵਾਈ ਵੁੱਡ ਇੰਡੀਆ ਕੇਅਰ ਫॉर ਮੁਸਲਿਮਸ ਆਫ ਅਫਗਾਨਿਸਤਾਨ ਵੈਨ ਇਟ ਇਜ਼ ਕਿਲਿੰਗ ਮੁਸਲਿਮਸ ਆਫ ਕਸ਼ਮੀਰ ਇੰਡੀਆ। India's role has been destructive, treacherous for regional peace and stability. India's evil policy has been fully exposed. ਉਹਨਾਂ ਨੇ ਕਿਹਾ ਕਿ ਭਾਈ ਐਡਾ ਤੁਹਾਨੂੰ ਅਫਗਾਨਿਸਤਾਨ ਦੇ ਮੁਸਲਮਾਨਾਂ ਦਾ ਕਿਹੜਾ ਹੇਜ ਜਿਹੜਾ ਹੈ ਉਹ ਤੁਹਾਨੂੰ ਜਾਗਿਆ ਜਦੋਂ ਕਿ ਤੁਸੀਂ ਖੁਦ ਕਸ਼ਮੀਰ ਦੇ ਵਿੱਚ ਭਾਰਤ ਦੇ ਵਿੱਚ ਮੁਸਲਮਾਨਾਂ ਨੂੰ ਮਾਰ ਰਹੇ ਹੋ। ਔਰ ਤੁਹਾਡਾ ਰੋਲ ਜਿਹੜਾ ਹੈ ਉਹ ਤਬਾਹੀ ਵਾਲਾ, ਗੱਦਾਰੀ ਵਾਲਾ ਹੈ। ਉਹ ਸਾਰੀ ਰੀਜਨਲ ਉਸ ਖਿੱਤੇ ਦੇ ਵਿੱਚ ਅਮਨ ਨਾ ਹੋਣ ਦੇਣਾ, ਸਟੇਬਿਲਿਟੀ ਨਾ ਹੋਣ ਦੇਣਾ। ਹੁਣ ਇਸ ਸਾਰੇ 'ਚ ਇਹ ਹੋਇਆ ਵੀ ਤੁਹਾਡੀ ਜਿਹੜੀ ਈਵਲ ਪਾਲਿਸੀ ਹੈ ਉਹ ਐਕਸਪੋਜ਼ ਹੋਈ ਹੈ। ਇੰਡੀਆ ਇਨ ਲਾਸਟ 20 years vehemently denounced
Taliban as terrorists, spewing venom, hatred against them. India's never expected Taliban's historical victory, defeating not only the United States but also 40 NATO ISAF countries. उन्होंने कहा भी ये ਜ਼ਹਿਰ उगलते रहे ने 20 साल उन्होंने दहशतगर्द कह के जिन्हों ने अमरीका और नैटो और ISAF उन्हों दियां 40 देशों दियां फोर्सेस ਨੂੰ डिफीट किया। अखीर च उन्होंने कहा वी सैल्यूट एंड थैंक यू एंड ब्यूटिफुल नीलम कौर फॉर एक्सट्राऑर्डिनरी करेज, wisdom and service for justice and freedom for all oppressed people with greatest respect, admiration and love। उन्होंने ਤੁਹਾਨੂੰ ਵੀ ਔਰ ਸਾਨੂੰ ਵੀ ਜਿਵੇਂ ਸੂਰਮੇ ਬਣਾ ਦਿੰਦੇ ਨੇ ਇਹਨਾਂ ਨੂੰ ਲੇਕਿਨ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੇ ਦਬੇ ਕੁਚਲੇ ਲੋਕ ਨੇ ਉਹਨਾਂ ਦੇ ਲਈ ਅਦਲ ਔਰ ਆਜ਼ਾਦੀ ਦੇ ਉਸ ਸਾਰੇ ਸੰਕਲਪ ਦੇ ਨਾਲ ਖੜੇ ਹੋ। ਸੋ ਯੁਵਰਾਜ ਸ਼ਾਹ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਹੁਣ ਹੋਰ ਮੈਸੇजेस ਨਹੀਂ ਪੜ੍ਹ ਸਕਦੇ क्योंकि नहीं तो तुसी कहना है कि जी मैं हुण लगी हैं क्लोज करन जी आज दा विचार ते चले जाने हैं सब विचार ਅਸੀਂ ਜਿਹੜਾ ਉਹਦੇ ਤੇ ਚਲੇ ਜਾਣੇ। ਕਬੀਰ ਸਾਹਿਬ ਦੀ ਬਾਣੀ 52 ਅੱਖਰੀ ਜਿਸ ਨੂੰ ਅਸੀਂ ਵਿਚਾਰਦੇ ਹਾਂ ਔਰ ਬੇਸ਼ੱਕ 3 ਸ਼ਲੋਕ ਕੱਢੇ ਹੋਏ ਨੇ ਪਰ ਮੈਂ ਵਕਤ ਦੇਖ ਰਿਹਾ ਕਿ 2 ਅਸੀਂ ਸਾਂਝੇ ਕਰ ਸਕਾਂਗੇ। ਔਰ ਪਹਿਲਾ ਸ਼ਲੋਕ ਜਿਹੜੇ ਅਲਫਾਬੈਟ ਦਾ ਖੱਖਾ ਲਫ਼ਜ਼ ਹੈ ਉਹਦੇ ਨਾਲ ਹੈ। खखा खोज परै जो कोई, जो खोजै सो बहुर न होई, खोज बूझ जो करै विचारै, तो भवचल तरत न लावे बार। कि खखा लफज सानू इस पासे वाल लांदा है कि तू कौन है की है, अपने अंदर खोज बंदे खोज दिल हर रोज़ ना फिर परेशानी माए। हुण ये रोज़ाना खोजना की है। कबीर साहब कहते हैं कि जे कोई इस खोज के रस्ते ते पै जाए, अपने असले नूं लभण लग जाए, रब दे नज़दीकी होण दी गल ही ये है कि जदों तुसीं सोचण लग जांदे हो फिर तुसीं उहनूं लभण लग जांदे हो। जे कोई इस पासे आ जाए, जो खोजै सो बहुर ना होई। जिहड़ा फिर खोज वल पैंदा है, खोजदा है, उहनूं मिलदा है, वो फिर आण जाण दे चक्कर तो मुक्त हो जाता है। जीवन मुक्त जीवन मरण की लड़ाई चों बाहर हो जाता है। खोज बूझ जो करे विचारा कि जदों तुसीं उस रब की कुरबत नूं हासिल कीता, उस नूं बुझिया, बुझना हुंदा है समझना, फिर तुसीं अपने मन दे अंदर ये विचार कर लैंदे हो कि भाई अल्टीमेट हकीकत वही है, तो भवजल तरत ना लावे बार। कि फिर उस नूं कोई वक्त नहीं लगता दुनिया दे इस माया दे खचत इस समुंदर चों पार लंघण ते। मतलब ये है कि वो फिर माया दे गेड़ च नहीं फसदा, माया दे दुख दा, हौमे दे दुख दा शिकार नहीं हुंदा। वो अल्टीमेटली उस रब दी हकीकत नूं समझ आंदा है ते रब दी कुरबत चों हुंदा है। दूसरा लफज उन्होंने सस्सा जिहड़ा अल्फाबेट दा लिया दोबारा, सस्सा सो सह सेज सवारे, सोई सही संदेह निवारे, अल्प सुख छाड़ परम सुख पावा, तब ए त्रिया ओ कंत कहावा। इस कबीर साहब ने हसबैंड वाइफ दा जिहड़ा संबंध है उस नूं आधार बनाया अपनी गल कहण दे लई कि जिवें इस्त्री ते पति उन्हां दी मुहब्बत, उन्हां दा प्यार ਜਿਹੜਾ ਉਦੋਂ ਹੀ ਹੁੰਦਾ ਹੈ ਜਦੋਂ ਤ੍ਰਿਆ ਜਾਂ ਇਸਤਰੀ ਆਪਣਾ ਆਪਾ ਸਮਰਪਣ ਕਰਦੀ ਹੈ ਆਪਣੇ ਹਸਬੈਂਡ ਨੂੰ, ਆਪਣੇ ਖਾਵੰਦ ਨੂੰ। ਇਸੇ ਤਰ੍ਹਾਂ ਇਨਸਾਨੀ ਰੂਹ ਇੱਕ ਵਾਈਫ ਦੇ ਰੂਪ 'ਚ ਹੈ, ਰੱਬ ਇੱਕ ਆਲਮ ਦਾ ਪਤੀ ਹੈ, ਹਸਬੈਂਡ ਹੈ। ਸੱਸਾ ਸੋ ਸਹਿ ਸੇਜ ਸਵਾਰੇ, ਜਿਵੇਂ ਘਰੇਲੂ ਜ਼ਿੰਦਗੀ ਦੇ ਵਿੱਚ ਸੇਜ ਨੂੰ ਸਵਾਰਨਾ ਹੁੰਦਾ ਹੈ, ਔਰਤ ਜਿਹੜੀ ਹੈ ਉਹ ਆਪਣੇ ਉਸ ਪਤੀ ਨੂੰ ਰਿਝਾਉਣ ਦੇ ਲਈ ਉਹ ਸਭ ਕੁਝ ਜਿਹੜੀ ਹੈ ਉਹ ਹੀ ਐਕਟ ਕਰਦੀ ਹੈ ਜਿਹੜਾ ਪਤੀ ਨੂੰ ਰਿਝਾ ਸਕੇ। ਇਸੇ ਤਰ੍ਹਾਂ ਜਿਹੜੀ ਇਨਸਾਨੀ ਰੂਹ ਹੈ ਉਸ ਪਤੀ ਗੋਡ ਅਲਮਾਈਟੀ ਨੂੰ, ਰੱਬ ਨੂੰ, ਵਾਹਿਗੁਰੂ ਨੂੰ, ਅੱਲਾਹ ਤਾਲਾ ਨੂੰ ਰਿਝਾਉਣ ਦੇ ਲਈ, ਉਸ ਦੀ ਖੁਸ਼ੀ ਦੇ ਲਈ ਆਪਣੀ ਸੇਜ, ਇੱਥੇ ਸੇਜ ਹੈ ਹਿਊਮਨ ਮਾਈਂਡ, ਹਿਊਮਨ ਜਿਹੜਾ ਰੂਹ ਹੈ ਉਸ ਨੂੰ ਸਵਾਰੇ। ਤੇ ਜਿਹਨੇ ਉਸ ਸੇਜ ਨੂੰ ਸਵਾਰ ਲਿਆ, ਸੋਈ ਸਹੀ
ਸੰਦੇਹ ਨਿਵਾਰੇ, ਡਾਊਟ ਚੋਂ ਨਿਕਲ ਜਾਣਾ, ਪਰ ਕਿਸੇ ਵੀ ਸਵਾਲ ਚੋਂ ਨਿਕਲ ਜਾਣਾ, ਡਾਈਕੋਟਮੀ ਚੋਂ ਨਿਕਲ ਜਾਣਾ, ਜਿਹਦਾ ਮਤਲਬ ਹੈ ਮੁਕੰਮਲ ਫੇਥ। ਜੀ ਉਹੀ ਰੂਹ ਰੱਬ ਨੂੰ ਹਾਸਲ ਕਰ ਸਕਦੀ ਹੈ ਜਿਹੜੀ ਮੁਕੰਮਲ ਤੌਰ ਤੇ ਆਪਣਾ ਆਪਾ ਰੱਬ ਦੇ ਹਵਾਲੇ ਕਰ ਦਿੰਦੀ ਹੈ। ਉਸ ਦੇ ਅੰਦਰ ਕੋਈ ਡਾਊਟ ਨਹੀਂ ਹੁੰਦਾ, ਕੋਈ ਜਿਹੜੀ ਹੈ ਉਹ ਡਾਈਕੋਟਮੀ ਨਹੀਂ ਹੁੰਦੀ, ਕੋਈ ਦੁਬਿਧਾ ਨਹੀਂ ਹੁੰਦੀ। ਅਲਪ ਸੁਖ ਛਾੜ ਪਰਮ ਸੁਖ ਪਾਵਾ। ਤੇ ਜਦੋਂ ਤੁਸੀਂ ਆਪਣਾ ਆਪਾ ਉਸ ਰੱਬ ਦੇ ਹਵਾਲੇ ਕਰ ਦਿੱਤਾ ਹੈ, ਫਿਰ ਤੁਸੀਂ ਇਹ ਅਲਪ ਹੁੰਦਾ ਥੋੜ੍ਹੇ ਚਿਰੇ ਸੁੱਖਾਂ ਨੂੰ ਤੁਸੀਂ ਛੱਡ ਕੇ ਪਰਮ ਸੁਖ ਉਸ ਅਲਟੀਮੇਟ ਰੱਬ ਦੀ ਉਸ ਦੇ ਸਾਹਮਣੇ ਜਿਹੜਾ ਹਮੇਸ਼ਾ ਸੁਖ ਦੇਣ ਵਾਲਾ ਹੈ ਉਹ ਤੁਹਾਨੂੰ ਹਾਸਲ ਹੁੰਦਾ ਹੈ। ਤਬ ਇਹ ਤ੍ਰਿਆ ਉਹ ਕੰਤ ਕਹਾਵਾ। ਜਿਵੇਂ ਪਤੀ ਪਤਨੀ ਦੇ ਰਿਸ਼ਤੇ ਨੂੰ ਉਹੀ ਸਫਲ ਰਿਸ਼ਤਾ ਹੈ ਜਾਂ ਗ੍ਰਸਥ ਜੀਵਨ ਹੁੰਦਾ ਹੈ ਜਿੱਥੇ ਪਤੀ ਪਤਨੀ ਇੱਕ ਦੂਸਰੇ ਦੇ ਨਾਲ ਇਸ ਲੈਵਲ ਦੇ ਉੱਤੇ ਜਿਹੜੇ ਨੇ ਇਮਾਨਦਾਰੀ ਦੇ ਨਾਲ ਜੁੜ ਜਾਂਦੇ ਨੇ, ਇਵੇਂ ਹੀ ਰੱਬ ਦੀ ਉਹੀ ਰੂਹ ਬਣਦਾ ਹੈ ਜਿਹਨੂੰ ਉਹਨਾਂ ਨੇ ਕਿਹਾ ਤਬ ਇਹ ਤ੍ਰਿਆ ਉਹ ਕੰਤ ਕਹਾਵਾ। ਜਿਵੇਂ ਉਹੀ ਪਤੀ ਪਤਨੀ ਕਹਾਣ ਦੇ ਹੱਕਦਾਰ ਨੇ, ਇਵੇਂ ਹੀ ਉਹ ਰੂਹ ਜਿਹੜੀ ਹੈ ਰੱਬ ਦੀ ਕੁਰਬਤ ਪਾ ਕੇ ਰੱਬ ਦੇ ਪਿਆਰ ਦੀ ਹੱਕਦਾਰ ਬਣਦੀ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਵਿੱਚ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵੀਡੀਓਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।